ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज महा ਤੁਹਾਡੀ ਹੋਸਟ ਨੀਲਮ ਕੋਟਵਾ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ भी ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। जी डॉक्टर साहब जी आनू प्रोग्राम सचो सच विच बहुत मेहरबानी जी डॉक्टर साहब आज 12 अक्तूबर 2023 28 नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ ਆਰਚਨ ਕੇਬਲ ਕਲਪਨ ਕੈਨੇਡਾ ਰੋਕੂ ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੇ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। व्यूअर्स जे तुसी टीवी 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵੀਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲਗਰੀ ਤੋਂ GS ਗਰੇਵਾਲ ਜੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਔਰ ਇਹ ਵੀ ਕਿਹਾ ਹੈ ਔਰ ਅਪੀਲ ਵੀ ਕੀਤੀ ਹੈ ਕਿ ਜਿੰਨੀਆਂ ਵੀ ਪੰਥਕ ਧਿਰਾਂ ਖਾਲਿਸਤਾਨ ਲਈ ਜਦੋਜਹਿਦ ਕਰ ਰਹੀਆਂ ਨੇ ਉਹਨਾਂ ਨੂੰ ਮਜ਼ਬੂਤ ਕਰਨ ਲਈ ਉਹਨਾਂ ਨੇ ਸਾਨੂੰ ਕਿਹਾ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ GS ਗਰੇਵਾਲ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸਿਮ ਨੰਬਰ ਤੇ WhatsApp ਕਰ ਸਕਦੇ ਹੋ ਤੇ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਗਾਜ਼ਾ ਪੱਟੀ ਵਿੱਚ ਇਜ਼ਰਾਈਲ ਫੌਜ ਵੱਲੋਂ ਲਗਾਤਾਰ ਜਿਹੜੀ ਹੈ ਬੰਬਾਰੀ ਨਾਲ ਹਜ਼ਾਰਾਂ ਲੋਕ ਜਿਹੜੇ ਬੇਗੁਨਾਹ ਲੋਕ ਨੇ ਉਹ ਮਾਰੇ ਜਾ ਰਹੇ ਨੇ ਔਰ ਅਮਰੀਕਾ ਨੇ ਭਾਵੇਂ ਇਜ਼ਰਾਈਲ ਦੀ ਪੂਰੀ ਹਮਾਇਤ ਕੀਤੀ ਹੈ ਪਰ ਉਸ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਸਿਵਿਲੀਅਨ ਲੋਕਾਂ ਦਾ ਮਾਰਿਆ ਜਾਣਾ ਜਮਹੂਰੀਅਤ ਲਈ ਠੀਕ ਨਹੀਂ ਹੈ। ਸੋ ਦੂਸਰੇ ਪਾਸੇ ਭਾਰਤ ਨੂੰ ਖੁਦ ਹੱਥਾਂ ਪੈਰਾਂ ਦੀ ਪਈ ਹੋਈ ਹੈ। ਭਾਰਤੀ NS ਚੀਫ ਦਾ ਕਹਿਣਾ ਹੈ ਕਿ ਹਮਾਸ ਵੱਲੋਂ ਇਜ਼ਰਾਈਲ ਤੇ ਕੀਤੇ ਗਏ ਹਮਲੇ ਤੋਂ ਭਾਰਤ ਨੂੰ ਸਬਕ ਸਿੱਖਣ ਦੀ ਲੋੜ ਹੈ। ਇਹੀ ਕੁਝ ਭਾਰਤ ਨਾਲ ਵੀ ਜਿਹੜਾ ਵਾਪਰ ਸਕਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨੇ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਕੈਲਗਰੀ ਤੋਂ ਆਪਣੇ ਵੀਰ ਸਰਦਾਰ GS ਗਰੇਵਾਲ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਪੰਥ ਪ੍ਰਸਤ ਵੀਰ ਨੇ ਕੌਮ ਦਾ ਦਰਦ ਰੱਖਦੇ ਨੇ ਟੀਵੀ 84 ਦੇ ਲਈ ਹਮੇਸ਼ਾ ਖਲੋਂਦੇ ਨੇ ਨਾਈਸ ਔਰ ਉਹਨਾਂ ਦਾ ਮੈਸੇਜ ਕਿ ਭਾਈ ਦਸਵੰਧ ਕੱਢੋ ਇਹ ਗੁਰੂ ਦਾ ਹੁਕਮ ਹੈ ਕੋਈ ਇਹ ਕਿਸੇ ਨਿੱਜੀ ਰਾਏ ਦਾ ਹਿੱਸਾ ਨਹੀਂ ਹੈ। ਔਰ ਜੇ ਇਮਾਨਦਾਰੀ ਨਾਲ ਦੇਖੀਏ ਕਿ ਜੇ ਹਰ ਸਿੱਖ ਸਿੰਘ ਸਿੰਘਣੀ ਆਪਣੀ ਕਮਾਈ ਦਾ ਲਿਟਰਲੀ 10ਵਾਂ ਹਿੱਸਾ ਗੁਰੂ ਪ੍ਰਥਾਏ ਕੱਢ ਕੇ ਗੁਰੂ ਪੰਥ ਲਈ ਲੋੜਵੰਦਾਂ ਲਈ ਕੱਢੇ ਤਾਂ ਸਾਨੂੰ ਕਿਸੇ ਵੀ ਪ੍ਰੋਜੈਕਟ ਲਈ ਫੰਡਾਂ ਦੀ ਕਮੀ ਨਾ ਹੋਏ। ਬਿਲਕੁਲ ਅਸੀਂ ਤਾਂ ਇੱਕ ਅੱਧਾ ਅਖੰਡ ਪਾਠ ਕਰਾ ਕੇ ਜਾਂ ਡਾਲਰ ਮੱਥਾ ਟੇਕ ਕੇ ਤੇ ਡਾਲਰ ਵਾਜੇ ਤੇ ਰੱਖ ਕੇ ਅਸੀਂ ਸਮਝਦੇ ਹਾਂ ਜੀ ਅਸੀਂ ਬੜੇ ਵੱਡੇ ਡੋਨਰ ਹੈ ਔਰ ਇਹੀ ਜੇ ਸਾਲ 'ਚ ਕਿਸੇ ਨੇ 500 1000 2000 ਦੇ ਵੀ ਦਿੱਤਾ ਹੈ ਤੇ ਉਹ ਸਮਝਦਾ ਜੀ ਕਿ ਉਹ ਬੜਾ ਜੈਨਰਸ ਹੈ ਪਰ ਅਸੀਂ ਇਹ ਗੁਰੂ ਨੂੰ ਉਹ ਕਰਦੇ ਹਾਂ ਸਿੱਖ ਦੇ ਲਈ ਇਹ ਲਾਜ਼ਮ ਹੈ ਕਿ ਉਹ ਆਪਣੀ ਕਮਾਈ ਦਾ 10ਵਾਂ ਹਿੱਸਾ ਜਿਹੜਾ ਹੈ ਉਹ ਗੁਰੂ ਅਰਥ ਔਰ ਗੁਰੂ ਅਰਥ ਦਾ ਮਤਲਬ ਜਿੱਥੇ ਖਲਕਤ ਦਾ ਹੈ ਪੰਥ ਦਾ ਹੈ ਉੱਥੇ ਹਰ ਉਹ ਪ੍ਰੋਜੈਕਟ ਜਿਹੜਾ ਹੈ ਉਹ ਉਸ ਚੋਂ ਕਾਮਯਾਬ ਹੋ ਸਕਦਾ ਹੈ ਜਿਨ੍ਹਾਂ ਦੇ ਲਈ ਅਸੀਂ ਆਮ ਧੱਕੇ ਖਾਂਦੇ ਫਿਰਦੇ ਹਾਂ। ਬਿਲਕੁਲ ਦੂਸਰੀ ਗੱਲ ਜਿਹੜੀ ਉਹਨਾਂ ਨੇ ਕਹੀ ਕਿ ਭਾਈ ਇਹ ਵੇਲਾ ਆਪੋ ਆਪਣਾ ਧੂੜ 'ਚ ਟੱਟੂ ਭਜਾਉਣ ਦਾ ਨਹੀਂ ਹੈ। ਅਸੀਂ ਹਰ ਉਸ ਪੰਥਕ ਜਥੇਬੰਦੀ ਦਾ ਜਾਂ ਇੰਡੀਵਿਜੂਅਲ ਦਾ ਵੀ ਜਿਹੜਾ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰ ਰਿਹਾ ਹੈ ਭਾਵੇਂ ਉਹ ਧਾਰਮਿਕ ਖੇਤਰ 'ਚ ਹੈ ਸਮਾਜੀ ਹੈ ਆਰਥਿਕ ਹੈ ਜਾਂ ਸਿਆਸੀ ਹੈ ਜ਼ਾਹਰ ਹੈ ਅੱਜ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਸਾਡਾ ਫੋਕਸ ਹੈ ਉਸ ਦੀ ਮਦਦ ਕਰੀਏ। ਔਰ ਇਸੇ ਤਰ੍ਹਾਂ ਉਹਨਾਂ ਨੇ ਵਰਲਡ ਸਿੱਖ ਪਾਰਲੀਮੈਂਟ ਦੀ ਕਾਰਗੁਜ਼ਾਰੀ ਨੂੰ ਵੀ ਸਰਾਹਿਆ
ਜ਼ਾਹਰ ਹੈ ਕਿ ਇਹਨਾਂ ਪਿਛਲੇ 2-3 ਦਿਨਾਂ 'ਚ ਸਾਨੂੰ ਬਹੁਤ ਸਾਰੀ ਪੋਜ਼ਿਟਿਵ ਇਨਪੁਟ ਮਿਲੀ ਹੈ। ਨਾਈਸ। ਪੰਜਾਬ 'ਚੋਂ ਵੀ ਬਹੁਤ ਸਾਰੇ ਮੈਸੇजेस, ਕਿਉਂਕਿ ਇਹ ਆਪਣੇ ਆਪ ਦੇ ਵਿੱਚ, ਕਿਉਂਕਿ ਬਹੁਤ ਵਾਰੀ ਹਰ ਨਿਊਜ਼ ਦਾ ਵੀ ਇੱਕ ਵਕਤ ਹੁੰਦਾ ਹੈ। ਹੁਣ ਜਦੋਂ ਕਿ ਆਲਰੇਡੀ ਜੋ ਕੁਝ 18 ਸਤੰਬਰ ਤੋਂ ਬਾਅਦ ਕੈਨੇਡੀਅਨ ਪ੍ਰਾਈਮ ਮਿਨਿਸਟਰ ਦੇ ਭਾਰਤ ਨੂੰ ਇੱਕ ਰੋਗ ਸਟੇਟ ਵਾਂਗ ਦੁਨੀਆ ਦੀ ਕਚਹਿਰੀ 'ਚ ਨੰਗਾ ਕਰਨ ਤੋਂ ਬਾਅਦ ਸਿੱਖਾਂ ਦੇ ਵਿੱਚ ਦਿਲਚਸਪੀ ਹੋਈ, ਖਾਲਿਸਤਾਨ ਦੇ ਮੁੱਦੇ ਦੇ ਉੱਤੇ ਫੋਕਸ ਹੋਇਆ, ਗਲੋਬਲ ਮੀਡੀਆ ਨੇ ਆਬਜੈਕਟਿਵ ਰਿਪੋਰਟਿੰਗ ਕੀਤੀ ਔਰ ਆਲਰੇਡੀ ਕਿਉਂਕਿ ਉਹ ਇਸ਼ੂ ਸਾਰਾ ਹਾਈਲਾਈਟ ਹੋ ਹੀ ਰਿਹਾ ਸੀ ਤੇ ਉਸ ਦੇ ਵਿੱਚ ਵਰਲਡ ਸਿੱਖ ਪਾਰਲੀਮੈਂਟ ਦਾ ਇੱਕ ਪ੍ਰੋਫੈਸ਼ਨਲ ਸੈਸ਼ਨ ਜਿਹੜਾ ਲਗਭਗ 7 ਘੰਟੇ ਚੱਲਿਆ ਔਰ ਜਿਸ ਦਾ ਜਲਵਾ ਦੁਨੀਆ ਨੇ ਦੇਖਿਆ ਔਰ ਇਸ ਦੇ ਵਿੱਚ ਲੌਬੀ ਦੇ ਲਿਹਾਜ਼ ਨਾਲ ਵੀ ਉਹ ਯੂਕਰੇਨੀਅਨ ਸਰਕਾਰੀ ਡੈਲੀਗੇਸ਼ਨ ਹੋਏ, ਉਹ ਲੋਕਲ ਜੱਜਿਸ ਹੋਣ, ਲੋਕਲ ਅਸੈਂਬਲੀ ਵੂਮਨ ਹੋਏ ਜਾਂ ਹੋਰ ਵੋਕਲ ਜਿਹੜੇ ਐਕਟਿਵਿਸਟ ਨੇ, ਔਰ ਉਸ ਤੋਂ ਇਲਾਵਾ ਦੁਨੀਆ ਭਰ ਦੇ ਸਿੱਖਾਂ ਦਾ ਨੁਮਾਇੰਦਾ ਇਕੱਠ ਔਰ ਖਾਸ ਤੌਰ ਤੇ ਡਾਕਟਰ ਇਕਦਾਰ ਕਰਾਮਤ ਚੀਮਾ ਜਿਹੜੇ ਯੂਨਾਈਟਿਡ ਨੇਸ਼ਨਸ ਦੇ ਜੈਨੋਸਾਈਡ ਵਾਲੇ ਵਿੰਗ ਦੇ ਐਡਵਾਈਜ਼ਰ ਨੇ ਜੀ, ਉਹਨਾਂ ਦੀ ਪ੍ਰੈਜੈਂਟੇਸ਼ਨ ਦੇ ਤਾਂ ਕਿੰਨੇ ਹੀ ਦਰਜਨਾ ਟਿਕਟੌਕ ਬਣੇ ਨੇ ਔਰ ਵੱਡੀ ਗਿਣਤੀ ਦੇ ਵਿੱਚ ਜਿਹੜਾ ਉਹਨਾਂ ਦੇ ਮੈਸੇਜ ਨੂੰ ਸਰਾਇਆ ਗਿਆ ਕਿਉਂਕਿ ਉਹਨਾਂ ਦਾ ਅੰਦਾਜ਼ ਵੀ ਲਾਹੌਰੀ ਸਿਆਲਕੋਟੀ ਸਟਾਈਲ ਦੇ ਵਿੱਚ, ਭਾਵੇਂ ਉਹ ਯੂਕੇ ਦੇ ਸਿਟੀਜ਼ਨ ਨੇ ਪਰ ਉਹਨਾਂ ਦੀ ਬਚਪਨ ਦੀ ਪਰਵਰਿਸ਼ ਤਾਂ ਉੱਥੇ ਹੋਈ ਹੈ ਔਰ ਉਹ ਇੱਕ ਬੜੇ ਬੇਬਾਕ ਅੰਦਾਜ਼ ਦੇ ਵਿੱਚ ਆਪਣੀ ਗੱਲ ਕਰਨ ਲਈ ਜਾਣੇ ਜਾਂਦੇ ਨੇ ਔਰ ਕਿਉਂਕਿ ਜੋ ਗੱਲ ਕਰਦੇ ਨੇ ਉਹ ਯੂਨਾਈਟਿਡ ਨੇਸ਼ਨਸ ਚਾਰਟਰ ਦੀ ਹਦੂਦ ਦੇ ਵਿੱਚ ਹੁੰਦਾ ਹੈ, ਇੰਟਰਨੈਸ਼ਨਲ ਲਾਅ ਦੀ ਹਦੂਦ 'ਚ ਹੁੰਦਾ ਹੈ। ਇਹਦੇ ਬਾਵਜੂਦ ਕਿ ਜਦੋਂ ਉਹਨਾਂ ਨੇ ਕੁਝ ਵਰੇ ਪਹਿਲਾਂ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਦੀ ਸਾਲਾਨਾ ਰਿਪੋਰਟ ਲਿਖੀ ਸਟੇਟ ਡਿਪਾਰਟਮੈਂਟ ਦੇ ਕਹਿਣ ਤੇ ਔਰ ਉਹਨਾਂ ਨੇ ਇੰਡੀਆ ਨੂੰ ਕਿ ਭਾਈ ਉੱਥੇ ਕਿਵੇਂ ਐਂਟਾਈ ਕਨਵਰਸ਼ਨ ਲਾਅ ਔਰ ਸਿੱਖਾਂ ਦਾ ਕਿਵੇਂ ਉਹਨਾਂ ਨੇ ਆਰਟੀਕਲ 25B ਦੇ ਥੱਲੇ ਹਿੰਦੂ ਬਣਾਇਆ ਹੋਇਆ ਹੈ ਔਰ ਉਹਨਾਂ ਦੀ ਜਿਹੜੀ ਵਾਇਲੇਸ਼ਨ ਹੈ ਹਿਊਮਨ ਰਾਈਟਸ ਦੀ ਉਹਦਾ ਜ਼ਿਕਰ ਕੀਤਾ ਤੇ ਬਹੁਤ ਸਾਰੀਆਂ ਹਿੰਦੂ ਤੋਂ ਵੀ ਜਥੇਬੰਦੀਆਂ ਨੇ US ਕਾਂਗਰਸ ਲੈਵਲ ਤੇ ਸਟੇਟ ਡਿਪਾਰਟਮੈਂਟ ਤੇ ਉਹਨਾਂ ਦੀਆਂ ਸਪੀਚਸ ਜਿਹੜੀਆਂ ਸੈਨ ਫਰਾਂਸਿਸਕੋ 'ਚ ਸੀ ਇੱਕ ਸਪੀਚ ਉਹਨਾਂ ਦੀ ਜਦੋਂ ਜੂਨ ਦੇ ਮਹੀਨੇ ਘੱਲੂਕਾਰਾ ਮਾਰਚ ਕੱਢਿਆ ਜਾਂਦਾ ਹੈ ਕਿ ਭਾਈ ਦੇਖੋ ਇਹ ਤਾਂ ਖਾਲਿਸਤਾਨੀਆਂ ਦੇ ਬੰਦੇ ਨੇ, ਖਾਲਿਸਤਾਨੀਆਂ ਲਈ ਨੇ ਔਰ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਉਹਨਾਂ ਨੇ ਕਿਹਾ ਜੀ ਬਿਲਕੁਲ ਖਾਲਿਸਤਾਨ ਦੀ ਮੰਗ UN ਚਾਰਟਰ ਦੇ ਮੁਤਾਬਕ ਹੈ, ਉਹ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਾ ਹੱਕ ਰੱਖਦੇ ਨੇ ਔਰ ਇਹੀ ਗੱਲ ਉਹਨਾਂ ਨੇ ਵਰਲਡ ਸਿੱਖ ਪਾਰਲੀਮੈਂਟ ਦੇ ਸੈਸ਼ਨ 'ਚ ਵੀ ਕਹੀ ਕਿ ਮੈਨੂੰ ਹੈਰਾਨੀ ਹੈ ਕਿ ਬਹੁਤ ਸਾਰੇ ਸਿੱਖਾਂ ਦੀਆਂ ਲੱਤਾਂ ਕਿਉਂ ਕੰਬਣ ਲੱਗ ਜਾਂਦੀਆਂ ਨੇ ਖਾਲਿਸਤਾਨ ਦਾ ਲਫ਼ਜ਼ ਸੁਣਦੇ ਕਿਉਂਕਿ ਇਹ ਬਿਲਕੁਲ ਹੱਕ ਬਨਾਜ਼ਬ ਹੈ, ਤੁਹਾਡਾ ਹੱਕ ਹੈ ਔਰ ਜਿੱਥੇ ਸਿੱਖ ਕੌਮ ਇੱਕ ਵੱਖਰੀ ਕੌਮ ਹੈ ਉੱਥੇ ਤੁਹਾਡੀਆਂ ਕੁਰਬਾਨੀਆਂ, ਤੁਹਾਡਾ ਖਿੱਤਾ, ਤੁਹਾਡਾ ਐਮਪਾਇਰ, ਇਹ ਸਾਰਾ ਜਿਹੜਾ ਪਾਰਟ ਹੈ ਉਹ ਤੁਹਾਨੂੰ ਬਿਲਕੁਲ ਯੋਗ ਬਣਾਉਂਦਾ ਹੈ ਕਿ 193-94 ਮੁਲਕਾਂ ਦੇ ਨਾਲ ਖਾਲਿਸਤਾਨ ਦਾ ਝੰਡਾ ਵੀ UN 'ਚ ਲੱਗੇ। ਸੋ ਇਹ ਵਰਲਡ ਸਿੱਖ ਪਾਰਲੀਮੈਂਟ ਨੇ ਇੱਕ ਬੜੀ ਹੋਪ ਵਾਲਾ ਪਾਰਟ ਕ੍ਰੀਏਟ ਕੀਤਾ ਔਰ ਮੈਂ ਸਮਝਦਾ ਅੱਜ ਹੀ ਮੇਰੀ ਗੱਲ ਵੀ ਹੋ ਰਹੀ ਸੀ ਆਰਗੇਨਾਈਜ਼ਰਸ ਨਾਲ, ਮੈਂ ਕਿਹਾ ਜੀ ਹੋਪ ਦੇ ਨਾਲ ਫਿਰ ਜ਼ਿੰਮੇਵਾਰੀ ਵੀ ਵੱਧ ਜਾਂਦੀ ਹੈ। ਬਹੁਤ ਵਾਰ ਇਹ ਨਾ ਹੋਏ ਵੀ ਇਹ ਜਸਟ ਇੱਕ ਮੀਡੀਆ ਇਵੈਂਟ ਦੇ ਤੌਰ ਦੇ ਉੱਤੇ ਹੀ ਬਣ ਜਾਏ, ਇਸ ਨੂੰ ਮਜ਼ਬੂਤ ਕਰਨ ਦੇ ਲਈ ਸੱਚਮੁੱਚ ਇਸ ਦੇ ਵਿੱਚ ਰਿਪਰੈਜ਼ੈਂਟੇਟਿਵ ਕਰੈਕਟਰ, ਸਭ ਨੂੰ ਨਾਲ ਜੁਆਇਨ ਕਰਨ ਦੀ ਲਾਈਨ ਔਰ ਸੋਲਿਡ ਲੌਬੀ ਜਿਹੜੀ ਕਿ ਜਿਵੇਂ ਡਾਕਟਰ ਚੀਮਾ ਨੇ ਯਾਦ ਦਹਾਨੀ ਕਰਵਾਈ ਸੀ ਕਿ ਜੇ ਕੱਲ ਨੂੰ ਸਟੇਟ ਡਿਪਾਰਟਮੈਂਟ ਅਮਰੀਕਾ ਜਾਂ ਕੋਈ UN ਏਜੰਸੀ ਕਹੇ ਸਿੱਖਾਂ ਨੂੰ ਕਿ ਲਿਆਓ ਜੀ ਤੁਹਾਡਾ ਕੇਸ ਅਸੀਂ ਕੰਸੀਡਰ ਕਰਦੇ ਹਾਂ ਤੇ ਸਾਡੀ ਤਿਆਰੀ ਹੋਣੀ ਚਾਹੀਦੀ ਹੈ ਵੀ ਇਹ ਨਾ ਹੋਏ ਵੀ ਅਸੀਂ ਜਿਹੜਾ ਉਸ ਕਿਸਮ ਦੇ ਵੇੜੇ ਜਿਹੜਾ ਉਹ ਸਾਡੇ ਕੋਲ ਕੁਝ ਵੀ ਨਾ ਹੋਏ ਕਹਿਣ। ਸੋ ਸਰ JS ਗਰੇਵਾਲ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅੱਜ ਕੱਲ ਬੇਸ਼ੱਕ ਵਾਪਰ ਤਾਂ ਦੁਨੀਆ 'ਚ ਕਈ ਕੁਛ ਹੀ ਰਿਹਾ ਹੁੰਦਾ, ਇੱਕੋ ਵੇਲੇ ਅਫਗਾਨਿਸਤਾਨ 'ਚ ਇੱਕ ਹੋਰ ਅਰਥਕੁਏਕ 19 ਇੰਟੈਂਸਿਟੀ ਦਾ ਆਇਆ, ਜਿਹੜੇ ਪਹਿਲੇ ਮਾੜੇ ਮੋਟੇ ਘਰ ਬਚੇ ਸੀ ਉਹ ਵੀ ਤਬਾਹ ਹੋਏ, ਲੇਕਿਨ ਇਹ ਸਭ ਖਬਰਾਂ ਪਿੱਛੇ ਜਾ ਚੁੱਕੀਆਂ ਨੇ ਔਰ ਪਿਛਲੇ ਸੈਚਰਡੇ ਤੋਂ ਜਿਹੜਾ ਸਾਊਥ ਇਜ਼ਰਾਈਲ ਦੇ ਵਿੱਚ ਹਮਾਸ ਦਾ ਅਟੈਕ ਤਿੰਨੋਂ ਹੀ ਲੈਵਲ ਦੇ ਉੱਤੇ, ਅਸਮਾਨ 'ਚੋਂ ਵੀ ਰਾਕਟਸ ਦੇ ਨਾਲ 5000 ਦੇ ਕਰੀਬ ਔਰ ਉਹਨਾਂ ਦੇ ਪੈਰਾਸ਼ੂਟ ਨਾਲ ਔਰ ਜਿਹੜੀਆਂ ਬੋਟਸ ਦੇ ਨਾਲ ਔਰ ਬੁਲਡੋਜ਼ਰ ਨਾਲ ਨਿਕਲ ਕੇ ਔਰ ਹਾਲਾਂ ਇਜ਼ਰਾਈਲ ਵੱਲੋਂ ਦਾਅਵਾ ਕੀਤਾ ਗਿਆ ਕਿ ਵੀ ਉਹ ਸਾਰੇ ਨੂੰ ਖਾਲੀ ਕਰਵਾ ਲਿਆ ਗਿਆ ਔਰ ਉਹਨੂੰ ਨਿਊਟਰਲਾਈਜ਼ ਕਰ ਦਿੱਤਾ ਹੈ ਥ੍ਰੈਟ ਨੂੰ, ਪਰ ਉਹਨਾਂ ਦਾ ਹਮਾਸ ਦਾ ਇਹ ਦਾਅਵਾ ਹੈ ਕਿ ਅਜੇ ਵੀ ਕੁਝ ਹਿੱਸੇ ਦੇ ਵਿੱਚ ਲੜਾਈ ਉੱਥੇ ਚੱਲ ਰਹੀ ਹੈ ਔਰ ਇਹ ਪਹਿਲੀ ਵਾਰ ਹੈ ਸ਼ਾਇਦ ਇਹਨੇ 50 ਸਾਲ ਬਾਅਦ
ਕਿ ਇਹ ਸਾਰਾ ਇੱਕ ਹਫ਼ਤੇ ਦੀ ਜਿਹੜੀ ਇਹ ਲੜਾਈ ਹੈ ਇਜ਼ਰਾਈਲ ਦੀ ਹਦੂਦ ਦੇ ਵਿੱਚ ਆ ਕੇ ਲੜੀ ਗਈ ਔਰ 1500 ਦੇ ਕਰੀਬ ਜਿਹੜੇ ਨੇ 1000 ਤੋਂ ਜ਼ਿਆਦਾ ਜਿਹੜੇ ਇਜ਼ਰਾਈਲੀ ਮਾਰੇ ਗਏ, 150 ਦੇ ਕਰੀਬ ਕਿਡਨੈਪਡ ਨੇ। ਲੇਕਿਨ ਹੁਣ ਇਹਨਾਂ ਪਿਛਲੇ 6 ਦਿਨਾਂ ਤੋਂ ਲਗਾਤਾਰਤਾ ਨਾਲ ਪੂਰੀ ਬੰਬਾਰਡਮੈਂਟ ਗਾਜ਼ਾ ਦੇ ਉੱਤੇ ਹੋ ਰਹੀ ਹੈ ਔਰ ਮੈਂ ਲੇਟੈਸਟ ਜਿਹੜੀ UN ਦੀ ਰਿਪੋਰਟ ਦੇਖਦਾ ਕਿ 1500 ਤੋਂ ਜ਼ਿਆਦਾ ਲੋਕ ਗਾਜ਼ਾ ਦੇ ਵਿੱਚ ਮਾਰੇ ਜਾ ਚੁੱਕੇ ਨੇ ਔਰ ਜਿਹੜੀ ਸਭ ਤੋਂ ਕਿਉਂਕਿ ਬਿਜਲੀ ਪਾਣੀ ਸਭ ਸਹੂਲਤਾਂ ਪੂਰਾ ਕੱਟ ਆਫ ਕੀਤਾ ਹੋਇਆ ਹੈ, ਨਤੀਜੇ ਦੇ ਤੌਰ ਤੇ ਈਵਨ ਯੂਨਾਈਟਿਡ ਨੇਸ਼ਨਸ ਦੀ ਸੈਕਸ਼ੂਅਲ ਐਂਡ ਰੀਪਰੋਡਕਸ਼ਨ ਹੈਲਥ ਏਜੰਸੀ ਨੇ ਕਿਹਾ ਕਿ 50,000 ਦੇ ਕਰੀਬ ਪ੍ਰੈਗਨੈਂਟ ਵਿਮਨ ਨੇ ਗਾਜ਼ਾ 'ਚ ਜਿਨ੍ਹਾਂ ਨੂੰ ਨਾ ਕਲੀਨ ਵਾਟਰ ਮਿਲ ਰਿਹਾ ਜਾਂ ਦੂਜਾ ਜਿਹੜੇ ਇਮੀਡੀਏਟ ਇਸ ਵੇਲੇ ਜਿਹੜੇ ਨੇ ਉਹ ਖਤਰੇ ਦੇ ਵਿੱਚ ਨੇ। ਔਰ ਇਹ ਇਸੇ ਤਰ੍ਹਾਂ ਯੂਨਾਈਟਿਡ ਸਟੇਟਸ ਦੇ ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ, ਅਸੀਂ ਕੱਲ੍ਹ ਜ਼ਿਕਰ ਕੀਤਾ ਸੀ ਵੀ ਉਹ ਜਾ ਰਹੇ ਨੇ, ਉਹ ਗਏ, ਉਹਨਾਂ ਨੇ ਜਿੱਥੇ ਆਪਣੀ ਪੂਰੀ ਹਮਾਇਤ ਦਿੱਤੀ ਹੈ ਉੱਥੇ ਉਹਨਾਂ ਨੇ ਇੱਕ ਐਡਵਾਈਸ ਵੀ ਇਜ਼ਰਾਈਲ ਨੂੰ ਦਿੱਤੀ ਹੈ ਵੀ ਤੁਸੀਂ ਡੈਮੋਕ੍ਰੇਸੀ ਹੋ ਤੇ ਡੈਮੋਕ੍ਰੇਸੀਜ਼ ਦੇ ਵਿੱਚ ਸਿਵਿਲੀਅਨ ਦੀ ਹਿਫਾਜ਼ਤ ਜਿਹੜੀ ਹੈ ਉਹ ਜ਼ਰੂਰੀ ਹੁੰਦੀ ਹੈ। ਇਸੇ ਤਰ੍ਹਾਂ ਈਵਨ ਆਇਰਲੈਂਡ ਦੇ ਪ੍ਰੈਜ਼ੀਡੈਂਟ ਨੇ ਵੀ ਅੱਜ ਬੜੀ ਸਟਰੋਂਗ ਸਟੇਟਮੈਂਟ ਦਿੱਤੀ ਹੈ ਕਿ ਠੀਕ ਹੈ ਹਮਾਸ ਨੇ ਜੋ ਅਟੈਕ ਕੀਤਾ ਇਜ਼ਰਾਈਲ ਦਾ ਆਪਣੇ ਆਪ ਨੂੰ ਡਿਫੈਂਡ ਕਰਨ ਦਾ ਹੱਕ ਹੈ, ਪਰ ਜੇ ਸਿਵਿਲੀਅਨ ਪੋਪੂਲੇਸ਼ਨ ਨੂੰ ਜਿਹੜਾ ਨਿਸ਼ਾਨਾ ਬਣਾਇਆ ਜਾਂਦਾ ਹੈ ਤੇ ਇਜ਼ਰਾਈਲ ਜਿਹੜਾ ਹੈ ਉਹ ਇੰਟਰਨੈਸ਼ਨਲ ਲਾਅ ਦਾ ਔਰ ਇੰਟਰਨੈਸ਼ਨਲ ਹਿਊਮੈਨਿਟੇਰੀਅਨ ਲਾਅ ਜਿਹੜੇ ਨੇ ਉਸ ਦਾ ਨੂੰ ਵਾਇਓਲੇਟ ਕਰ ਰਿਹਾ ਔਰ ਉਹਨਾਂ ਨੇ ਸਖਤੀ ਦੇ ਨਾਲ ਕਿਹਾ ਕਿ ਇਸ ਨੂੰ ਰੋਕਿਆ ਜਾਏ, ਇਸ ਨੂੰ ਬੰਦ ਕੀਤਾ ਜਾਏ। ਔਰ ਦੁਨੀਆ ਭਰ ਦੇ ਵਿੱਚ ਡੈਮੋਨਸਟ੍ਰੇਸ਼ਨ ਵੀ ਹੋ ਰਹੇ ਨੇ। ਫਰਾਂਸ ਨੇ ਫਲਸਤੀਨ ਦੇ ਹੱਕ 'ਚ ਪ੍ਰੋ ਫਲਸਤੀਨ ਡੈਮੋਨਸਟ੍ਰੇਸ਼ਨਾਂ ਦੇ ਉੱਤੇ ਪਾਬੰਦੀ ਲਾ ਦਿੱਤੀ ਕਿਉਂਕਿ ਜੇ ਤੁਸੀਂ ਫਰਾਂਸ ਦੇਖੋ, ਫਰਾਂਸ ਦੇ ਵਿੱਚ ਜੇ ਯੂਰਪ 'ਚ ਕਹਿਣਾ ਹੋਵੇ ਸਭ ਤੋਂ ਜ਼ਿਆਦਾ ਮੁਸਲਮਾਨ ਫਰਾਂਸ 'ਚ ਨੇ, 6 ਮਿਲੀਅਨ ਦੇ ਲਗਭਗ। ਬਹੁਤ ਸਾਰੇ ਮੋਰਾਕਨ ਜਾਂ ਜਿਹੜੀਆਂ ਫ੍ਰੈਂਚ ਕਾਲੋਨੀ ਸੀ ਉੱਥੋਂ ਆਏ ਹੋਏ ਨੇ ਤੇ 5 ਲੱਖ ਦੇ ਕਰੀਬ ਯਹੂਦੀ ਨੇ ਫਰਾਂਸ ਦੇ ਵਿੱਚ। ਔਰ ਪਿਛਲੇ ਇਹਨਾਂ 5-6 ਦਿਨਾਂ ਦੇ ਵਿੱਚ 300 ਤੋਂ ਜ਼ਿਆਦਾ ਘਟਨਾਵਾਂ ਜਿਨ੍ਹਾਂ ਨੂੰ ਐਂਟਾਈ ਸੈਮਿਟਿਕ ਜਿਹੜੀਆਂ ਘਟਨਾਵਾਂ ਕਿਹਾ ਜਾਂਦਾ ਹੈ ਕਿ ਯਹੂਦੀਆਂ ਦੇ ਖਿਲਾਫ ਉਹ ਹੋਈਆਂ ਨੇ। ਸੋ ਇਸ ਦੇ ਮੱਦੇਨਜ਼ਰ ਫਰਾਂਸ ਨੇ ਜਿਹੜਾ ਹੈ ਉਹ ਪਾਬੰਦੀ ਲਾ ਦਿੱਤੀ ਹੈ ਕਿ ਕੋਈ ਵੀ ਫਲਸਤੀਨੀਆਂ ਦੇ ਹੱਕ 'ਚ ਡੈਮੋਨਸਟ੍ਰੇਸ਼ਨ ਨਹੀਂ ਹੋ ਸਕਦਾ ਕਿਉਂਕਿ ਉਹਨਾਂ ਨੂੰ ਡਰ ਹੈ ਕਿ ਵੀ ਇਹ ਦੋਵੇਂ ਗਰੁੱਪ ਆਮੋ ਸਾਹਮਣੇ ਹੋ ਕੇ ਹੋਰ ਵਾਇਲੈਂਸ ਨਾ ਹੋਏ। ਜਰਮਨ ਦੇ ਵਿੱਚ ਵੀ ਐਵੇਂ ਹੀ ਹੋਇਆ, ਫਲਸਤੀਨ ਪੱਖੀ ਇੱਕ ਪ੍ਰੋਟੈਸਟ ਨੂੰ ਪੁਲਿਸ ਨੇ ਜ਼ਬਰਦਸਤੀ ਜਿਹੜਾ ਉਹ ਖਿੰਡਾ ਦਿੱਤਾ, ਗ੍ਰਿਫਤਾਰੀਆਂ ਕੀਤੀਆਂ। ਔਰ ਇਜ਼ਰਾਈਲ ਨੇ ਸਪਸ਼ਟਤਾ ਦੇ ਨਾਲ ਕਿਹਾ ਕਿ ਵੀ ਅਸੀਂ ਗਾਜ਼ਾ ਦਾ ਜਿਹੜਾ ਇਹ ਘੇਰਾਬੰਦੀ ਹੈ ਔਰ ਜੋ ਬਿਲਕੁਲ ਬਲੌਕੇਡ ਕੀਤਾ ਹੈ ਉਦੋਂ ਤੱਕ ਨਹੀਂ ਜਿਹੜਾ ਹੈ ਉਹ ਖਤਮ ਕਰਾਂਗੇ ਜਦੋਂ ਤੱਕ ਸਾਰੇ ਦੇ ਸਾਰੇ ਜਿਹੜੇ ਅਗਵਾ ਕੀਤੇ ਹੋਏ ਨੇ 150 ਦੇ ਕਰੀਬ ਔਰ ਜਿਹੜੇ ਅਗਵਾ ਨੇ ਉਹ ਸਾਰੇ ਇਜ਼ਰਾਈਲੀ ਸ਼ਹਿਰੀ ਨਹੀਂ ਨੇ, ਅਮਰੀਕਾ ਦੇ ਨੇ, ਯੂਰਪ ਦੇ ਬਹੁਤ ਸਾਰੇ ਮੁਲਕਾਂ ਦੇ ਨੇ। ਔਰ ਹੁਣ ਈਵਨ ਜਿਹੜੇ ਅਮਰੀਕਾ ਦੇ ਸੈਕਟਰੀ ਆਫ ਡਿਫੈਂਸ ਨੇ ਉਹ ਵੀ ਉਧਰ ਨੂੰ ਜਾ ਰਹੇ ਨੇ, ਔਨ ਦੇਅਰ ਵੇ ਨੇ। ਔਰ ਇਸ ਸਾਰੇ ਦੇ ਨਾਲ ਜਿਹੜਾ ਖਾਸ ਤੌਰ ਤੇ ਭਾਰਤ ਦੀ ਪੋਜੀਸ਼ਨ ਹੈ ਉਹ ਹੁਣ 2 ਦਿਨ ਤਾਂ ਉਹ ਪਿਛਲੇ ਲਗਾਤਾਰਤਾ ਨਾਲ ਜੀ ਅਸੀਂ ਖੜੇ ਹਾਂ, ਅਸੀਂ ਹਮਾਸ, ਹੁਣ ਉਹਨਾਂ ਨੇ ਵੀ 2 ਨੇਸ਼ਨ ਥਿਊਰੀ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਹੈ। ਉਹਨਾਂ ਨੇ ਕਿਹਾ ਜੀ ਕਿ ਇੰਡੀਆ ਟਰਮਸ ਹਮਾਸ ਅਸੌਲਟ ਔਨ ਇਜ਼ਰਾਈਲਸ ਟੈਰਰ ਅਟੈਕ ਬਟ ਪੁਸ਼ਿਜ਼ ਫਾਰ ਟਾਕਸ ਐਂਡ 2 state solution ਕਿ ਜੋ ਅਸੀਂ ਗੱਲ ਕਰ ਰਹੇ ਸੀ ਵੀ ਅਲਟੀਮੇਟ ਸੋਲੂਸ਼ਨ ਤਾਂ ਇਹੀ ਹੈ ਕਿ ਵੀ 2 ਉਹਦੇ ਸੂਬੇ ਹੋਣ। ਔਰ ਨਾਲ ਦੀ ਨਾਲ ਈਵਨ ਦਾ ਹਿੰਦੂ ਦੀ ਖਬਰ ਹੈ, ਇੰਡੀਆ ਰੀਟਰੇਟਸ ਕਾਲ ਫਾਰ ਸੋਵਰਨ ਇੰਡੀਪੈਂਡੈਂਟ ਵਾਇਬਲ ਸਟੇਟ ਆਫ ਫਲਸਤੀਨ। ਹੁਣ ਉਹਨਾਂ ਨੂੰ ਆਇਆ ਕਿਉਂਕਿ ਇਸ ਵੇਲੇ ਜਿਹੜੀ ਪੋਲਰਾਈਜੇਸ਼ਨ ਹੋ ਰਹੀ ਹੈ ਇਜ਼ਰਾਈਲ ਦੇ ਵਿੱਚ ਭਾਰਤੀ ਕਿੰਨੇ ਕੁ ਨੌਕਰੀ ਕਰਦੇ ਨੇ, 200-300 ਬੰਦਾ ਜਿਹੜਾ ਸੋ ਕਾਲਡ ਆਪਰੇਸ਼ਨ ਅਜੇ ਦੇ ਥੱਲੇ ਜਹਾਜ਼ 'ਚ ਲੈ ਆਏ ਨੇ ਔਰ 10 ਮਿਲੀਅਨ ਦੇ ਲਗਭਗ ਭਾਰਤੀ ਜਿਹੜੇ ਨੇ, ਮੈਂ ਕਿਤੇ ਫਿਗਰ ਦੇਖ ਰਿਹਾ ਸੀ, ਮੁਸਲਮਾਨ ਮੁਲਕਾਂ ਦੇ ਵਿੱਚ ਜਿਹੜੇ ਨੇ ਉਹ ਇੰਪਲੋਇਮੈਂਟ ਲਈ ਗਏ ਹੋਏ ਨੇ, ਦੁਬਈ ਤੋਂ ਲੈ ਕੇ ਸਾਊਦੀ ਅਰੇਬੀਆ ਤੱਕ। ਔਰ ਭਾਰਤੀ ਫੋਰਨ ਐਕਸਚੇਂਜ ਦਾ ਇੱਕ ਵੱਡਾ ਹਿੱਸਾ ਜਿਹੜਾ ਹੈ ਉਹ ਉਸ ਚੋਂ ਆਉਂਦਾ। ਸੋ ਜੇ ਹੁਣ ਇਹ ਬਿਲਕੁਲ ਉਹਨਾਂ ਨੇ ਬਾਅਦ 'ਚ ਰਿਅਲਾਈਜ਼ ਕੀਤਾ ਵੀ ਜਿਵੇਂ ਅਸੀਂ ਇੱਕ ਪੱਖੀ ਜਿਹੜੀ ਲਾਈਨ ਲਈ ਹੈ ਉਸ ਦਾ ਤਾਂ ਨਤੀਜਾ ਇਹ ਹੋਏਗਾ ਕਿ ਵੀ ਦੂਸਰੇ ਪਾਸੇ ਉਹ ਮਾਰ ਕੇ ਬਾਹਰ ਕੱਢਣਗੇ ਵੀ ਨਿਕਲੋ ਇੱਥੋਂ, ਇਹ ਵੀ ਤੁਸੀਂ ਖਾਂਦੇ ਇੱਥੋਂ ਦਾ ਉਹ ਤੇ ਗੁਣ ਉਹਨਾਂ ਦੇ ਗਾਰ ਹੈ। ਸੋ ਇਹ ਹੁਣ ਉਹਨਾਂ ਨੂੰ ਵੀ ਲੱਗਾ ਵੀ ਇਹ ਬੈਲੈਂਸਿੰਗ ਐਕਟ ਜਿਹੜਾ ਹੈ ਇਹ ਕੀਤਾ ਜਾਏ। ਔਰ ਲੇਕਿਨ ਇਹਦੀ ਹਾਲ ਦੀ ਘੜੀ ਤਾਂ ਠੀਕ ਹੈ, ਈਰਾਨ ਔਰ ਦੂਸਰੇ ਦੇ ਖਿਲਾਫ ਕੋਈ ਇਸ ਕਿਸਮ ਦਾ ਨਹੀਂ ਹੈ। ਈਰਾਨ ਦੇ
ਮੁਖੀ ਔਰ ਸਾਊਦੀ ਅਰੇਬੀਆ ਨੇ ਵੀ ਆਪਸ ਦੇ ਵਿੱਚ ਗੱਲਬਾਤ ਕੀਤੀ ਹੈ। ਪਰ ਇਸ ਮੌਕੇ ਦਾ ਫਾਇਦਾ ਉਠਾ ਕੇ ਇੱਕ ਪਾਸੇ ਟਰਕੀ ਜਿਹੜਾ ਉਹ ਸੀਰੀਆ ਔਰ ਇਰਾਕ ਦੇ ਉੱਤੇ ਬਾਰੀ ਕਰ ਰਿਹਾ ਕਿ ਜੀ ਕੁਰਦਾਂ ਨੂੰ ਅਸੀਂ ਕੁਰਦ ਲੜਾਕਿਆਂ ਨੂੰ ਨਿਊਟਰਲਾਈਜ਼ ਕਰਨਾ ਹੈ। ਦੂਸਰੇ ਪਾਸੇ ਸੀਰੀਆ ਨੇ ਕਿਹਾ ਕਿ ਇਜ਼ਰਾਈਲੀ ਜਿਹੜੀਆਂ 에ਅਰ ਸਟ੍ਰਾਈਕਸ ਨੇ ਡਮਸਕਸ ਔਰ ਅਲੈਪੋ ਜਿਹੜੇ ਉਹਨਾਂ ਦੇ 에ਅਰਪੋਰਟ ਨੇ ਉਹਨਾਂ ਦੇ ਰਨਵੇਜ਼ ਨੂੰ ਡੈਮੇਜ ਕੀਤਾ। ਸੋ ਇਹਦਾ ਮਤਲਬ ਇਹ ਹੈ ਕਿ ਵੀ ਜਿਹੜੇ ਇਜ਼ਰਾਈਲ ਦੇ ਹਮਲੇ ਨੇ ਉਹ ਲਬਨਾਨ ਤੇ ਵੀ ਔਰ ਸੀਰੀਆ 'ਚ ਵੀ ਜੇ 2 에ਅਰਪੋਰਟਸ ਦੇ ਡਮਸਕਸ ਔਰ ਅਲੈਪੋ ਦੇ ਜਿਹੜੇ ਉਹਨਾਂ ਦੇ ਰਨਵੇ ਡਿਸਟਰੋਏ ਹੋਏ ਨੇ ਤਾਂ ਉਹ ਉਧਰ ਨੂੰ ਵੀ ਤੁਰੇ ਹੋਏ ਨੇ। ਹੁਣ ਇਸ ਸਾਰੇ ਦਾ ਇੱਕ ਤਾਂ ਹਿਊਮੈਨਿਟੇਰੀਅਨ ਐਸਪੈਕਟ ਹੈ ਜਿਹੜਾ ਸਾਰੇ ਪਾਸੇ ਡਿਸਕਸ ਹੋ ਰਿਹਾ ਹੈ। ਦੂਸਰਾ ਇਹ ਹੈ ਕਿ ਭਾਈ ਕੀ ਪੀਸ ਸਟੇਬਿਲਿਟੀ ਕੀ ਹੈ। ਥਰਡ, ਕਿਡਨੈਪ ਜਿਹੜੇ ਕੀਤੇ ਬੰਦੇ ਨੇ ਉਹਨਾਂ ਦੀ ਸੇਫਟੀ ਸਿਕਿਉਰਿਟੀ ਕਿ ਭਾਈ ਉਹਦੇ ਲਈ ਜਿਹੜਾ ਉਹ ਹਮਾਸ ਕਿੱਥੋਂ ਤੱਕ ਜਾਏਗਾ, ਕਿਉਂਕਿ ਇਹ ਕੋਈ ਨਵੀਂ ਗੱਲ ਨਹੀਂ ਹੈ। ਪਹਿਲਾਂ ਵੀ ਹਮਾਸ ਨੇ ਜਦੋਂ ਇਹਨਾਂ ਦੇ ਕੁਝ ਪ੍ਰਿਜ਼ਨਰ ਲਏ ਸੀ ਔਰ ਐਕਸਚੇਂਜ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਵੀ ਹਜ਼ਾਰਾਂ ਫਲਸਤੀਨੀ ਜਿਹੜੇ ਨੇ ਉਹ ਇਜ਼ਰਾਈਲ ਦੀਆਂ ਜੇਲ੍ਹਾਂ 'ਚ ਨੇ। ਸੋ ਉੱਥੇ ਇੱਕ ਕਾਮਨ ਪਾਰਟ ਜਿਹਾ ਬਣਿਆ ਹੋਇਆ ਕਿ ਵੀ ਤੁਸੀਂ ਉਹਨਾਂ ਦੇ ਵੀ ਚੱਕ ਲੈਂਦੇ ਹੋ, ਫਿਰ ਉਹ ਕਹਿੰਦੇ ਹੋ ਜੀ ਅਸੀਂ ਤਾਂ ਇਧਰਲੇ ਛੱਡ ਦਿੰਦੇ ਆ, ਤੁਸੀਂ ਸਾਡੇ ਪ੍ਰਿਜ਼ਨਰ ਛੱਡੋ। ਔਰ ਈਵਨ ਈਰਾਨ ਅਮਰੀਕਾ ਡੀਲ ਵੀ ਜਿਹੜੀ ਅਜੇ ਕੁਝ ਦਿਨ ਪਹਿਲਾਂ ਹੀ ਹੋਈ ਕਿ ਉਹਨਾਂ ਨੇ 6 ਜਿਹੜੇ ਅਮਰੀਕੀ ਫੜੇ ਹੋਏ ਸੀ ਕਿੰਨੇ ਸਾਲਾਂ ਤੋਂ, 4-5 ਸਾਲ ਤੋਂ, ਉਹ ਈਰਾਨ ਨੇ ਛੱਡੇ ਤੇ ਇਹਨਾਂ ਨੇ ਅਮਰੀਕਾ ਨੇ $6 ਬਿਲੀਅਨ ਈਰਾਨ ਦਾ ਜਿਹੜਾ ਪੈਸਾ ਫਰੀਜ਼ ਕੀਤਾ ਹੋਇਆ ਸੀ ਉਹ ਰਿਲੀਜ਼ ਕੀਤਾ। ਕਤਰ ਦੋਹਾ ਨੇ ਰੋਲ ਪਲੇ ਕੀਤਾ। ਹੁਣ ਵੀ ਕਤਰ ਔਰ ਇਹ ਜਿਹੜਾ ਟਰਕੀ ਹੈ ਸ਼ਾਇਦ ਕੋਈ ਨਾ ਕੋਈ ਮੀਡੀਏਸ਼ਨ ਕਰ ਸਕਣ। ਪਰ ਇਸ ਸਭ ਤੋਂ ਵੀ ਵੱਧ ਕੇ ਜਿਹੜਾ ਇੱਕ ਵੱਡਾ ਫਿਕਰ ਹੁਣ ਹਰ ਇੱਕ ਨੂੰ ਫੌਜੀ ਐਂਗਲ ਤੋਂ ਜਾਂ ਆਰਮੀ ਐਂਗਲ ਤੋਂ ਪਿਆ ਹੈ, ਉਹ ਇਹ ਹੈ ਕਿ ਵੀ ਇਜ਼ਰਾਈਲ ਦੀ ਤਾਕਤ ਜਿਹੜੀ ਹੈ ਇਸ ਕਦਰ ਸੀ, ਨਿਊਕਲੀਅਰ ਸਟੇਟ ਹੈ, ਮਿਲੀਟੈਰਲੀ ਵੀ ਗਰਾਊਂਡ ਤੇ ਜਿਵੇਂ ਅਸੀਂ ਕਿਹਾ ਸੀ ਵੀ ਉਹਨਾਂ ਦਾ ਹਰ 18 ਸਾਲ ਤੋਂ ਉੱਪਰ ਉਮਰ ਦਾ ਮੁੰਡਾ ਕੁੜੀ ਬੰਦੇ ਲਈ ਸ਼ਾਇਦ 5 ਸਾਲ ਜ਼ਰੂਰੀ ਹੈ ਮਿਲਟਰੀ ਸਰਵਿਸ, ਬੀਬੀਆਂ ਲਈ 3 ਸਾਲ ਜ਼ਰੂਰੀ ਹੈ ਜਿਹੜਾ। ਔਰ ਉਹਨਾਂ ਦੀ ਜਿਹੜੀ 6-7 ਮਿਲੀਅਨ ਦੀ ਆਬਾਦੀ ਹੈ ਉਹਨਾਂ 'ਚ ਹਰ ਐਡਲਟ ਸੋਲਜਰ ਹੈ। ਹਥਿਆਰ ਵੀ ਉਹਨਾਂ ਕੋਲ, ਉਹ ਤਾਂ ਚੌਥਾ ਪੰਜਵਾਂ ਦੁਨੀਆ ਦਾ ਮੁਲਕ ਹੈ ਜਿਹੜਾ ਹਥਿਆਰ ਵੇਚਦਾ ਹੈ ਕਿਉਂਕਿ ਹਥਿਆਰ ਬਣਾਉਂਦੇ ਨੇ। ਇੰਡੀਆ ਵੀ $5-6 ਬਿਲੀਅਨ ਦੀ ਹੁਣ ਇੰਡੀਆ ਦੇ ਨਾਲ ਉਹਨਾਂ ਦੀ ਹਥਿਆਰਾਂ ਦੀ ਡੀਲ ਹੈ। ਟੈਕਨੋਲੋਜੀ 'ਚੋਂ ਇਸ ਲੈਵਲ ਤੇ ਨੇ ਜਦੋਂ ਅਸੀਂ ਪੈਗਾਸਸ ਸਪਾਈ ਮਾਲਵੇਅਰ ਦੀ ਗੱਲ ਕਰਦੇ ਹਾਂ ਕਿ ਤੁਸੀਂ ਜਿੱਥੇ ਮਰਜ਼ੀ ਜਿਹਦੇ ਮਰਜ਼ੀ ਕੰਪਿਊਟਰ 'ਚ ਪਾ ਦਿਓ, ਕੈਮਰਾ ਔਨ ਕਰ ਦਿਓ ਜਾਂ ਹੁਣ ਦੇਖਿਆ ਇਹ ਜਾ ਰਿਹਾ ਵੀ ਇਸ ਲੈਵਲ ਦੀ ਟੈਕਨੋਲੋਜੀ ਔਰ ਅਮਰੀਕਾ ਨੇ ਜਿਹੜਾ ਉਹਨਾਂ ਨੂੰ ਜਿਹੜਾ ਆਇਰਨ ਡੋਮ ਦੇ ਰੂਪ ਦੇ ਵਿੱਚ ਡਿਫੈਂਸ ਸਿਸਟਮ ਦਿੱਤਾ ਕਿ ਜਿਹਦੇ ਥੱਲੇ ਕੋਈ ਵੀ ਰਾਕਟ ਕੋਈ ਵੀ ਮਿਸਾਈਲ ਕਿਸੇ ਪਾਸਿਓਂ ਆਈ ਉਹ ਹਵਾ 'ਚ ਹੀ ਉਹਨੂੰ ਕਾਊਂਟਰ ਕਰ ਦਿੱਤਾ ਜਾਂਦਾ ਸੀ ਕਿ ਵੀ ਇਹ ਜਿਹੜਾ ਹਮਲਾ ਹੈ ਇਸ ਨੇ ਤਾਂ ਉਹ ਸਾਰੀ ਟੈਕਨੋਲੋਜੀ ਫੇਲ ਕਰਕੇ ਰੱਖ ਦਿੱਤੀ। ਪਹਿਲੀ ਤਾਂ ਫੇਲਰ ਹੈ ਕਿ ਵੀ ਉਹਨਾਂ ਦੀ ਮੋਸਾਦ ਜਿਹਦੇ ਬਾਰੇ ਅਸੀਂ ਵੀ ਗੱਲ ਕਰਦੇ ਹਾਂ ਵੀ ਉਹ ਕਈ ਵਾਰ ਕਈ ਮਾਮਲੇ ਤਾਂ ਉਹ KGB CIA ਇਹਨਾਂ ਦੇ ਵੀ ਕੰਨ ਕੁਤਰਦੀ ਹੈ। ਲੇਕਿਨ ਇਸ ਲੈਵਲ ਦੀ ਤਿਆਰੀ ਦੇ ਨਾਲ ਜਿੱਥੇ 5000 ਰਾਕਟ ਇੱਕੋ ਵੇਲੇ ਦਾਗੇ ਗਏ ਔਰ ਉਹਨਾਂ ਨੇ 에ਅਰ ਵਾਟਰ ਔਰ ਗਰਾਊਂਡ ਤਿੰਨਾਂ ਨੂੰ ਹੀ ਜਿਹੜਾ ਉਹ ਉਲੰਘ ਕੇ ਅਟੈਕ ਕੀਤਾ ਔਰ ਇਸ ਲੈਵਲ ਦਾ ਇਹ ਬਹੁਤ ਵੱਡੀ ਉਹਨਾਂ ਦੀ ਮਿਲਟਰੀ ਫੇਲਿਅਰ ਤਾਂ ਹੈ ਹੀ ਹੈ। ਪਰ ਦੂਸਰੇ ਮੁਲਕਾਂ ਨੂੰ ਜਿਵੇਂ ਭਾਰਤ ਹੈ ਜਿਹੜਾ ਦਾ ਤਾਂ ਉਹੀ ਉੱਥੇ ਤੁਰੇ ਜਾਂਦੇ ਕੋਈ ਗੱਟ ਪੜਾਕਾ ਹੁੰਦਾ ਸੀ ਉਹ ਮਾਰਿਆ ਤੁਸੀਂ ਜ਼ਮੀਨ ਤੇ ਕਰ ਦਿਓ ਤਾਂ ਉੱਥੇ ਉਹ ਸਾਰੇ ਜਿਹੜੇ ਨੇ ਉਹ ਭੱਜਣ ਨੱਸਣ ਲੱਗ ਜਾਂਦੇ ਨੇ। ਉੱਥੇ ਕਿਹੜੀ ਚੀਜ਼ ਅਸੀਂ ਦੇਖਦੇ ਹੀ ਹਾਂ ਹਰ ਟ੍ਰੈਜਡੀ ਦੇ ਵੇਲੇ। COVID-19 ਦੇ ਚੱਲਦੇ 43 ਲੱਖ ਬੰਦਾ ਮਰ ਗਿਆ, ਨਾ ਆਕਸੀਜਨ ਹਸਪਤਾਲਾਂ 'ਚ, ਨਾ ਕੋਈ ਪ੍ਰਬੰਧ, ਨਾ ਕੋਈ ਟਰਾਂਸਪੋਰਟੇਸ਼ਨ, ਨਾ ਕੋਈ ਹੋਰ। ਇਹੀ ਹਾਲ ਆ ਜਦੋਂ ਹੁਣ ਕੁਦਰਤ ਨੇ ਕਲਾਊਡ ਬਸਟ ਹੋਏ ਹਿਮਾਚਲ ਦੇ ਵਿੱਚ, ਪੰਜਾਬ ਦੇ ਵਿੱਚ। ਜੇ ਲੋਕ ਹੀ ਇੱਕ ਦੂਜੇ ਦੀ ਮਦਦ ਤੇ ਆਏ, ਕੋਈ ਸਿਸਟਮ ਇਨ ਪਲੇਸ ਨਹੀਂ ਹੈ, ਲੈ ਦੇ ਕੇ ਫੌਜ ਨੂੰ ਸੱਦ ਲੈਂਦੇ ਨੇ, ਉਹਨਾਂ ਦਾ ਵੀ ਉਨਾ ਕੁ ਲਿਮਿਟਡ ਜਿਹਾ ਪਾਰਟ ਹੈ। ਫੌਜ ਤਾਂ ਸਿੱਕਮ ਦੇ ਵਿੱਚ ਜਿੱਥੇ ਜਿਹੜਾ ਉਹ ਡੈਮ ਟੁੱਟਿਆ ਕਿੰਨੇ ਫੌਜੀ ਰੁੜ ਗਏ, ਉਹ ਤਾਂ ਆਪਣੇ ਆਪ ਦੇ ਵਿੱਚ ਆਪਣੇ ਆਪ ਨੂੰ ਡਿਫੈਂਡ ਕਰਨ ਵਾਲੇ ਨਹੀਂ ਨੇ। ਹੁਣ ਜਿਹੜੀ ਗੱਲ ਭਾਰਤ ਦੇ ਨੈਸ਼ਨਲ ਸਿਕਿਉਰਿਟੀ ਗਾਰਡ ਨੇ, ਹੁਣ ਇਹ ਨੈਸ਼ਨਲ ਸਿਕਿਉਰਿਟੀ ਗਾਰਡ ਇਹਨਾਂ ਦੀ ਇੱਕ ਵੱਡੀ ਫੋਰਸ ਹੈ ਜਿਹਨੂੰ ਉਹਨਾਂ ਨੇ ਅਰਬਨ ਐਂਟੀ ਟੈਰਰ ਫੋਰਸ ਕਿ ਵੀ ਜੇ ਸ਼ਹਿਰਾਂ ਦੇ ਵਿੱਚ ਟੈਰਰਿਜ਼ਮ ਅਟੈਕ ਔਰ ਇਸ ਨੂੰ ਕਾਫੀ ਸਪੋਰਟ ਮਿਲੀ ਜਾਂ ਇਹਦੇ ਲਈ ਕਾਫੀ ਫੰਡ ਰੱਖਿਆ ਗਿਆ। ਜਦੋਂ ਮੁੰਬਈ ਦੇ ਵਿੱਚ ਦਹਿਸ਼ਤਗਰਦ ਹਮਲਾ ਹੋਇਆ ਕਿ ਕਿਵੇਂ ਰੇਲਵੇ ਸਟੇਸ਼ਨ ਤੇ ਵੀ ਹੋ ਗਿਆ, ਫਲਾਣੇ ਬਾਜ਼ਾਰ 'ਚ ਵੀ ਹੋ ਗਿਆ, ਉਹਨਾਂ ਦੀ ਫਾਈਨੈਂਸ਼ੀਅਲ ਐਕਸਚੇਂਜ ਦੇ ਬਾਹਰ ਵੀ ਹੋ ਗਿਆ, 7-8 ਥਾਵਾਂ ਤੇ 6-7 ਬੰਦਿਆਂ ਨੇ ਜਿਹੜਾ
ਉਹ ਸਾਰੀ ਬੰਬੇ ਨੂੰ ਥੱਲੇ ਸੁੱਟ ਲਿਆ ਔਰ ਇਹਨਾਂ ਦੇ ਕੋਲ ਕੋਈ ਜਿਹੜਾ ਹੈ ਉਹ ਉਹਨੂੰ ਕਾਊਂਟਰ ਕਰਨ ਦੇ ਲਈ ਨਹੀਂ ਸੀ। ਉਦੋਂ ਉਹਨਾਂ ਨੂੰ ਇਹ ਹੋਇਆ ਕਿ ਜੀ ਫੌਜ ਆਪਣੀ ਥਾਂ, ਪੁਲਿਸ ਆਪਣੀ ਥਾਂ, ਕਿ ਵੀ ਇਹ ਜਿਹੜਾ ਅਰਬਨ ਟੈਰਰਿਜ਼ਮ ਹੈ ਇਹਨੂੰ ਕੰਟਰੋਲ ਕਰਨ ਦੇ ਲਈ ਜਿਹੜਾ ਕੁਝ ਕਰਨ ਦੀ ਲੋੜ ਹੈ। ਸੋ ਇਹ ਜਿਹੜੀ ਉਹਨਾਂ ਦੀ NSG ਹੈ, ਜਿਸ ਨੂੰ ਨੈਸ਼ਨਲ ਸਿਕਿਉਰਿਟੀ ਗਾਰਡ ਕਹਿੰਦੇ ਨੇ, ਉਹਨਾਂ ਦਾ ਜਿਹੜਾ ਇਸ ਵੇਲੇ ਮੇਨ ਡਾਇਰੈਕਟਰ ਜਨਰਲ ਹੈ ਉਹ ਮਿਸਟਰ ਗਣਪਤੀ ਹੈ, MA ਗਣਪਤੀ। ਔਰ ਇਹ MA ਗਣਪਤੀ ਔਰ ਇਹਨਾਂ ਨੇ ਇੱਕ ਜਿਹੜੀ ਹੈ ਡਿਸਕਸ਼ਨ ਸੈਸ਼ਨ ਰੱਖਿਆ ਹੋਇਆ ਸੀ, ਜਿਸ ਦਾ ਕਾਊਂਟਰ ਟੈਰਰਿਜ਼ਮ ਸੈਮੀਨਾਰ, ਜਿਸ ਦੇ ਵਿੱਚ ਉਹਨਾਂ ਦੇ ਇਹਦਾ ਟੌਪਿਕ ਹੀ ਇਹ ਸੀ ਕਿ ਵੀ ਕਾਊਂਟਰ ਟੈਰਰਿਜ਼ਮ ਸੈਮੀਨਾਰ ਵਿਦ ਸਟੇਟ ਸਪੈਸ਼ਲ ਫੋਰਸਿਸ। ਔਰ ਇਹ ਕਿਉਂਕਿ ਜਦੋਂ ਉਹਨਾਂ ਨੇ NSG ਦਾ ਨੂੰ ਸ਼ੁਰੂ ਕੀਤਾ, ਰੇਜ਼ਿੰਗ ਡੇ ਕਹਿੰਦੇ ਨੇ ਸੈਰੇਮਨੀ ਸੈਲੀਬ੍ਰੇਸ਼ਨ, ਉਸ ਦੇ ਵਿੱਚ ਇਹ ਨੇ ਐਡਰੈਸ ਕੀਤਾ। ਔਰ ਇਹਦੇ 'ਚ ਈਵਨ ਇਜ਼ਰਾਈਲੀ ਡਿਫੈਂਸ ਫੋਰਸ ਦੇ ਇੱਕ ਆਫੀਸ਼ੀਅਲ ਨੇ ਵੀ ਬੋਲਣਾ ਸੀ, ਜਿਹਦਾ ਟੌਪਿਕ ਸੀ ਡਰੋਨਸ ਐਂਡ ਅਨਮੈਨਡ ਏਰੀਅਲ ਸਿਸਟਮ ਇਨ ਰੂਰਲ ਐਂਡ ਅਰਬਨ ਸਿਨੇਰੀਓਜ਼। ਰੂਰਲ ਔਰ ਅਰਬਨ ਦੇ ਵਿੱਚ ਕਿਉਂਕਿ 5000 ਰਾਕਟ ਅਟੈਕਸ ਔਰ ਡਰੋਨ ਹਮਲੇ ਵੀ, ਬਹੁਤ ਸਾਰੇ ਡਰੋਨ ਵੀ ਉਹਨਾਂ ਨੇ ਇਸਤੇਮਾਲ ਕੀਤੇ ਜਿਹੜੇ ਉੱਤੇ ਅੱਜ ਕੱਲ੍ਹ ਆਮ ਵਾਂਗ ਹੋ ਗਏ ਨੇ। ਔਰ ਈਵਨ ਉਹਦੇ 'ਤੇ ਤੁਸੀਂ ਜਿਹੜੇ ਐਕਸਪਲੋਸਿਵ ਨੇ ਉਹ ਵੀ ਟਰਾਂਸਪੋਰਟ ਕਰਦੇ ਹੋ, ਜਿਵੇਂ ਇੱਥੇ ਉਹ ਬੱਚੇ ਜਹਾਜ਼ ਘੁਮਾਉਂਦੇ ਹੁੰਦੇ ਸੀ, ਡਰੋਨ ਇਸ ਕਿਸਮ ਦਾ ਬਣ ਗਿਆ। ਜਾਂ ਇੱਥੇ ਕ੍ਰੌਪਸ ਵਗੈਰਾ ਸਪਰੇ ਵਗੈਰਾ ਕਰਨ ਲਈ ਇਸਤੇਮਾਲ ਕੀਤੇ ਜਾਂਦੇ ਨੇ। ਸੋ ਇਹ ਜਿਹੜਾ ਇਸ ਸਾਰੇ ਨੂੰ ਕਿ ਭਾਈ ਜੇ ਅਰਬਨ ਟੈਰਰਿਜ਼ਮ ਦੇ ਲਈ ਇਹ ਇਸਤੇਮਾਲ ਹੋਏ ਕਿਵੇਂ ਕਰਨਾ। ਸੋ ਇਸ ਇਜ਼ਰਾਈਲੀ ਨੇ ਬੋਲਣਾ ਸੀ ਇਸ ਦੇ ਉੱਤੇ, ਲੇਕਿਨ ਉਹਨੇ ਹੀ ਕੈਂਸਲਡ ਹਿਜ਼ ਪ੍ਰੈਜੈਂਟੇਸ਼ਨ ਐਜ਼ ਹੀ ਰਿਟਰਨ ਟੂ ਇਜ਼ਰਾਈਲ ਫੋਲੋਇੰਗ ਦਾ ਟੈਰਰ ਅਟੈਕ ਬਾਈ ਹਮਾਸ। ਔਰ ਉਹ ਸਾਰੇ ਦੀ ਗੱਲ ਹੁਣ ਜਿਹੜੀ ਗੱਲ ਇਹਨੇ ਮਿਸਟਰ ਗਣਪਤੀ ਨੇ ਇਸ ਦੇ ਵਿੱਚ ਕਹੀ, ਔਰ ਜਿਹੜੀ ਇਹ ਨਿਊਜ਼ ਦਾ ਦੀ ਹੈਡਲਾਈਨ ਹੈ, ਇੰਡੀਆ ਸ਼ੁੱਡ ਲਰਨ ਲੈਸਨਸ ਫਰੋਮ ਅਨਪ੍ਰੈਸੀਡੈਂਟਡ ਅਟੈਕ ਔਨ ਇਜ਼ਰਾਈਲ ਸੇਜ਼ NSG ਚੀਫ। ਹੁਣ ਜੋ ਇਹਨਾਂ ਦੇ ਬਾਰਡਰਸ ਤੇ ਚੱਲ ਰਿਹਾ, ਜੋ ਇਹਨਾਂ ਨੇ ਕਸ਼ਮੀਰ ਦੇ ਵਿੱਚ ਕੀਤਾ, ਹੁਣ ਆ ਪਿੱਛੇ ਜੇ 2-3 ਕਸ਼ਮੀਰੀ ਜਿਹੜੇ ਖਾੜਕੂ ਨੇ ਉਹਨਾਂ ਨੇ ਕਰਨਲ ਨੂੰ ਮਾਰਤਾ, ਮੇਜਰ ਨੂੰ ਮਾਰਤਾ, 5 ਦਿਨ ਇਹਨਾਂ ਨੂੰ ਲੱਭੇ ਹੀ ਨਹੀਂ ਹੈ ਵੀ ਕੀ ਹੈ। ਔਰ ਹਾਲਾਂ ਉਹ ਤਾਂ ਇੱਕ ਸਧਾਰਨ ਆਪਰੇਸ਼ਨ ਸੀ ਉਹਨਾਂ ਦਾ। ਇਸੇ ਤਰ੍ਹਾਂ ਜੋ ਹਾਲ ਇਸ ਵੇਲੇ ਮਨੀਪੁਰ ਦੇ ਵਿੱਚ ਬਫਰ ਜ਼ੋਨ ਜਾਂ ਦੂਜੇ ਬਣੇ ਹੋਏ ਨੇ ਨਾਰਥ ਈਸਟ ਦੇ ਵਿੱਚ, ਨਾਗੇ ਅਜੇ ਜਿਨ੍ਹਾਂ ਦੇ ਨਾਲ 22-23 ਸਾਲ ਦੀ ਨੈਗੋਸ਼ੀਏਸ਼ਨ ਕਿਸੇ ਕੰਢੇ ਨਹੀਂ ਲਾ ਰਹੇ। ਔਰ ਸਿੱਖ ਫੈਕਟਰ ਨੇ ਤਾਂ ਅਜੇ ਮਿਲੀਟੈਂਸੀ ਨੂੰ ਜਿਹੜਾ ਉਹ ਪਿੱਛੇ ਰੱਖਿਆ ਹੋਇਆ ਕਿ ਭਾਈ ਅਸੀਂ ਪੀਸਫੁਲ ਢੰਗ ਦੇ ਨਾਲ ਥਰੂ ਰੈਫਰੈਂਡਮ ਆਪਣੀ ਗੱਲ ਕਰਾਂਗੇ। ਲੇਕਿਨ ਹੁਣ ਇਹਨਾਂ ਨੂੰ ਇਹ ਫਿਕਰ ਹੈ ਕਿ ਵੀ ਇਹ ਤਾਂ ਬਿਲਕੁਲ ਉਹ 25 ਮੀਲ ਦੀ ਸਟ੍ਰਿਪ ਦੇ ਵਿੱਚ ਫਸੇ ਹੋਏ ਲੋਕ ਜੇ ਇਸ ਲੈਵਲ ਦਾ ਜਿਹਨੂੰ ਅਨਪ੍ਰੈਸੀਡੈਂਟਡ ਕਿਹਾ, ਕਿਉਂਕਿ ਪਹਿਲਾਂ ਮਿਲਟਰੀ ਹਿਸਟਰੀ ਦੇ ਵਿੱਚ ਕਿਸੇ ਵੀ ਉਹ ਮਿਲਟਰੀ ਦੀ ਹੋਏ ਜਾਂ ਈਵਨ ਟੈਰਰਿਜ਼ਮ ਦੇ ਹਵਾਲੇ ਨਾਲ ਵੀ ਜੇ ਕਹਿਣਾ ਹੋਏ ਕਿ ਭਾਈ ਹਾਈਜੈਕਸ ਵੀ ਹੁੰਦੇ ਰਹੇ ਜਹਾਜ਼, ਦੂਜੇ ਵੀ ਰਿਹਾ, ਫਲਸਤੀਨੀਆਂ ਨੇ ਆਪਣੇ ਢੰਗ ਦੇ ਨਾਲ ਲੜਾਈ ਲੜੀ, ਸਾਊਥ ਅਮਰੀਕਾ ਦੇ ਵਿੱਚ ਉਹ ਕਿਊਬਾ ਹੋਏ, ਵੈਨਜ਼ੂਏਲਾ ਹੋਏ, ਚਿਲੀ ਹੋਏ, ਇਸ ਕਿਸਮ ਦੇ ਆਪਣੇ ਗੁਰਿਲਾ ਵਾਰਫੇਅਰ ਦੇ, ਕਿਉਂਕਿ ਗੁਰਿਲਾ ਵਾਰਫੇਅਰ ਦਾ ਤਾਂ ਕੋਈ ਰੂਲ ਹੁੰਦਾ ਨਹੀਂ, ਹਰ ਥਾਂ ਦੀ ਇੱਕ ਵੱਖਰੀ ਉਹਨਾਂ ਦਾ ਜੋਗਰਾਫੀਆ, ਆਪਣਾ ਢੰਗ। ਜੇ ਅਸੀਂ ਸਿੱਖ ਗੁਰਿਲਾ ਵਾਰਫੇਅਰ ਦੀ ਗੱਲ ਕਰੀਏ 18ਵੀਂ ਸਦੀ ਦੀ, ਜਿਹਨੂੰ ਲੜਾਈ ਦੇ 2.5 ਫੱਟ ਕਹਿੰਦੇ ਸੀ, ਉਹ 2.5 ਫੱਟ ਇਹੀ ਹੈ ਕਿ ਵੀ ਤੁਸੀਂ ਅਟੈਕ ਕੀਤਾ, ਕੰਮ ਕੀਤਾ, ਖਾਲਸਾ ਜੀ ਹਰਨ। ਔਰ ਉਹਦੇ ਥੱਲੇ ਜਿਹੜੇ ਲੜਾਈ ਦੇ 2.5 ਫੱਟ ਸੀ, ਉਹਨਾਂ ਨੇ ਜਿਹੜਾ ਹਮਲਾਵਰਾਂ ਨੂੰ ਵੀ ਜਿਹੜੇ ਦਰਾ ਖੈਬਰ ਪਾਰ ਦੇ ਆਉਂਦੇ ਸੀ ਭੱਜਣ ਤੇ ਮਜਬੂਰ ਕੀਤਾ। ਉਹਨਾਂ ਨੇ ਮੁਗਲਿਆ ਸਾਮਰਾਜ ਦੀਆਂ ਵੀ ਜੜ੍ਹਾਂ ਹਿਲਾਈਆਂ। ਇਹ ਸਟ੍ਰੈਟਜੀ ਉਸ ਪੀਰੀਅਡ ਦੇ ਵਿੱਚ ਸੀ। ਔਰ ਮਿਡਨਾਈਟ ਅਟੈਕ, ਕਿਉਂਕਿ ਤੁਹਾਡੇ ਕੋਲ ਨਾ ਬਹੁਤਾ ਨੰਬਰ ਹੈ, ਨਾ ਬਹੁਤ ਚੰਗਾ ਅਸਲ ਹੈ, ਨਾ ਬਹੁਤ ਚੰਗੇ ਘੋੜੇ ਨੇ, ਲੇਕਿਨ ਤੁਹਾਡੀ ਅਲਰਟਨੈਸ, ਤੁਹਾਡੀ ਐਕਸਪਰਟੀਜ਼। ਸੋ ਇਹ ਦੁਨੀਆ ਦੇ ਵਿੱਚ ਗੁਰਿਲਾ ਲੜਾਈ ਦੇ ਹਵਾਲੇ ਨਾਲ ਤਾਂ ਹੁੰਦਾ, ਲੇਕਿਨ ਜਿਸ ਲੈਵਲ ਦਾ ਹਮਾਸ ਨੇ ਇਹ ਸਾਰਾ ਕੰਮ ਕੀਤਾ, ਇਸ ਦੇ ਉੱਤੇ ਤਾਂ ਕਿੰਨੀਆਂ ਸਟੱਡੀਜ਼ ਜਿਹੜੀਆਂ ਨੇ ਉਹ ਹੋ ਹੀ ਰਹੀਆਂ ਨੇ। ਲੇਕਿਨ ਜਿਹੜੇ ਮੁਲਕਾਂ ਨੇ ਧੱਕੇ ਨਾਲ ਦੂਸਰੇ ਲੋਕਾਂ ਦੀਆਂ ਆਜ਼ਾਦੀ ਇੰਪਲਸਿਸ ਨੂੰ ਦਬਾਇਆ ਹੋਇਆ ਹੈ, ਜਿਨ੍ਹਾਂ 'ਚ ਭਾਰਤ ਸਰੇ ਫਰਿਸਤ ਹੈ, ਉਹਨਾਂ ਨੂੰ ਵਕਤ ਪਿਆ ਵੀ ਕੀ ਹੈ। ਔਰ ਇਹ ਮਿਸਟਰ ਗਣਪਤੀ NSA ਦਾ ਡਾਇਰੈਕਟਰ ਜਨਰਲ ਇਹ ਕਹਿ ਰਿਹਾ ਕਿ ਦਾ ਚੀਫ ਆਫ ਐਲੀਟ ਕਾਊਂਟਰ ਟੈਰਰ ਐਂਡ ਕਾਊਂਟਰ ਹਾਈਜੈਕ ਫੋਰਸ ਸੈਡ that scale and proportion of unprecedented terror attack in Israel would never have been envisaged as the terrorists could get under the radar of extremely sophisticated
technological infrastructure and perpetrated the ghastly act. ਇਜ਼ਰਾਈਲ ਤੋਂ ਵੱਧ ਕੇ ਕਿਹੜਾ ਟੈਕਨੋਲੋਜੀਕਲੀ ਐਡਵਾਂਸ ਮੁਲਕ ਹੈ ਜੀ ਜਿਹਦੇ ਕੋਲ ਆਇਰਨ ਡੋਮ ਤੋਂ ਲੈ ਕੇ ਧਰਤੀ ਤੱਕ ਔਰ ਜੇ ਉਹ ਟਾਰਗੇਟ ਹੋ ਸਕਦੇ ਨੇ ਤਾਂ ਉਹਨਾਂ ਨੂੰ ਲੱਗਦਾ ਵੀ ਅਸੀਂ ਕਿਹਦੇ ਪਾਣੀ ਹਾਰ ਆ ਔਰ ਉਹ ਕਹਿ ਰਿਹਾ there are 2 lessons to be learnt here. ਦੋ ਸਬਕ ਸਿੱਖਣ ਵਾਲੇ ਨੇ. We need to have framework of crisis management response at the national level on extreme terrorist scenarios, and while the reliance on technology is imperative, it has to be complemented by highly skilled personnel who are at the pinnacle of their craft. ਹੁਣ ਇਹਦੇ ਚ ਦੋ ਫੇਲਿਅਰਸ ਨੇ ਜਿਹਦੇ ਚ ਉਹ ਕਹਿ ਰਿਹਾ ਵੀ ਇੱਕ ਤਾਂ ਇਹ ਹੈ ਕਿ ਟੈਕਨੋਲੋਜੀ ਜਿੰਨੀ ਮਰਜ਼ੀ ਸਫਿਸਟੀਕੇਟ ਹੋਏ ਅਲਟੀਮੇਟਲੀ ਜਿਹੜੀ ਹਿਊਮਨ ਇੰਟੈਲੀਜੈਂਸ ਹੈ ਉਸ ਦਾ ਕੋਈ ਬਦਲ ਨਹੀਂ ਹੈ ਕਿ ਵੀ ਜੇ ਅਰੇ ਭਾਰਤ ਦਾ ਤਾਂ ਆਪਣਾ ਹਾਲ ਜੋ ਕਾਰਗਿਲ ਚ ਹੋਇਆ ਕਿਉਂਕਿ ਕਾਰਗਿਲ ਚ ਜਿਵੇਂ ਡਿਗਨ ਕੀਤਾ ਪਾਕਿਸਤਾਨ ਦੇ ਗੁਰਿਲਿਆਂ ਨੇ ਔਰ ਲੋਕਲ ਮਿਲੀਸ਼ੀਆ ਨੇ ਔਰ ਦੂਜੇ ਉਹ ਤਾਂ ਜਦੋਂ ਤੱਕ ਇਹਨਾਂ ਨੂੰ ਪਤਾ ਲੱਗਾ ਇਹਨਾਂ ਦੀ ਤਾਂ ਟੋਟਲ ਕਲੈਪਸ ਸੀ ਇੰਟੈਲੀਜੈਂਸ ਫੇਲਿਅਰ ਦਾ ਇਸੇ ਤਰ੍ਹਾਂ ਅਸੀਂ ਹੋਰ ਮਾਮਲਿਆਂ 'ਚ ਵੀ ਦੇਖਦੇ ਹਾਂ ਸੋ ਇਸ ਮਾਮਲੇ 'ਚ ਵੀ ਇਜ਼ਰਾਈਲ ਦੀ ਇੱਕ ਵੱਡੀ ਫੇਲਿਅਰ ਹੈ ਦੂਸਰਾ ਇਹ ਕਿ ਵੀ ਇਜ਼ਰਾਈਲ ਇੰਨਾ ਕੌਨਫੀਡੈਂਟ ਹੋ ਕੇ ਬੈਠਾ ਸੀ ਕਿ ਵੀ ਅਸੀਂ ਇਹਨਾਂ ਨੂੰ ਦੱਬਿਆ ਹੋਇਆ ਕੋਈ ਦੂਜਾ ਨਹੀਂ ਹੈ ਕਿ ਵੀ ਜੇ ਉਹ ਲੋਕਾਂ ਦਾ ਹਾਲ ਹੋਇਆ ਉਹਨਾਂ ਦਾ ਕੋਈ ਵੀ ਜਿਹੜੀ ਐਮਰਜੈਂਸੀ ਸਿਚੁਏਸ਼ਨ ਦੇ ਵਿੱਚ ਹੈਂਡਲਿੰਗ ਹੈ ਦੈਟ ਵਾਜ਼ ਇਨ ਪਲੇਸ ਨਹੀਂ ਸੀ ਇਸ ਲਈ ਲੋਕ ਵਿਚਾਰੇ ਜਿਹੜੇ ਨੇ ਉਹਨਾਂ ਦੇ ਲਈ ਕੋਈ ਰਸਤਾ ਨਹੀਂ ਸੀ ਇਸ ਲਈ ਡੈਥਸ ਵੀ ਬਹੁਤ ਜ਼ਿਆਦਾ ਹੋਈਆਂ ਹੁਣ ਵੀ ਗਿਣਤੀ ਵੱਧ ਰਹੀ ਹੈ 12-13-1400 ਇਜ਼ਰਾਈਲੀਆਂ ਦੇ ਔਰ ਕੌਣ ਕਿੱਥੇ ਕਿਡਨੈਪ ਹੋਇਆ ਜੇ ਉਹਨਾਂ ਦੀਆਂ ਲਿਸਟਾਂ ਬਣ ਰਹੀਆਂ ਨੇ ਸੋ ਅਸੀਂ ਇਹ ਸਮਝਦੇ ਹਾਂ ਵੀ ਇਹ ਸਾਰੇ ਦੇ ਨਾਲ ਇਹ ਠੀਕ ਹੈ ਕਿ ਹਰ ਮੁਲਕ ਨੂੰ ਆਪਣੀ ਹਿਫਾਜ਼ਤ ਕਰਨ ਦਾ ਹੱਕ ਹੈ ਬੇਗੁਨਾਹ ਦਾ ਮਾਰਿਆ ਜਾਣਾ ਕਿਤੇ ਵੀ ਜਿਹੜਾ ਉਹ ਕੰਡੈਮਨੇਬਲ ਹੈ ਲੇਕਿਨ ਇਸ ਸਾਰੇ ਚੋਂ ਜਿਹੜੀ ਗੱਲ ਅੱਜ ਇੰਡੀਆ ਨੇ ਖੁਦ ਮੰਨੀ ਕਿ ਜੀ ਇੱਕ ਸੋਵਰਨ ਵਾਇਬਲ ਜਿਹੜੀ ਫਲਸਤੀਨ ਸਟੇਟ 2 ਸਟੇਟ ਫਾਰਮੂਲਾ ਅਸੀਂ ਸਮਝਦੇ ਹਾਂ ਵੀ ਇੱਕ ਗੱਲ ਇਸ ਸਾਰੇ ਚੋਂ ਸਬਕ ਜਿਹੜਾ ਇੱਕ ਟੂ ਟੇਕ ਹੋਮ ਇੱਕ ਆਮ ਜਾਂ ਇੱਕ ਸਿਆਣੇ ਨਿਜ਼ਾਮ ਲਈ ਹੋਣਾ ਚਾਹੀਦਾ ਉਹ ਇਹ ਹੈ ਕਿ ਤੁਸੀਂ ਕੁਝ ਵਕਤ ਲਈ ਜ਼ਬਰ ਦੇ ਨਾਲ ਆਜ਼ਾਦੀ ਦੀ ਉਹ ਮੰਗ ਨੂੰ ਦਬਾ ਸਕਦੇ ਹੋ ਪਰ ਹਮੇਸ਼ਾ ਲਈ ਨਹੀਂ ਔਰ ਤੁਸੀਂ ਜਿੰਨੇ ਮਰਜ਼ੀ ਤਾਕਤਵਰ ਹੋ ਜਾਓ ਅਲਟੀਮੇਟਲੀ ਜਿਨ੍ਹਾਂ ਨੂੰ ਤੁਸੀਂ ਦਬਾਇਆ ਹੋਇਆ ਕਦੇ ਉਹ ਉੱਠਦੇ ਨੇ ਔਰ ਫਿਰ ਤੁਹਾਡੀ ਸਾਰੀ ਜਿਹੜੀ ਬਣਾਈ ਸਕੀਮ ਹੁੰਦੀ ਹੈ ਜਿਵੇਂ ਇਜ਼ਰਾਈਲ ਸਮਝਦਾ ਸੀ ਵੀ ਹੁਣ ਉਹਨੇ ਤਾਂ ਇਸ ਹੱਦ ਤੱਕ ਹੁਣ ਸਾਊਦੀ ਅਰੇਬੀਆ UAE ਸਾਰਿਆਂ ਦੇ ਨਾਲ ਗੱਲਬਾਤ ਹੋਣ ਲੱਗ ਗਈ ਸੀ ਉਹਨਾਂ ਨੇ ਵੀ ਕਿ ਜੀ ਇਹ ਤਾਂ ਜਿਹੜਾ ਹੁਣ ਅਲਟੀਮੇਟ ਇੱਕ ਹਕੀਕਤ ਬਣ ਚੁੱਕਾ ਹੈ ਲੇਕਿਨ ਇਸ ਸਾਰੇ ਨੇ ਜਿਹੜਾ ਉਹ ਸਾਰੀ ਪੀਸ ਪ੍ਰੋਸੈਸ ਨੂੰ ਵੀ ਨਾਟ ਪੀਸ ਫਰ ਫਲਸਤੀਨੀ ਇਗਨੋਰ ਕਰਤੇ ਸੀ ਅਰਬਾਂ ਨੇ ਵੀ ਹੁਣ ਭਾਵੇਂ ਜਿੰਨੀਆਂ ਮਰਜ਼ੀ ਹੈ ਜ਼ੁਬਾਨੀ ਕਲਾਮੀ ਗੱਲਾਂ ਕਰ ਜੋ ਫਲਸਤੀਨੀਆਂ ਦੇ ਨਾਲ ਇਜ਼ਰਾਈਲ ਤਾਂ ਜੋ ਸਲੂਕ ਕਰ ਹੀ ਰਿਹਾ ਸੀ ਜਾਂ ਕਰ ਰਿਹਾ ਲੇਕਿਨ ਇਹਦੇ 'ਚ ਸਾਰੇ ਅਰਬ ਮੁਲਕਾਂ ਨੇ ਕਦੇ ਵੀ ਇਹਨਾਂ ਨੇ ਇਮਾਨਦਾਰੀ ਦੇ ਨਾਲ ਫਲਸਤੀਨੀ ਕਾਜ਼ ਨੂੰ ਜਿਹੜਾ ਉਹ ਨਹੀਂ ਹੈ ਉਹ ਲਿਪ ਸਿੰਪੈਥੀ ਜਿਹਨੂੰ ਕਹਿੰਦੇ ਨੇ ਉਸ ਕਿਸਮ ਦਾ ਸੋ ਉਹਨਾਂ ਦੀ ਵੀ ਸਾਰੀ ਸਟ੍ਰੈਟਜੀ ਜਿਹੜੀ ਸੀ ਉਹ ਉਸ ਨੂੰ ਰਿਵਰਸ ਗੇਅਰ ਲੱਗੀ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ ਸਵਾਲ ਲੈਣ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਫੀਲ ਤੇ ਬੇਨਤੀ ਕਰਦੀ ਹੈ ਵੀਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue Long Island City ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ ਕੀ ਤੁਸੀਂ ਰੋਜ਼ਾਨਾ ਕੰਮ ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ ਹੈਵੀ ਡਿਊਟੀ ਰਿਪੇਅਰ ਆਇਲ ਚੇਂਜ ਪੁਰਾਣੇ ਅਤੇ ਨਵੇਂ ਟਾਇਰ ਕੰਪਿਊਟਰ ਡਾਇਗਨੋਸਟਿਕ DPF ਕਲੀਨਿੰਗ ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ ਬ੍ਰੇਕਫਾਸਟ ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ ਵੇਅਰਸ ਕੇਵ ਵਰਜੀਨੀਆ
24486. ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਕਿ ਭਾਰਤ ਤੇ ਕੈਨੇਡਾ ਦੇ ਵਾਲੇ ਨਾਲ ਕਿ ਕੈਨੇਡਾ ਅਤੇ ਭਾਰਤ ਵਿਚਲਾ ਡਿਪਲੋਮੈਟਿਕ ਜਿਹੜਾ ਤਣਾਅ ਹੈ ਉਹ ਵੱਧਦਾ ਜਾ ਰਿਹਾ ਹੈ। ਕੈਨੇਡਾ ਨੇ ਭਾਰਤ ਦੇ ਮੂੰਹ ਤੇ ਇੱਕ ਹੋਰ ਕਰਾਰੀ ਚਪੇੜ ਮਾਰਦਿਆਂ G20 ਸਮਿਟ ਵਿੱਚ ਆਪਣੇ ਪਾਰਲੀਮੈਂਟਰੀ ਸਪੀਕਰ ਨੂੰ ਭੇਜਣ ਤੋਂ ਨਾ ਕਰ ਦਿੱਤੀ ਹੈ ਔਰ G20 ਮੁਲਕਾਂ ਦੇ ਪਾਰਲੀਮੈਂਟਰੀ ਸਪੀਕਰਾਂ ਦਾ ਇਹ ਸਿਖਰ ਸੰਮੇਲਨ ਅੱਜ ਦਿੱਲੀ ਵਿੱਚ ਸ਼ੁਰੂ ਹੋਇਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੱਲ ਅਸੀਂ ਇੱਕ ਸੈਗਮੈਂਟ ਡਿਸਕਸ ਕੀਤਾ ਸੀ ਜਿਸ ਦਾ ਆਧਾਰ ਫਾਈਨੈਂਸ਼ੀਅਲ ਟਾਈਮਸ ਦੀ ਇੱਕ ਰਿਪੋਰਟ ਸੀ ਕਿ ਕਿਵੇਂ ਜਦੋਂ ਕਿ ਸਤੰਬਰ ਦੇ ਅਖੀਰਲੇ ਦਿਨਾਂ 'ਚ ਐਸ ਜੈ ਸ਼ੰਕਰ ਵਾਸ਼ਿੰਗਟਨ DC ਰੁਕਿਆ ਹੋਇਆ ਸੀ, ਉਦੋਂ ਕੈਨੇਡਾ ਦੀ ਫੋਰਨ ਮਿਨਿਸਟਰ ਫਲਾਈ ਕਰਕੇ ਵਾਸ਼ਿੰਗਟਨ ਆਈ ਔਰ ਇੱਕ ਸੀਕ੍ਰੇਟ ਮੀਟਿੰਗ ਉਹਨਾਂ ਦੇ ਨਾਲ ਹੋਈ। ਫਿਰ ਅਸੀਂ ਕੱਲ੍ਹ ਇਹ ਵੀ ਜ਼ਿਕਰ ਕੀਤਾ ਸੀ ਕਿ ਵੀ ਜਿਹੜੀ 10 ਅਕਤੂਬਰ ਦੀ ਡੈਡਲਾਈਨ ਹੈ ਉਹਨਾਂ ਨੇ 41 ਡਿਪਲੋਮੈਟਸ ਨੂੰ ਕੈਨੇਡਾ ਦਿਆਂ ਨੂੰ ਦਿੱਤੀ ਕਿ ਵੀ ਭਾਰਤ ਛੱਡੋ, ਕਿ ਵੀ ਉਹ ਪੂਰੀ ਹੋ ਗਈ ਹੈ ਔਰ ਕੋਈ ਉਸ ਦੇ ਉੱਤੇ ਕੈਨੇਡਾ ਨੇ ਅਜੇ ਵਿਦਡਰਾ ਨਹੀਂ ਕੀਤੇ। ਸੋ ਹੋ ਸਕਦਾ ਹੈ ਕੋਈ ਨਾ ਕੋਈ ਇਸ ਕਿਸਮ ਦਾ ਗੁਪਤ ਸਮਝੌਤਾ ਨਾ ਹੋ ਰਿਹਾ ਹੋਏ ਔਰ ਜੇ ਕੈਨੇਡੀਅਨ ਫੋਰਨ ਮਿਨਿਸਟਰ DC ਆ ਕੇ 1-to-1 ਮਿਲੀ, ਸੋ ਜ਼ਾਹਰ ਹੈ ਵੀ ਅਮਰੀਕਾ ਕਿਤੇ ਨਾ ਕਿਤੇ ਜਿਹੜਾ ਉਹ ਪੱਲਾ ਝਾੜਦਾ ਨਜ਼ਰ ਆ ਰਿਹਾ ਵੀ ਉਹ ਕੋਈ ਨਾ ਕੋਈ ਜਿਹੜਾ ਉਹ ਸਮਝੌਤੇ ਦਾ ਰਾਹ ਲੱਭ ਰਿਹਾ ਹੋਏ ਔਰ ਉਹਨੇ ਹੀ ਕਿਉਂਕਿ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਇਹ ਹੁਣ ਗੱਲ ਕਲੀਅਰ ਹੈ ਕਿ ਫਾਈਵ ਆਈਜ਼ ਕੰਟਰੀ ਦੇ ਵਿੱਚ ਅਮਰੀਕਾ ਹੀ ਸੀ ਜਿਹਨੇ ਟਿਪ ਆਫ ਦਿੱਤਾ ਹੈ ਹਿਊਮਨ ਇੰਟੈਲੀਜੈਂਸ ਔਰ ਕੈਨੇਡਾ ਨੇ ਫਿਰ ਸਿਗਨਲ ਇੰਟੈਲੀਜੈਂਸ ਦੇ ਨਾਲ ਜਿਹੜਾ ਉਹਨਾਂ ਦਾ ਮਰਡਰ ਸੀ ਹਰਦੀਪ ਸਿੰਘ ਨਿੱਜਰ ਦਾ 18 ਜੂਨ ਦਾ, ਉਸ ਦੇ ਲਈ ਭਾਰਤੀ ਏਜੰਸੀਆਂ ਨੂੰ ਜ਼ਿੰਮੇਵਾਰ ਦੱਸਿਆ। ਹਾਲਾਂਕਿ ਇਹ ਕਿਉਂਕਿ ਮੀਟਿੰਗ ਤਾਂ ਸਤੰਬਰ ਦੇ ਅਖੀਰਲੇ ਦਿਨਾਂ 28, 29, 30 ਦੇ ਨੇੜੇ ਤੇੜੇ ਹੋਈ ਹੋਏਗੀ, ਪਰ ਕਿਉਂਕਿ ਪਿਛਲੇ ਹਫਤੇ ਦਾ ਜ਼ਿਕਰ ਕਰਦੇ ਹਾਂ ਜਦੋਂ ਸੈਚਰਡੇ ਫਲੇਅਰ ਅਪ ਸਿਚੁਏਸ਼ਨ ਹੁੰਦੀ ਹੈ ਔਰ ਆਲਰੇਡੀ ਜਸਟਿਨ ਟਰੂਡੋ ਨੇ UAE ਦੇ ਪ੍ਰਮੁੱਖ ਸ਼ੇਖ ਔਰ ਜਾਰਡਨ ਦੇ ਕਿੰਗ ਨੂੰ ਕਾਲ ਕਰਕੇ ਉਹਨਾਂ ਨੂੰ ਜਿੱਥੇ ਉਹਨਾਂ ਨੇ ਆਪਣਾ ਹਮਦਰਦੀ ਦਿਖਾਈ ਕਿ ਜੋ ਚੱਲ ਰਿਹਾ ਵੀ ਅਸੀਂ ਨਾਲ ਖਲੋਤੇ हैं ਔਰ ਸਿਵਿਲੀਅਨਸ ਔਰ ਦੂਸਰਿਆਂ ਦਾ ਨੁਕਸਾਨ ਨਹੀਂ ਹੋਣਾ ਚਾਹੀਦਾ, ਉੱਥੇ ਖੁਦ ਪ੍ਰਾਈਮ ਮਿਨਿਸਟਰ ਦੇ ਟਵੀਟ ਰਾਹੀਂ ਉਹਨਾਂ ਦੇ ਆਫਿਸ ਦੇ ਸਾਹਮਣੇ ਆਇਆ ਕਿ ਉਹਨਾਂ ਨੇ ਇਹ ਉਹਨਾਂ ਦੋਨਾਂ ਨੂੰ ਹੀ ਕਿਹਾ, ਜਾਰਡਨ ਦੇ ਪ੍ਰੈਜ਼ੀਡੈਂਟ ਨੂੰ ਵੀ ਔਰ ਜਾਰਡਨ ਦੇ ਕਿੰਗ ਨੂੰ ਵੀ ਔਰ ਉਹਨਾਂ ਦੇ ਮੁਖੀ ਨੂੰ ਵੀ, ਕਿ ਇੰਡੀਆ ਨੇ ਜਿਹੜੀ ਹੈ ਉਸ ਨੂੰ ਵਿਆਨਾ ਕਨਵੈਨਸ਼ਨ ਨੂੰ ਔਰ ਉਸ ਟ੍ਰੀਟੀ ਨੂੰ ਵਾਇਲੇਟ ਕੀਤਾ ਹੈ ਔਰ ਇਹ ਜਿਹੜੀ ਸੋਵਰਨਟੀ ਹੈ ਮੁਲਕ ਦੀ ਉਸ ਨੂੰ ਵਾਇਲੇਟ ਕੀਤਾ। ਸੋ ਉਸ ਤੋਂ ਇੱਕ ਗੱਲ ਤਾਂ ਜ਼ਾਹਰ ਹੋ ਗਈ ਕਿ ਬੇਸ਼ੱਕ ਅਮਰੀਕਾ ਨੇ ਮੀਟਿੰਗ ਕਰਵਾਈ ਵੀ ਹੋਏਗੀ, ਲੇਕਿਨ ਮੀਟਿੰਗ ਸਤੰਬਰ ਦੇ ਅਖੀਰ 'ਚ ਹੁੰਦੀ ਹੈ ਔਰ ਇਹ ਅਸੀਂ ਪਿਛਲੇ ਦਿਨਾਂ ਦੀ ਜਿਹੜੀ ਹੈ ਗੱਲ ਕਰ ਰਹੇ ਹਾਂ ਕਿ ਇਹਦਾ ਮਤਲਬ ਸੀ ਕਿ ਉਹ ਹੈ। ਲੇਕਿਨ ਫਿਰ ਵੀ ਕਿਉਂਕਿ ਜਿਹੜੀਆਂ ਇਹ ਡਿਪਲੋਮੈਟਿਕ ਪਾਰਲੇਜ਼ ਹੁੰਦੀਆਂ ਨੇ ਇਹ ਪਰਦੇ ਦੇ ਪਿੱਛੇ ਚੱਲ ਰਹੀਆਂ ਹੁੰਦੀਆਂ, ਪਰ ਅੱਜ ਜਿਹੜੀਆਂ ਦੋਵੇਂ ਪਾਸਿਓਂ ਦੀਆਂ ਖਬਰਾਂ ਨੇ ਉਹ ਦੱਸ ਰਹੀਆਂ ਨੇ ਕਿ ਕੈਨੇਡਾ ਨੇ ਇਹਦੇ ਬਾਵਜੂਦ ਅਮਰੀਕਾ ਕਿੰਨਾ ਕੁ ਸਟਰੋਂਗਲੀ ਇਸ ਦੇ ਉੱਤੇ ਖੜਾ ਹੈ, ਲੇਕਿਨ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਵੀ ਕੈਨੇਡਾ ਹੈਜ਼ ਡਗ ਇਟਸ ਹੀਲ, ਜਿਹਨੂੰ ਅਸੀਂ ਕਹਿੰਦੇ ਨੇ ਕਿ ਕੈਨੇਡਾ ਨੇ ਅੱਡੀ ਕੱਢ ਲਈ ਹੈ ਔਰ ਉਹ ਇਸ ਤੋਂ ਇੰਡੀਆ ਨੂੰ ਆਫ ਦਾ ਹੁੱਕ ਇਸ ਕਤਲ 'ਚੋਂ ਨਹੀਂ ਕਰ ਰਿਹਾ ਔਰ ਉਹਦੇ ਲਈ ਜਵਾਬਦੇਹੀ ਔਰ ਕੋਆਪਰੇਸ਼ਨ ਔਰ ਜ਼ਿੰਮੇਵਾਰੀ ਲੈਣ ਜੋ ਉਹਨਾਂ ਨੇ ਕਰਤੂਤ ਕੀਤੀ ਹੈ ਉਸ ਦੇ ਉੱਤੇ ਅਡਿੱਗ ਹੈ। ਕਿਉਂਕਿ ਦੋ ਡਿਵੈਲਪਮੈਂਟਸ ਅਸੀਂ ਦੇਖਦੇ ਕਿਉਂਕਿ G20 ਮੁਲਕਾਂ ਦਾ ਇੱਕ ਤਾਂ ਹੋਇਆ ਹੀ ਹੋਇਆ ਸੰਮੇਲਨ ਜਿਹਦੇ 'ਚ ਵੀ ਨਾ ਸ਼ੀ ਜਿਨਪਿੰਗ ਗਿਆ, ਨਾ ਪੁਤਿਨ ਗਿਆ, ਨਾ ਈਵਨ ਮੈਕਸੀਕੋ ਦਾ ਪ੍ਰੈਜ਼ੀਡੈਂਟ ਗਿਆ, ਲੇਕਿਨ ਇਹ ਕਿਉਂਕਿ ਅਗਲਾ ਸਾਰਾ ਸਾਲ ਜਦੋਂ ਤੱਕ ਹੁਣ ਨੈਕਸਟ ਬੈਟਨ ਤਾਂ ਬ੍ਰਾਜ਼ੀਲ ਨੂੰ ਦਿੱਤਾ ਗਿਆ ਉੱਥੇ ਹੋਣੀ ਹੈ, ਲੇਕਿਨ ਉਹਨਾਂ ਦੀਆਂ G20 ਦੇ ਥੱਲੇ ਜਿਹੜੀਆਂ ਹੋਰ ਅੱਡ ਸਮਿਟਸ ਪਿਛਲੇ ਸਾਲ ਵੀ ਚੱਲੀਆਂ ਉਹਨਾਂ 'ਚ ਇੱਕ G20 ਮੁਲਕਾਂ ਦੀਆਂ ਪਾਰਲੀਮੈਂਟਸ, ਕਿਉਂਕਿ G20 'ਚ ਉਹਨਾਂ ਦੀਆਂ ਪਾਰਲੀਮੈਂਟਸ ਦੇ ਸਪੀਕਰਸ ਦੀ ਵੀ ਇੱਕ ਸਮਿਟ ਜਾਂ ਸਿਖਰ ਸੰਮੇਲਨ ਜਿਹਦੇ ਲਈ ਲਫ਼ਜ਼ ਕਿਹਾ ਜਾਂਦਾ ਹੈ ਉਹ ਅੱਜ ਦਿੱਲੀ ਦੇ ਵਿੱਚ ਸ਼ੁਰੂ ਹੋਣਾ ਸੀ ਔਰ ਕੈਨੇਡਾ ਦੀ ਜਿਹੜੀ ਪਾਰਲੀਮੈਂਟ ਹੈ ਉਹਨਾਂ ਦਾ ਡਿਪਟੀ ਸਪੀਕਰ ਰੇਮੰਡ ਗੈਗਨੇ ਉਸ ਨੇ ਇਸ ਸ਼ਮੂਲੀਅਤ ਕਰਨੀ ਸੀ ਔਰ ਇੰਡੀਅਨ ਪਾਰਲੀਮੈਂਟ ਦਾ ਜਿਹੜਾ ਸਪੀਕਰ ਓਮ ਬਿਰਲਾ ਉਹਨੇ ਆਲਰੇਡੀ ਕਨਫਰਮ ਕੀਤਾ ਸੀ ਕਿ ਜੀ ਮੇਰੀ ਗੱਲ ਹੋਈ ਹੈ
ਰੇਮੰਡ ਏ ਗੈਗਨੀ ਨਾਲ ਔਰ ਉਹ ਪਾਰਟਿਸਿਪੇਟ ਕਰੇਗਾ। ਪਰ ਇਹ ਹੁਣ ਜਿਹੜਾ ਕੈਨੇਡਾ ਦਾ ਪ੍ਰੋਟੈਸਟ ਹੈ ਉਹ ਇਹ ਸ਼ੋਅ ਕਰ ਰਿਹਾ ਔਰ ਇਹਨਾਂ ਦੀ ਖਬਰਾਂ ਹੀ ਇਹ ਨੇ। ਟਾਈਮਜ਼ ਆਫ ਇੰਡੀਆ ਦੀ ਖਬਰ ਹੈ ਹੈਡਲਾਈਨ, ਕੈਨੇਡਾ ਆਫੀਸ਼ੀਅਲ ਵੋਂਟ ਅਟੈਂਡ G20 ਇਵੈਂਟ ਇਨ ਇੰਡੀਆ ਦਿਸ ਵੀਕ। ਉਹਨਾਂ ਨੇ ਕਿਹਾ ਵੀ ਨਹੀਂ, ਬਿਲਕੁਲ ਅਸੀਂ ਨਹੀਂ ਕਰਨਾ। ਇਸੇ ਤਰ੍ਹਾਂ ਦਾ ਹਿੰਦੂ ਨੇ ਇਹ ਕਿਹਾ, ਕੈਨੇਡੀਅਨ ਸਪੀਕਰ ਸਕਿਪਸ G20 ਪਾਰਲੀਮੈਂਟਰੀ ਸਪੀਕਰ ਸਮਿਟ। Earlier, Mr. Birla had said he would raise several issues in his informal talks with the Speaker of the Canadian Senate. ਇਹ Senate ਦਾ ਸਪੀਕਰ ਹੈ। ਉਹਨੇ ਕਿਹਾ ਕਿ ਵੀ ਇਹ ਜਿਹੜਾ ਇਹ ਨਹੀਂ ਹੈ, ਕੈਨੇਡਾ ਸਪੀਕਰ ਇਜ਼ ਨਾਟ ਅਟੈਂਡਿੰਗ ਦਾ ਸਮਿਟ ਸਕੈਜੂਲਡ ਕੀਪ ਚੇਂਜਿੰਗ। ਪਰ ਉਹਨੇ ਕੋਈ ਕਾਰਨ ਨਹੀਂ ਦੱਸਿਆ ਕਿ ਵੀ ਕਿਉਂ ਚੇਂਜ ਕੀਤਾ। ਹੁਣ ਜਦੋਂ ਇੱਕ ਪਾਸੇ ਇਹ ਲਾਈਨ ਆਈ ਤੇ ਹੁਣ ਇੰਡੀਆ ਦੀ ਲਾਈਨ ਵੀ ਦੇਖ ਲਈ ਹੈ, ਕਿਉਂਕਿ ਸੀ ਕਿ ਵੀ ਡੈਡਲਾਈਨ ਡਿਪਲੋਮੈਟਸ ਦੀ ਹੋਣ ਦੇ ਬਾਵਜੂਦ ਉੱਥੋਂ ਕੋਈ ਡਿਪਲੋਮੈਟ ਨਹੀਂ ਗਿਆ, ਪਰ ਇੰਡੀਆ ਵੀ ਜਿਹੜਾ ਉਹ ਆਪਣੇ ਉਸ ਜਿਹੜਾ ਉਹਨਾਂ ਦਾ ਨੈਫੇਰੀਅਸ ਡਰਟੀ ਸਟੈਂਡ ਹੈ ਉਸ 'ਤੇ ਖੜਾ ਹੈ। ਉਹਨਾਂ ਨੇ ਇੰਡੀਆ ਨੇ ਕਿਹਾ, ਕੋਰ ਇਸ਼ੂ ਇਜ਼ ਕੈਨੇਡਾ ਸੇਫ ਹੇਵਨ ਫॉर ਟੈਰਰਿਸਟ ਇਜ਼ ਇੰਡੀਆ ਕਮਿਟਡ ਟੂ ਐਨਸ਼ੋਰਿੰਗ parity in diplomatic presence, says Ministry of External Affairs official spokesperson, urges Canada to take more seriously its obligations to ensure the security of Indian diplomats and missions. India ने बड़ी firmly ये किया है कि जी ਅਸੀਂ ਬਿਲਕੁਲ ਕੰਸਰਨਡ ਹੈ ਵੀ ਕੈਨੇਡਾ ਦੇ ਵਿੱਚ ਸਾਡੇ ਡਿਪਲੋਮੈਟ ਔਰ ਜਿਹੜੇ ਐਨਵੋਏ ਨੇ ਉਹ ਸੇਫ ਨਹੀਂ ਨੇ। ਕੈਨੇਡਾ ਗਵਰਨਮੈਂਟ ਉਹਨਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕਰੇ। ਔਰ ਉਹਨਾਂ ਨੇ ਕਿਹਾ ਵੀ ਜਿਹੜੇ ਅਸੀਂ 41 ਕਿਹਾ ਵੀ ਇੱਥੋਂ ਜਾਓ, ਇਹਨਾਂ ਨੂੰ ਬੋਰੀਆ ਬਿਸਤਰਾ ਜਿਹੜਾ ਉਹ ਬੰਨ ਕੇ ਜਾਣਾ ਪਏਗਾ। ਔਰ ਉਹਨਾਂ ਨੇ ਕਿਹਾ ਜੀ ਵੀ ਰਿਮੇਨ ਕਮਿਟਡ to what has been said is in ensuring parity in our diplomatic presence. We remain engaged with Canadian authorities on the modalities of achieving that. ਕਿ ਭਾਈ ਇਸ ਸਾਰੇ ਦੇ ਉੱਤੇ ਜਿਹੜਾ ਇੰਡੀਆ ਨੇ ਵੀ ਆਪਣੀਆਂ ਜਿਹੜੀਆਂ ਨੇ ਹੀਲ ਉਹ ਡਿੱਗ ਕੀਤੀ ਹੈ। ਹੁਣ ਇਹ ਕਨਫਰੰਟੇਸ਼ਨ ਕਿੱਥੇ ਕੁ ਜਾਏਗੀ ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ। ਪਰ ਇਹ ਦੋਨੋਂ ਹੀ ਪਾਸਿਆਂ ਤੋਂ ਜਿਹੜਾ ਹਾਰਡ ਸਟੈਂਡ ਹੈ ਕੈਨੇਡੀਅਨ ਪ੍ਰੀਮੀਅਰ ਦਾ, ਦੂਸਰੀਆਂ ਹੈਡ ਉਹਦੇ 'ਤੇ ਵੀ ਇੰਡੀਆ ਨੇ ਪ੍ਰੋਟੈਸਟ ਕੀਤਾ ਹੈ ਕਿ ਜੀ ਇਹ ਇੰਡੀਆ ਦੇ ਖਿਲਾਫ ਨੈਫੇਰੀਅਸ ਪ੍ਰੋਪੇਗੈਂਡਾ ਹੈ। ਔਰ ਉਹਨਾਂ ਨੇ ਕਿਹਾ ਜੀ ਠੀਕ ਹੈ, ਸਾਡਾ ਸਪੀਕਰ ਤੁਹਾਡੀ G20 ਸਮਿਟ 'ਤੇ ਨਹੀਂ ਆ ਰਿਹਾ। ਉਹਨਾਂ ਨੇ ਕਿਹਾ ਜੀ ਤੁਹਾਡੇ ਡਿਪਲੋਮੈਟ ਇੱਥੋਂ ਜਾਣਗੇ ਔਰ ਤੁਸੀਂ ਸਾਡੇ ਡਿਪਲੋਮੈਟਸ ਦੀ ਸਿਕਿਉਰਿਟੀ ਇਨਸ਼ੋਰ ਕਰੋ। ਸੋ ਇਹ ਕਨਫਰੰਟੇਸ਼ਨ ਅੱਗੇ ਨੂੰ ਜਾ ਰਹੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਤੁਹਾਨੂੰ ਬ੍ਰੇਕ ਪਿਓਰ ਤੁਸੀਂ ਇਸੇ ਤਰ੍ਹਾਂ ਬੜੇ ਨਾਲ ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਖੁਫੀਆ ਏਜੰਸੀਆਂ ਵੱਲੋਂ ਕੈਨੇਡਾ ਵਿੱਚ ਹਰ ਫਰੰਟ ਤੇ ਨਾਕਾਮਯਾਬ ਰਹਿਣ ਤੋਂ ਬਾਅਦ ਹੁਣ ਜਿਹੜੇ ਖਾਲਿਸਤਾਨ ਲਹਿਰ ਨੂੰ ਬਦਨਾਮ ਕਰਨ ਲਈ ਇੱਕ ਹੋਰ ਘਟੀਆ ਜਿਹੜਾ ਹਥਿਆਰ ਹੈ ਉਹ ਕੱਢਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਗ੍ਰੇਟਰ ਟੋਰਾਂਟੋ ਵਿੱਚ ਇੱਕ ਰਾਤ ਵਿੱਚ 3 ਮੰਦਰਾਂ ਵਿੱਚੋਂ ਗੋਲਕਾਂ ਤੋੜ ਕੇ ਪੈਸੇ ਲੁੱਟੇ ਗਏ ਨੇ। ਔਰ ਯਾਦ ਰਹੇ ਇਸ ਤੋਂ ਪਹਿਲਾਂ ਮੰਦਰਾਂ ਵਿੱਚ ਭਾਰਤ ਵਿਰੋਧੀ ਜਿਹੜੇ ਨਾਅਰੇ ਲਿਖਣ ਦਾ ਇਲਜ਼ਾਮ ਵੀ ਲਗਾਇਆ ਜਾਂਦਾ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਦੁਸ਼ਮਨ ਬਾਤ ਕਰੇ ਅਨਹੋਣੀ ਇਹ ਫਰੇਜ਼ ਤਾਂ ਅਕਸਰ ਅਸੀਂ ਦੁਹਰਾਉਂਦੇ ਹਾਂ ਤੇ ਜਦੋਂ ਦੁਸ਼ਮਨ ਮਕਾਰ ਘਟੀਆ ਉਸ ਲੈਵਲ ਦਾ ਹੋਏ ਜਿਸ ਬਾਰੇ ਲੋਕਾਂ ਨੇ ਆਪਣੀ ਕਲੈਕਟਿਵ ਮੈਮਰੀ ਦੇ ਵਿੱਚ ਇਸ ਫਰੇਜ਼ ਨੂੰ ਸਦੀਆਂ ਤੋਂ ਸਾਂਭਿਆ ਹੋਏ
कि बगल में छुरी मुंह में राम राम। अच्छा और ये एग्जैक्टली उस लाइन ਦੇ ਉੱਤੇ जो गुरु नानक साहब ने फरमाया सी, मत्था टिक्का तीड़ धोती कखाई हथ छुरी जगत कसाई, बुचड़ ऑफ द वर्ल्ड। जी और ये है कि ਉਹਦੀ ਬਗਲ ਦੇ ਵਿੱਚ ਛੁਰੀ ਹੈ ਪਰ ਮੂੰਹ ਦੇ ਉੱਤੇ ਰਾਮ ਰਾਮ ਹੈ। ਹੁਣ ਜਦੋਂ ਦਾ ਕੈਨੇਡਾ ਦੇ ਵਿੱਚ ਇਹਨਾਂ ਦਾ ਭੱਦਾ ਚਿਹਰਾ ਐਕਸਪੋਜ਼ ਹੋਇਆ, ਹਾਲਾਂ ਉਸ ਤੋਂ ਪਹਿਲਾਂ ਹੀ ਜਦੋਂ ਖਾਲਿਸਤਾਨ ਰੈਫਰੈਂਡਮ ਟੋਰਾਂਟੋ ਦੇ ਵਿੱਚ ਹੋਇਆ ਔਰ ਫਿਰ ਸਰੀ ਦੇ ਵਿੱਚ ਹੋਣਾ ਸੀ, ਇਹਨਾਂ ਨੇ ਕਿਵੇਂ ਟੋਰਾਂਟੋ ਦੇ ਵਿੱਚ ਮਾਹੌਲ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ, ਕਿਵੇਂ ਆਪਣੇ ਪੇਡ ਜਿਹੜੇ ਇਸ ਕਿਸਮ ਦੇ ਲੋਕ ਨੇ ਉਹਨਾਂ ਰਾਹੀਂ ਇਹ ਪ੍ਰਚਾਰ ਕਰਵਾਇਆ ਗਿਆ ਔਰ ਝੂਠੇ ਮੰਦਰਾਂ ਦੇ ਉੱਤੇ ਅਕਸ਼ਤਾਮ ਮੰਦਰਾਂ ਤੇ ਗ੍ਰੈਫਿਟੀ ਕਿ ਜੀ ਮੰਦਰਾਂ ਦੇ ਦਰਵਾਜ਼ੇ ਤੇ ਜਾਂ ਕੰਧ ਤੇ ਖਾਲਿਸਤਾਨ ਜ਼ਿੰਦਾਬਾਦ ਲਿਖਤਾ, ਮੋਦੀ ਮੁਰਦਾਬਾਦ ਲਿਖ ਦਿੱਤਾ ਔਰ ਇਸ ਨੂੰ ਵੈਂਡਲਿਜ਼ਮ ਕਿਹਾ ਗਿਆ, ਅਟੈਕ ਔਨ ਦਾ ਟੈਂਪਲਸ। ਉਹਨਾਂ ਦੇ ਸਾਰੇ ਟੀਵੀ ਚੈਨਲ ਔਰ ਦੂਸਰੇ ਇਹ ਪ੍ਰੋਪੇਗੈਂਡਾ ਕਰਦੇ ਰਹੇ। ਹੁਣ ਇਹੀ ਕਹਾਣੀ ਉਹਨਾਂ ਨੇ ਜਦੋਂ ਆਸਟ੍ਰੇਲੀਆ ਦੇ ਵਿੱਚ ਮੈਲਬਰਨ, ਬ੍ਰਿਸਬੇਨ ਔਰ ਸਿਡਨੀ ਦੇ ਵਿੱਚ ਰੈਫਰੈਂਡਮ ਹੋਣੇ ਸੀ, ਉਸ ਤੋਂ ਪਹਿਲਾਂ ਉੱਥੇ ਵੀ ਮੰਦਰਾਂ ਦੇ ਉੱਤੇ ਹਮਲੇ ਦੀਆਂ ਖਬਰਾਂ ਔਰ ਈਵਨ ਇੰਡੀਅਨ ਪ੍ਰਾਈਮ ਮਿਨਿਸਟਰ ਮੋਦੀ ਨੇ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਨੂੰ 1-to-1 ਗੁਫ਼ਤਗੂ 'ਚ ਵੀ ਜਦੋਂ ਉਹ ਭਾਰਤ ਗਿਆ, ਜਦੋਂ ਮੋਦੀ ਆਸਟ੍ਰੇਲੀਆ ਆਇਆ, ਇਹ ਕਿਹਾ ਕਿ ਜੀ ਦੇਖੋ ਇਹ ਸਾਡੇ ਮੰਦਰਾਂ ਨੂੰ ਡਿਫੈਂਡ ਕਰੋ, ਹਿੰਦੂਆਂ ਨੂੰ ਡਿਫੈਂਡ ਕਰੋ, ਮੰਦਰਾਂ ਤੇ ਗ੍ਰੈਫਟੀ ਹੋ ਰਹੀ। ਪਰ ਆਸਟ੍ਰੇਲੀਅਨ ਪੁਲਿਸ ਨੇ ਤਾਂ ਇਹਨਾਂ ਦਾ ਭਾਂਡਾ ਜਿਹੜਾ ਉਹ ਚਰਾਏ ਦੇ ਵਿੱਚ ਫੋੜਿਆ। ਜਦੋਂ ਉਹਨਾਂ ਦੀ ਇਨਵੈਸਟੀਗੇਸ਼ਨ ਨੇ ਕਿਹਾ ਕਿ ਦਿਸ ਇਜ਼ ਐਨ ਇਨਸਾਈਡ ਹਿੰਦੂ ਜੌਬ, ਕਿ ਬਈ ਇਹਨਾਂ ਨੇ ਖੁਦ ਹੀ ਕੀਤਾ। ਔਰ ਹੁਣ ਅਸੀਂ ਕੱਲ ਡਿਸਕਸ ਕੀਤਾ ਸੀ ਕਿ ਸਿੱਖ ਲਾਈਵਸ ਮੈਟਰ ਜਿਹਦੇ 'ਚ 2000 ਤੋਂ ਜ਼ਿਆਦਾ ਪਾਰਟਿਸਪੈਂਟਸ ਨੇ ਮੈਲਬਰਨ 'ਚ ਮਾਰਚ ਕੀਤਾ ਔਰ ਜਿਹੜੀਆਂ 4 ਮੰਗਾਂ ਪ੍ਰਮੁੱਖ ਤੌਰ ਦੇ ਉੱਤੇ ਉਹਨਾਂ ਨੇ ਆਸਟ੍ਰੇਲੀਅਨ ਗਵਰਨਮੈਂਟ ਦੇ ਸਾਹਮਣੇ ਰੱਖੀਆਂ ਨੇ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਸਾਹਮਣੇ ਆਇਆ ਕਿ ਮੰਦਰਾਂ ਦੇ ਉੱਤੇ ਇਸ ਰਿਪੋਰਟ ਨੂੰ ਜਿਹੜਾ ਡੀਕਲਾਸੀਫਾਈ ਕੀਤਾ ਜਾਏ ਔਰ ਜਨਤਕ ਕੀਤਾ ਜਾਏ, ਪ੍ਰੋਪਰ ਜਿਹੜੀ ਉਹਦੀ ਸਾਰੀ ਡਿਟੇਲ ਸਾਹਮਣੇ ਆਏ। ਹੁਣ ਕਿਉਂਕਿ ਉਹਦੇ 'ਚ ਉੱਥੇ ਫੜੇ ਗਏ ਔਰ ਉਹੀ ਪੈਟਰਨ ਸੀ ਜਿਹੜਾ ਕੈਨੇਡਾ 'ਚ ਸੀ ਔਰ ਇਸ ਤੋਂ ਬਾਅਦ ਇਹਨਾਂ ਨੂੰ ਲੱਗਿਆ ਕਿ ਵੀ ਹੁਣ ਤਾਂ ਇਹ ਸਾਹਮਣੇ ਆ ਗਿਆ ਵੀ ਇਹ ਆਪ ਹੀ ਕੀਤਾ। ਹੁਣ ਉਹਨਾਂ ਨੇ ਨਵਾਂ ਚੌਂਚਲਾ ਸ਼ੁਰੂ ਕਰ ਲਿਆ ਔਰ ਅੱਜ ਇਹਨਾਂ ਦੀ ਖਬਰ ਮੇਨ, ਨਾਓ ਸਪੇਟ ਆਫ ਰੋਬਰੀਜ਼ ਇਨ ਕੈਨੇਡਾ ਟੈਂਪਲਸ। Durham Regional Police says they are searching for a suspect after 3 religious temples were broken into a quick succession. ਉਹਨਾਂ ਨੇ ਕਿਹਾ ਜੀ 3 ਮੰਦਰ ਜਿਹੜੇ ਨੇ ਇੱਕੋ ਰਾਤ 'ਚ ਉਹਨਾਂ ਦੀਆਂ ਗੋਲਕਾਂ ਦੇ ਤਾਲੇ ਜਿਹੜੇ ਨੇ ਉਹ ਤੋੜ ਕੇ ਉਹਦੇ 'ਚੋਂ ਨਗਦੀ ਕੱਢ ਕੇ ਲੈ ਗਏ ਔਰ ਉਹਨਾਂ ਨੇ ਕਿਹਾ ਕਿ ਵੀ ਬ੍ਰੇਕ ਇਨ ਔਰ ਵੈਂਡਲਿਜ਼ਮ ਟੈਂਪਲਸ ਓਨਟਾਰੀਓ ਕੈਨੇਡਾ ਵੇਅਰ ਖਾਲਿਸਤਾਨੀ ਸੈਪਰੇਟਿਸਟ ਆਰ ਪਾਰਟਿਕੂਲਰਲੀ ਐਕਟਿਵ। ਹੁਣ ਤੁਸੀਂ ਖਬਰ ਦੇ ਅੰਦਾਜ਼ ਤੋਂ ਵੀ ਲਾਓ ਕਿ ਵੀ ਹਾਲਾਂ ਇਹ ਨਹੀਂ ਹੈ ਵੀ ਚੋਰੀ ਹੋ ਨਹੀਂ ਸਕਦੀ, ਗੁਰਦੁਆਰਿਆਂ ਦੀਆਂ ਵੀ ਗੋਲਕਾਂ ਟੁੱਟਦੀਆਂ ਨੇ ਕਈ ਥਾਂ ਤੇ ਔਰ ਬਹੁਤ ਵਾਰ ਉਹ ਡਰੱਗੀ ਜਾਂ ਲੁਟੇਰੇ ਜਾਂ ਉਸ ਕਿਸਮ ਦੇ ਲੋਕ ਇਸ ਕਿਸਮ ਦਾ ਕੰਮ ਕਰਦੇ ਨੇ। ਪਰ ਤੁਸੀਂ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਇਹ ਕਹਿ ਕੇ ਕਿ ਜੀ 3 ਮੰਦਰਾਂ 'ਚ ਇੱਕੋ ਵੇਲੇ ਬ੍ਰੇਕ ਇਨ ਹੋਇਆ ਔਰ ਇਹ ਉਹ ਏਰੀਆ ਜਿੱਥੇ ਖਾਲਿਸਤਾਨੀਆਂ ਦਾ ਬੜਾ ਜ਼ੋਰ ਹੈ। ਮਤਲਬ ਕਹਿਣ ਦਾ ਇਹ ਹੈ ਵੀ ਇਹ ਇੱਕਦਮ ਪੁਆਇੰਟ ਆਊਟ ਕਰਦਾ ਕਿ ਇਹ ਕੰਮ ਜਿਵੇਂ ਖਾਲਿਸਤਾਨੀਆਂ ਨੇ ਕੀਤਾ ਹੋਏ। The Durham Regional Police said they are searching for a suspect after 3 religious temples were broken into quick succession. On Sunday at approximately 12:45 a.m. there was a break-in at a temple in Pickering. Pickering ਦੇ ਮੰਦਰ 'ਚ break-in ਹੋਇਆ। ਇਹ ਹੁਣ ਕੈਮਰਾ ਲੱਗਾ ਹੋਇਆ। A male was seen on security surveillance entering the temple and making away with a large quantity of cash from donation boxes. ਹੁਣ ਮੰਦਰ ਹੈ ਕਿ ਸ਼ਮਸ਼ਾਨ ਘਾਟ ਹੈ, ਉੱਥੇ ਵੀ ਸ਼ਮਸ਼ਾਨ ਘਾਟ ਵੀ ਬਾਬਾ ਬੈਠਾ ਹੁੰਦਾ ਕੋਈ ਨਾ ਕੋਈ, ਵੀ ਜੇ ਉਹ ਆਏ ਤੁਹਾਡਾ ਕੈਮਰਾ ਦੇਖ ਰਿਹਾ ਹੈ, ਉਹਨਾਂ ਨੇ ਤੁਹਾਡੀ ਜੇ ਗੋਲਕ ਹੈ ਉਹਨੂੰ ਕੋਈ ਤੋੜਿਆ ਹੋਏਗਾ ਜਾਂ ਉਹਦੀ ਉਹੀ ਦੇਖ ਲਓ ਵੀ ਸ਼ਕਲ ਪੰਡਤ ਦੀ, ਵੀ ਪੰਡਤ ਕੋਲ ਹੀ ਚਾਬੀ ਹੁੰਦੀ ਆ, ਉਹੀ ਤਾਂ ਨਹੀਂ ਲੱਗਾ ਹੋਇਆ, ਉਹ ਨਿਕਲਣਾ ਅਲਟੀਮੇਟਲੀ ਇਹੀ ਹੈ। ਫਿਰ ਉਹਨਾਂ ਨੇ ਕਿਹਾ ਜੀ ਬਹੁਤ ਸਾਰਾ ਕੈਸ਼ ਲੈ ਗਏ। ਇਹ ਸ਼ਾਰਟ ਟਾਈਮ ਲੇਟਰ ਐਟ ਅਪਰੋਕਸੀਮੇਟਲੀ 1:30 AM, ਹੁਣ 12:45 ਤੇ ਇੱਕ ਮੰਦਰ 'ਚ ਹੁੰਦਾ ਤੇ 1:30 ਵਜੇ another break-in occurred at another location in Pickering which was unsuccessful। ਕਿ ਜੀ ਉਹ ਉਹਦੇ 'ਚ ਕਾਮਯਾਬ ਨਹੀਂ ਹੋਇਆ, ਮਤਲਬ ਥੋੜੀ ਉਹਦੀ ਕਮਜ਼ੋਰ ਸੀ, ਉਹਨੇ ਤੋੜਿਆ, ਜਾਂਦਾ ਟੁੱਟਿਆ ਨਹੀਂ, ਇਹ ਕਹਿਣਾ ਚਾਹੁੰਦੇ ਨੇ। About an hour later the same male with a limp broke into a temple। ਉਹ ਬੰਦਾ ਵੀ ਜਿਹੜਾ ਕਰਨ ਵਾਲਾ ਉਹ ਲੰਗੜਾ ਰਿਹਾ ਨਹੀਂ, ਉਹ ਹੈਲਥੀ, ਉਹਦੀਆਂ ਦੋਨੋਂ ਲੱਤਾਂ ਨਹੀਂ ਨੇ, ਪਰ ਉਹ ਤਿੰਨੋਂ ਹੀ ਮੰਦਰ ਉਹਨੇ ਇੱਕੋ ਰਾਤ 2 ਘੰਟੇ 'ਚ ਲੁੱਟੇ। into a temple in Ajax and stole a large quantity of cash from a donation box।
ਉੱਥੋਂ ਵੀ ਲਾਰਜ ਕੁਆਂਟੀਟੀ ਦਵਾਈਆਂ ਚਵਾਨੀਆਂ ਹੋਣੀਆਂ ਨੇ, ਲਾਰਜ ਕੁਆਂਟੀਟੀ ਹੋਰ ਕੀ ਹੋਣਾ ਹੈ, ਤਾਂ ਵਿਚਾਰੇ ਇਵੇਂ ਦਾ ਹੀ ਕੰਮ ਹੁੰਦਾ ਇਹਨਾਂ ਦਾ। ਹੁਣ ਉਹਨਾਂ ਨੇ ਕਿਹਾ ਅਨਦਰ 3, ਇਹ 3 ਇੱਕ ਥਾਂ, another 3 temples have been broken into in the greater Toronto area, ਕਿ 3 ਹੋਰ 3 ਇਹ ਜਿਹੜੇ ਗਣਾਤੇ 3 ਹੋਰ ਗ੍ਰੇਟਰ ਟੋਰਾਂਟੋ ਏਰੀਆ ਚ। ਦਾ ਚਿੰਤਪੁਰਨੀ ਟੈਂਪਲ ਵਾਸ ਰੌਬਡ ਔਨ ਸੈਪਟੈਂਬਰ 9, ਹੁਣ ਪਿਛਲੇ ਮਹੀਨੇ ਚ ਚਲੇ ਗਏ ਕਿ ਜੀ 9 ਸਤੰਬਰ ਨੂੰ ਚਿੰਤਪੁਰਨੀ ਟੈਂਪਲ ਲੁੱਟਿਆ ਗਿਆ ਸੀ। ਰਾਮੇਸ਼ਵਰ ਮੰਦਿਰ ਇਨ ਕੈਲੇਡੋਨ ਇਨ ਸੈਪਟੈਂਬਰ 18 ਤੇ ਹਿੰਦੂ ਹੈਰੀਟੇਜ ਸੈਂਟਰ ਮਿਸੀਸਾਗਾ ਅਕਤੂਬਰ 4। ਹੁਣ ਹੱਦ ਹੋ ਗਈ ਹੈ, 6 ਤੁਹਾਡੇ ਮੰਦਿਰ 6 ਹਫ਼ਤਿਆਂ ਦੇ ਵਿੱਚ ਵੀ ਉਸ ਤੋਂ ਵੀ ਘੱਟ ਲੁੱਟੇ ਗਏ। ਤੁਸੀਂ ਤਾਂ ਜਾਂ ਤਾਂ ਇਹ ਪੰਡਤ ਹੀ ਉਹਨਾਂ ਨੂੰ ਪੁੱਛੋ ਸਾਰਿਆਂ ਨੂੰ, ਉਹ ਸਾਰੇ ਉਹੀ ਨਿਕਲਣਗੇ ਕਿਉਂਕਿ ਇਹਨਾਂ ਨੂੰ ਇਹ ਲੱਗਦਾ ਵੀ ਇਹ ਗ੍ਰੈਫਟੀ ਵਾਲੇ ਤਾਂ ਫੜੇ ਗਏ। ਹੁਣੇ ਤੁਸੀਂ ਇਸ ਕਹਾਣੀ ਨੂੰ ਜੋੜੋ। ਸੋ ਇੱਕ ਪਾਸੇ ਤਾਂ ਉਹਨਾਂ ਨੇ ਖਾਲਿਸਤਾਨੀ ਮੂਵਮੈਂਟ ਨੂੰ ਬਦਨਾਮ ਕਰਨ ਲਈ ਇਸ ਕਿਸਮ ਦਾ ਪ੍ਰਚਾਰ ਸ਼ੁਰੂ ਕੀਤਾ। ਹੁਣ ਜਦੋਂ ਜਸਟਿਨ ਟਰੂਡੋ ਨੇ UAE ਔਰ ਜਾਰਡਨ ਦੇ ਕਿੰਗ ਨੂੰ ਜਿਹੜਾ ਉਹ ਬਰੀਫ ਕੀਤਾ ਕਿ ਵੀ ਇੰਡੀਆ ਨੇ ਇਹ ਕੰਮ ਕੀਤਾ, ਉਹਨਾਂ ਨੇ ਵਿਆਨਾ ਕਨਵੈਨਸ਼ਨ ਵਾਇਲੇਟ ਕੀਤੀ ਹੈ, ਤੇ ਇੰਡੀਆ ਦੇ ਵਿੱਚ ਜਿਸ ਲੈਵਲ ਦੇ ਉੱਤੇ ਉਹਦੀ ਟ੍ਰੋਲਿੰਗ ਜਸਟਿਨ ਟਰੂਡੋ ਦੀ ਇਹਨਾਂ ਦੇ ਜਿਹੜੇ ਪੇਡ ਟ੍ਰੋਲਰ ਨੇ ਉਹਨਾਂ ਨੇ ਕੀਤੀ, ਉਹਦੀ ਖਬਰ ਬਣਾ ਦਿੱਤੀ ਗਈ ਜਿਹੜੀ ਜਸਟਿਨ ਟਰੂਡੋ ਟ੍ਰੋਲਡ ਫॉर ਮੈਂਸ਼ਨਿੰਗ ਇੰਡੀਆ ਆਊਟ ਆਫ ਕੰਟੈਕਸਟ ਟੂ ਗਲੋਬਲ ਲੀਡਰ, ਕਿ ਜੀ ਉਹ ਕਾਲ ਕਰ ਰਿਹਾ ਹੈ ਹਮਦਰਦੀ ਕਰਨ ਲਈ ਤੇ ਆਊਟ ਆਫ ਕੰਟੈਕਸਟ ਉਹ ਕਰ ਰਿਹਾ। ਔਰ ਇਹ ਸਾਰੇ ਦੇ ਥੱਲੇ ਉਹਨਾਂ ਨੇ ਟ੍ਰਿਬਿਊਨ ਵਾਲੇ ਨੇ ਤਾਂ ਪੂਰੇ ਉਹ ਨਫ਼ਰਤ ਭਰੇ ਪੂਰੇ ਟਵੀਟ ਦਿੱਤੇ ਹੋਏ ਨੇ। ਔਰ ਇਹ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜੀ ਗੱਲਬਾਤ ਹੈ ਜਸਟਿਨ ਟਰੂਡੋ ਇਜ਼ ਬੀਇੰਗ ਟ੍ਰੋਲਡ ਫॉर ਰੇਜ਼ਿੰਗ ਇੰਡੀਆ ਐਂਡ ਕੈਨੇਡਾਜ਼ ਨਾਟ ਸੋ ਗੁੱਡ ਟਾਈਜ਼ ਵਿਦ ਦ ਗਲੋਬਲ ਲੀਡਰਸ। ਸੋ ਉਹਦੀ ਟ੍ਰੋਲਿੰਗ ਖਾਲਿਸਤਾਨ ਦੀ ਮੂਵਮੈਂਟ ਨੂੰ ਮੰਦਰ ਚੋਰ ਦੇ ਨਾਲ ਜੋੜ ਦਿਓ। ਪਰ ਇਸ ਸਾਰੇ 'ਚ ਅਸੀਂ ਸਮਝਦੇ ਹਾਂ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਉਹਨਾਂ ਨੇ ਬਹੁਤ ਚੰਗਾ ਜੈਸਚਰ ਕੀਤਾ। ਕੈਨੇਡਾ ਹਕੂਮਤ ਨਾਲ ਥੈਂਕਸ ਗਿਵਿੰਗ ਡੇ ਵਿੱਚ ਸਾਂਝ ਪਾਉਣ ਲਈ ਜਾ ਰਹੇ ਸਰਦਾਰ ਇਮਾਨ ਸਿੰਘ ਮਾਨ, ਸਰਦਾਰ ਕੁਸ਼ਲਪਾਲ ਸਿੰਘ ਮਾਨ ਅਤੇ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਚੰਡੀਗੜ੍ਹ ਪੁਲਿਸ ਨੇ ਗ੍ਰਿਫਤਾਰ ਕੀਤਾ। ਹੁਣ ਇਹ ਸਰ ਸਿਮਰਨਜੀਤ ਸਿੰਘ ਮਾਨ ਦੇ ਬੇਟੇ ਨੇ ਇਮਾਨ ਸਿੰਘ ਮਾਨ, ਔਰ ਉਹ ਪੂਰਾ ਡੈਲੀਗੇਸ਼ਨ ਲੈ ਕੇ ਜਾ ਰਹੇ ਸੀ ਕਿਉਂਕਿ ਚੰਡੀਗੜ੍ਹ ਦੇ ਵਿੱਚ ਵੀ ਕੈਨੇਡਾ ਦਾ ਕੌਂਸੂਲੇਟ ਹੈ ਜੀ। ਉਹਨਾਂ ਨੇ ਕਿਹਾ ਕਿ ਜੀ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਨ ਚੱਲੇ ਹਾਂ, ਥੈਂਕਸ ਗਿਵਿੰਗ ਵੀ ਤੁਹਾਡਾ ਥੈਂਕਸ ਗਿਵਿੰਗ ਡੇ ਹੈ ਕਿ ਤੁਸੀਂ ਜਿੱਥੇ ਸਾਡੇ ਬਹੁਤ ਸਾਰੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਹੈ। ਔਰ ਸਾਰੇ ਮਾਨ ਸਿੰਘ ਮਾਨ ਨੂੰ TV 84 ਨੇ ਇੰਟਰਵਿਊ ਕੀਤਾ, ਉਹਨਾਂ ਦੀ ਟੀਮ ਨੇ, ਬੜਾ ਅੱਛਾ ਇੰਟਰਵਿਊ ਸੀ। ਉਹਨਾਂ ਨੇ ਕਿਹਾ ਜੀ ਅਸੀਂ ਵੀ ਜਦੋਂ ਹੁਣ ਸਾਡੀ ਫਸਲ ਵਾੜੀ ਘਰ ਆ ਜਾਂਦੀ ਹੈ ਅਸੀਂ ਰੱਬ ਦਾ ਸ਼ੁਕਰੀਆ ਕਰਦੇ ਹਾਂ, ਧਰਤੀ ਦਾ ਸ਼ੁਕਰੀਆ ਕਰਦੇ ਹਾਂ, ਗੁਰੂ ਦਾ ਸ਼ੁਕਰੀਆ ਕਰਦੇ ਹਾਂ ਵੀ ਅਸੀਂ ਤਾਂ ਉੱਥੇ ਕੈਨੇਡਾ ਦਾ ਸ਼ੁਕਰੀਆ ਕਰਨ ਜਾ ਰਹੇ ਸੀ ਕਿ ਭਾਈ ਤੁਸੀਂ ਜਿਹੜਾ ਉਹ ਸਾਡੇ ਇੱਥੋਂ ਜਿਨ੍ਹਾਂ ਨੂੰ ਜਿਹੜੇ ਬੇਰੁਜ਼ਗਾਰ ਔਰ ਇੱਥੋਂ ਦੀ ਸਟੇਟ ਨੇ ਉਹਨਾਂ ਨੂੰ ਜਿਹੜਾ ਰੁਜ਼ਗਾਰ ਨੇ ਤੁਸੀਂ ਉਹਨਾਂ ਨੂੰ ਰੁਜ਼ਗਾਰ ਦਿੱਤਾ। ਔਰ ਦੂਸਰਾ ਜਿਹੜਾ ਉਹਨਾਂ ਨੇ ਕਿ ਭਾਈ ਤੁਸੀਂ ਜਿਹੜਾ ਸਾਡੀ ਐਕਸਟਰਾ ਜੁਡੀਸ਼ੀਅਲ ਕਿਲਿੰਗਸ ਇੱਥੇ ਵੀ ਹੁੰਦੀਆਂ ਰਹੀਆਂ, ਕੋਈ ਆਵਾਜ਼ ਨਹੀਂ ਸੀ ਉੱਠਦੀ, ਔਰ ਇੱਥੇ ਜਿਹੜਾ ਉਹ ਤੁਸੀਂ ਦੁਨੀਆ ਦੇ ਸਾਹਮਣੇ ਭਾਰਤ ਨੂੰ ਨੰਗਿਆ ਕੀਤਾ। ਔਰ ਇਹ ਜਿਹੜਾ ਉਹਨਾਂ ਦਾ ਮੈਂ ਸਮਝਦਾ ਵੀ ਬਹੁਤ ਚੰਗਾ ਜੈਸਚਰ ਹੈ। ਹਾਲਾਂਕਿ ਮੈਂ ਸਮਝਦਾ ਵੀ ਇਹ ਜਦੋਂ 18 ਸਤੰਬਰ ਨੂੰ ਜਸਟਿਨ ਟਰੂਡੋ ਨੇ ਇਨਕਸ਼ਾਫ ਕੀਤਾ ਸੀ ਔਰ ਇੱਕਦਮ ਭਾਰਤ ਭਰ ਦੇ ਵਿੱਚ ਕੈਨੇਡਾ ਦੇ ਖਿਲਾਫ ਜਸਟਿਨ ਟਰੂਡੋ ਦੇ ਖਿਲਾਫ ਕਦੇ ਉਹਨਾਂ ਦੇ ਜਹਾਜ਼ ਕੋਕੇਨ ਮਿਲਣ ਤੇ ਫਲਾਣਾ ਸੀ, ਉਸ ਵੇਲੇ ਸਿੱਖ ਲੀਡਰਸ਼ਿਪ ਨੂੰ ਖਾਸ ਤੌਰ ਤੇ ਕਿਉਂਕਿ ਬਾਦਲ ਕਿਆ ਜਾਂ ਦੂਜਿਆਂ ਕਿਸੇ ਤੋਂ ਤਾਂ ਕੀ ਐਕਸਪੈਕਟਡ ਹੈ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ ਜਾਂ ਦਲ ਖਾਲਸਾ ਹੈ, ਉਦੋਂ ਫੌਰਨ ਇਹਨਾਂ ਨੂੰ ਡੈਲੀਗੇਸ਼ਨ ਲੈ ਕੇ ਕੈਨੇਡੀਅਨ ਹਾਈ ਕਮਿਸ਼ਨ ਜਾਣਾ ਚਾਹੀਦਾ ਸੀ ਟੂ ਥੈਂਕ ਦਾ ਕੈਨੇਡੀਅਨ ਗਵਰਨਮੈਂਟ ਫॉर ਦਿਸ ਜੈਸਚਰ। ਸੋ ਆਉਣ ਵਾਲੇ ਪੀਰੀਅਡ 'ਚ ਅਸੀਂ ਦੇਖਾਂਗੇ ਕਿ ਹੋਰ ਵੀ ਕਰੈਕਟਰ ਅਸੈਸੀਨੇਸ਼ਨ, ਕਿਉਂਕਿ ਜਿਵੇਂ ਅਸੀਂ ਡਿਸਕਸ ਕੀਤਾ ਹੈ ਕਿ ਵੀ ਉਹ ਡਿਪਲੋਮੈਟ ਵੀ ਉਹਨਾਂ ਨੇ ਇੰਡੀਆ ਨੇ ਕਿਹਾ ਵੀ ਇੱਥੋਂ ਕੱਢੋ। G20 ਦੇ ਲਈ ਉਹਨਾਂ ਨੇ ਕੈਨੇਡਾ ਨੇ ਆਪਣਾ ਸਪੀਕਰ ਭੇਜਣ ਤੋਂ ਵੀ ਨਾ ਕਰ ਦਿੱਤੀ ਹੈ ਪਾਰਲੀਮੈਂਟਰੀ ਸਪੀਕਰਸ ਕਨਕਲੇਵ ਦੇ ਵਿੱਚ। ਫਿਰ ਕਨਫਰੰਟੇਸ਼ਨ ਵਧੇਗੀ ਆਉਣ ਵਾਲੇ ਪੀਰੀਅਡ 'ਚ, ਕੋਈ ਨਾ ਕੋਈ ਹੋਰ ਸ਼ਰਾਰਤ ਇੰਡੀਅਨ ਏਜੰਸੀਆਂ ਕੈਨੇਡਾ 'ਚ ਵੀ ਔਰ ਕੈਨੇਡਾ ਨੂੰ ਬਦਨਾਮ ਕਰਨ ਲਈ ਕੁਝ ਹੋਰ ਵੀ ਇਹ ਖੇਡ ਖੇਡਣਗੀਆਂ। ਬਿਲਕੁਲ ਜੀ ਰਾਜ ਸਾਹਿਬ, ਤੁਹਾਡਾ ਬਹੁਤ ਸ਼ੁਕਰੀਆ। ਇਸ ਵਕਤ ਲੈਣ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਤ ਤੋਂ ਬਾਅਦ। ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ
ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਏਜੰਸੀਆਂ ਵੱਲੋਂ ਭਾਰਤ ਦੇ ਖਿਲਾਫ ਪਗੜੀਧਾਰੀ ਟੋਂਟ ਬਡੌਂਟਾਂ ਰਾਹੀਂ ਪ੍ਰਚਾਰ ਲਗਾਤਾਰ ਜਾਰੀ ਹੈ। ਇਸ ਪ੍ਰਚਾਰ ਲਈ ਸਾਬਕਾ ਸਿੱਖ ਫੌਜੀ ਜਨਰਲ ਨੂੰ ਵੀ ਵਰਤਿਆ ਜਾ ਰਿਹਾ ਹੈ ਅਤੇ ਘੱਟ ਗਿਣਤੀਆਂ ਦੇ ਚੇਅਰਮੈਨ ਭਾਰਤੀ ਟੱਟੂ ਇਕਬਾਲ ਸਿੰਘ ਲਾਲਪੁਰਾ ਤੋਂ ਵੀ ਬਿਆਨ ਜਿਹੜਾ ਉਹ ਬਿਆਨਬਾਜ਼ੀ ਜਿਹੜੀ ਉਹ ਕਰਵਾਈ ਗਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਸਾਡੇ ਆਪਣੇ ਸ਼ਾਇਦ ਇੱਕ ਤਬਕੇ ਨੂੰ ਇਸ ਗੱਲ ਦਾ ਅਹਿਸਾਸ ਨਾ ਹੋਏ ਕਿ ਖਾਲਿਸਤਾਨ ਦੀ ਮੂਵਮੈਂਟ ਦੇ ਵਿੱਚ ਕਿੰਨੀ ਤੇਜ਼ੀ ਹੈ। ਸਾਡਾ ਦੁਸ਼ਮਣ ਇਸ ਗੱਲ ਨੂੰ ਬੜੀ ਚੰਗੀ ਤਰ੍ਹਾਂ ਸਮਝਦਾ ਹੈ, ਕਿਉਂਕਿ ਖਾਸ ਤੌਰ ਤੇ 18 ਸਤੰਬਰ ਤੋਂ ਬਾਅਦ ਇੱਕ ਗਲੋਬਲ ਚੇਂਜ ਹੋਈ। ਇੰਡੀਆ ਐਜ਼ ਏ ਰੌਕ ਸਟੇਟ ਵਰਲਡ ਮੀਡੀਆ ਨੇ ਐਕਸਪੋਜ਼ ਕੀਤਾ ਜੀ। ਸਿੱਖਾਂ ਦੇ ਨਾਲ ਇੱਕ ਹਮਦਰਦੀ ਵੀ, ਔਰ ਖਾਲਿਸਤਾਨ ਦਾ ਕੌਜ਼, ਖਾਲਿਸਤਾਨ ਕੀ ਹੈ ਸਾਰੇ ਪੀਰੀਅਡ 'ਚ। ਜੇ ਤੁਸੀਂ 18 ਸਤੰਬਰ ਤੋਂ ਅੱਜ ਜਦੋਂ ਅਸੀਂ 12 ਅਕਤੂਬਰ ਨੂੰ ਗੱਲ ਕਰ ਰਹੇ ਤੇ ਆਲਮੋਸਟ ਇਹਨਾਂ 3 ਹਫ਼ਤਿਆਂ ਦੇ ਵਿੱਚ ਜੇ ਕੋਈ ਮੋਸਟ ਰਿਸਰਚਡ ਜਾਂ ਸਰਚਡ ਆਰਟੀਕਲ ਹੈ ਤੇ ਆਰਟੀਕਲ ਹੋਣਗੇ ਜਾਂ ਲਫ਼ਜ਼ ਹੈ ਉਹ ਖਾਲਿਸਤਾਨ ਹੈ ਜੀ। ਔਰ ਬਹੁਤ ਸਾਰੇ ਈਵਨ ਜਦੋਂ ਅਸੀਂ ਆਲੇ ਦੁਆਲੇ ਵਾਕ ਕਰਦੇ ਹਾਂ ਜਾਂ ਮਿਲਦੇ ਹਾਂ ਤੇ ਈਵਨ ਜਿਹੜੇ ਕਾਮਨਰ ਨੇ ਉਹ ਵੀ ਆ ਕੇ ਤੁਹਾਡੇ ਨਾਲ ਹਮਦਰਦੀ ਕਰਨਗੇ ਕਿ ਵੀ ਆਰ ਸੌਰੀ ਯੂਰ ਵਨ ਸਿੱਖ ਐਕਟਿਵਿਸਟ ਵਾਜ਼ killed in Canada by India। ਹੁਣ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ। ਬਿਲਕੁਲ। ਔਰ ਇਹ ਸਾਰੇ ਦੇ ਵਿੱਚ ਖਾਲਿਸਤਾਨ ਦੇ ਨਕਸ਼ੇ ਵੀ ਸਾਹਮਣੇ ਆ ਰਹੇ ਨੇ। ਖਾਲਿਸਤਾਨ ਦੇ ਜਿਹੜਾ ਸਿੱਖ ਰਾਜ ਦੇ ਵਿੱਚ ਕੀ ਸੀ, ਮਹਾਰਾਜਾ ਰਣਜੀਤ ਸਿੰਘ ਨਾਲ ਰਿਲੇਟਡ ਵੀ। ਫਿਰ ਅਸੀਂ ਉਸ ਤੋਂ ਵੀ ਪਹਿਲਾਂ ਜਦੋਂ ਇਹ ਘਟਨਾਕ੍ਰਮ ਨਹੀਂ ਵੀ ਹੋਇਆ ਸੀ, ਜਿਵੇਂ ਕਾਊ ਬॉयਜ਼ ਨੇ ਆਪਣਾ ਜਿਹੜਾ ਥੀਮ ਹੈ ਉਹ ਹਰ ਮੈਦਾਨ ਫਤਿਹ ਜਿਹੜਾ ਸੀਜ਼ ਐਵਰੀਥਿੰਗ ਦੇ ਥੱਲੇ ਰੱਖਿਆ। ਹਰੀ ਸਿੰਘ ਨਲੂਆ ਉਹਨਾਂ ਦਾ ਆਈਕਨ ਔਰ ਹੁਡੀਜ਼ ਦੇ ਉੱਤੇ ਹਰੀ ਸਿੰਘ ਨਲੂਏ ਦੀ ਪਿਕਚਰ, ਇਹ ਸਾਰੇ ਨੂੰ। ਔਰ ਅਸੀਂ ਈਵਨ ਓਹਾਇਓ ਪੁਲਿਸ ਵੱਲੋਂ ਜਿਹੜਾ ਭਰਤੀ ਦੇ ਲਈ ਫੌਜ ਵੱਲੋਂ ਭਰਤੀ ਲਈ ਜਿਹੜਾ ਹੈ ਉਹ ਸਿੱਖ ਦਾ ਇੱਕ ਪੋਸਟਰ ਬॉय ਵਾਲਾ ਇਮੇਜ ਜੀ। ਸੋ ਇਸ ਸਭ ਦੇ ਚੱਲਦਿਆਂ ਅਸੀਂ ਇਹ ਦੇਖਦੇ ਹਾਂ ਕਿ ਵੀ ਇੱਕਦਮ ਜਿੰਨਾ ਇੰਡੀਅਨ ਮੀਡੀਆ ਹੈ ਜਾਂ ਉਹਨਾਂ ਦੀਆਂ ਔਨ ਦਾ ਨੈਟ ਪਬਲੀਕੇਸ਼ਨਸ ਨੇ ਉਹਦੇ 'ਚ ਪੱਗਾਂ ਵਾਲੇ ਸਟੂਜ ਜਿਹੜੇ ਨੇ ਉਹਨਾਂ ਦੀਆਂ ਲਿਖਤਾਂ ਆਰਟੀਕਲ ਦਵਾ ਸ਼ੁਰੂ ਹੋ ਗਏ ਆਣੇ ਕਿ ਵਾਇਬਲ ਹੀ ਨਹੀਂ ਹੈ ਖਾਲਿਸਤਾਨ ਔਰ ਇਹ ਜਸਟ ਇੱਕ ਡ੍ਰੀਮ ਲੈਂਡ ਹੈ ਔਰ ਮੈਜੋਰਿਟੀ ਸਿੱਖ ਨਹੀਂ ਚਾਹੁੰਦੇ, ਇੱਕ ਫਰਿੰਜ ਐਲੀਮੈਂਟ ਹੈ, ਇੱਕ ਇਹ ਹੈ ਉਹ ਹੈ। ਔਰ ਇੱਕ ਪਾਸੇ ਜਿਹੜੇ ਉਹ ਹਿੰਦੂਤਵਾ ਟਰੋਲਰ ਨੇ ਉਹ ਆਪਣਾ ਕੰਮ ਲੱਗੇ ਹੋਏ ਨੇ। ਔਰ ਇਸ ਕਿਸਮ ਦੇ ਲੋਕ ਜਿਹੜੇ ਇੱਕ ਤਾਂ ਉਹ ਨੇ ਮਨਜਿੰਦਰ ਸਰਸੇ ਵਰਗੇ ਜਾਂ ਕਾਲਕੇ ਵਰਗੇ ਜਾਂ ਕੈਪਟਨ ਅਮਰਿੰਦਰ ਵਰਗੇ ਜਿਨ੍ਹਾਂ ਦੇ ਮੂੰਹ ਨੂੰ ਕੁੱਤਾ ਬੰਨਿਆ ਹੋਇਆ, ਉਹ ਇੱਕ ਵੱਖਰੀ ਕਲਾਸ ਹੈ। ਪਰ ਇਹ ਜਿਹੜਾ ਥੋੜਾ ਜਿਹਾ ਦੇਖਣ ਵਾਲਿਆਂ ਨੂੰ ਲੱਗਦਾ ਹੈ ਕਿ ਜੀ ਦੇਖੋ ਪੜ੍ਹੇ ਲਿਖੇ ਔਰ ਸੀਨੀਅਰ ਐਲੀਮੈਂਟ ਔਰ ਦੂਸਰੇ ਉਹਨਾਂ 'ਚ ਜਿਵੇਂ ਪਿਛਲੇ ਦਿਨਾਂ 'ਚ ਇੱਕ ਬੜਾ ਸਿੱਖਾਂ ਨੂੰ ਬਦਨਾਮ ਕਰਨ ਵਾਲਾ ਆਰਟੀਕਲ ਤਵਲੀਨ ਸਿੰਘ, ਜਿਹੜੀ ਕਿ ਇੱਕ ਹੁਣ ਮੈਂ ਸ਼ਾਇਸਤਗੀ ਦੀਆਂ ਹੱਦਾਂ ਟੱਪਣਾ ਨਹੀਂ ਚਾਹੁੰਦਾ ਕਿ ਬਈ ਉਹਦਾ ਆਪਣਾ ਕਿਰਦਾਰ ਕੀ ਹੈ, ਉਹਨੇ ਇੰਡੀਅਨ ਐਕਸਪ੍ਰੈਸ ਦੇ ਵਿੱਚ ਲਿਖਿਆ ਹੈ, ਜਿਹਦੇ 'ਚ ਉਹ ਤਾਂ ਇਸ ਹੱਦ ਤੱਕ ਚਲੀ ਗਈ ਕਿ ਜੀ ਗੁਰੂ ਗੋਬਿੰਦ ਸਿੰਘ ਉਹਨਾਂ ਨੇ ਤਾਂ ਹਿੰਦੂ ਫੌਜ ਖੜੀ ਕੀਤੀ ਸੀ ਔਰ ਇਹ ਵਕਤੀ ਤੌਰ ਦੇ ਉੱਤੇ ਸੀ ਔਰ ਉਹ ਜਿਹੜਾ ਉਹ ਹਿੰਦੂਆਂ ਦੀ ਹਿਫਾਜ਼ਤ ਲਈ ਲੜੇ। ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਦਾ ਨੋਟਿਸ ਲੈਂਦੇ ਆ ਪੂਰੀ ਇੱਕ ਲੈਟਰ ਜਿਹੜੀ ਆ ਉਹਨੂੰ ਲਿਖੀ ਹੈ ਇੰਡੀਅਨ ਐਕਸਪ੍ਰੈਸ ਨੂੰ ਔਰ ਦੂਸਰੇ ਨਾਲ ਹੀ ਫਿਰ ਸੰਤ ਪਿੰਡਰਾਂ ਵਾਲਿਆਂ ਦੇ ਉੱਤੇ। ਉਹ ਤੋਂ ਪਹਿਲਾਂ ਵੀ ਉਹਨੂੰ ਇਹਨਾਂ ਨੇ ਇਸਤੇਮਾਲ ਕੀਤਾ ਸੀ ਜਦੋਂ ਪਿੰਡਰਾਂ ਵਾਲਿਆਂ ਦੇ ਖਿਲਾਫ ਇਹਨੇ ਲਿਖਿਆ ਸੀ ਤਵਲੀਨ ਸਿੰਘ ਨੇ ਦਾ ਪ੍ਰੋਫਿਟ ਆਫ ਹੇਟਰਡ ਉਹਨਾਂ ਦੀ ਫੋਟੋ ਦੇ ਕੇ। ਸੋ ਉਹ ਆਪਣੇ ਕੰਮ ਲੱਗੀ ਹੋਈ। ਅੱਜ ਮੈਂ ਟ੍ਰਿਬਿਊਨ 'ਚ ਦੇਖ ਰਿਹਾ ਸੀ ਕਿ ਕੋਈ ਲੈਫਟੀਨੈਂਟ ਜਨਰਲ ਰਿਟਾਇਰਡ, ਦਾੜੀ ਕੱਟਾ, ਪੱਗ ਸਿਰ ਤੇ ਬੰਨੀ ਹੋਈ ਹੈ, ਰਾਜ ਸੁਜਲਾਨਾ, ਉਹਦਾ ਆਰਟੀਕਲ ਟ੍ਰਿਬਿਊਨ 'ਚ ਫੁੱਲ ਸਕੇਲ ਲੱਗਾ ਹੋਇਆ ਹੈ, ਜਿਸ ਦਾ ਹੈਡਲਾਈਨ ਇਹ ਹੈ, ਦ ਬੋਗੀ ਆਫ ਖਾਲਿਸਤਾਨ ਮਸਟ ਬੀ ਪੁੱਟ ਟੂ ਰੈਸਟ once and for all. The secessionists must understand that they are no longer Indian citizens and have no right to get involved in politics back home. ਕਿ ਇਹ ਖਾਲਿਸਤਾਨ ਦਾ ਜਿਹੜਾ ਰੌਲਾ ਗੋਲਾ ਇਹਦਾ ਅੰਤ ਕਰੋ। ਜਿਹੜੇ ਬਾਹਰ ਬੈਠੇ ਨੇ ਉਹਨਾਂ ਨੂੰ ਸਮਝ ਲੈਣਾ ਚਾਹੀਦਾ ਵੀ ਉਹ ਭਾਰਤ ਦੇ ਸ਼ਹਿਰੀ ਨਹੀਂ ਨੇ, ਇਸ ਲਈ ਭਾਰਤ ਬਾਰੇ ਉਹਨਾਂ ਨੂੰ ਗੱਲ ਕਰਨ ਦਾ ਕੋਈ ਹੱਕ ਨਹੀਂ। ਤੁਸੀਂ ਫੌਜ ਭੇਜ ਕੇ ਬੰਗਲਾਦੇਸ਼ ਬਣਾ ਦਿਓ, ਤੁਸੀਂ ਸ੍ਰੀਲੰਕਾ ਦੀ ਸਰਕਾਰ ਨੂੰ ਕਹੋ ਕਿ ਜੀ
ਤਮਿਲਾਂ ਨੂੰ ਜਾਂ ਦੂਜਿਆਂ ਨੂੰ ਨਾਰਥ ਈਸਟ ਔਰ ਜਾਫਰਾਂ ਦੇ ਵਿੱਚ ਉਹਨਾਂ ਦਾ ਨੂੰ ਆਟੋਨਮੀ ਦਿੱਤੀ ਜਾਏ। ਤੁਸੀਂ ਦੁਨੀਆ ਭਰ ਦੇ ਹਿੰਦੂਆਂ ਦਾ ਠੇਕਾ ਲਿਆ ਹੋਇਆ, ਹਰ ਥਾਂ ਤੇ ਤੁਸੀਂ ਇੰਟਰਵੀਨ ਕਰੋ ਔਰ ਉਸ ਥਾਂ ਦੇ ਉੱਤੇ ਜਿਹੜਾ ਹੈ ਉਹ ਆਪਣਾ ਹਿੰਦੂਤਵਾ ਥੋਪੋ। ਪਰ ਜਿਹੜੇ ਪੰਜਾਬ ਦੀ ਧਰਤੀ ਦੇ ਪੁੱਤਰ ਪੁੱਤਰੀਆਂ ਨੇ ਬਾਹਰ, ਜਿਨ੍ਹਾਂ ਦੀ ਤੁਸੀਂ ਇੱਕ ਨਸਲ ਮਾਰ ਦਿੱਤੀ, ਇੱਕ ਡਰੱਗ ਦੇ ਹਵਾਲੇ ਕੀਤੀ, ਦੂਸਰੀ ਨੂੰ ਫਿਰ ਤੁਸੀਂ ਬੇਰੁਜ਼ਗਾਰ ਕਰਕੇ ਮਾਰ ਰਹੇ ਹੋ, ਉਹ ਜੇ ਉਹਨਾਂ ਦੇ ਭਰਾ ਭੈਣਾਂ ਜਿਨ੍ਹਾਂ ਦਾ ਪੈਸਾ ਤੁਹਾਡੇ ਕਾਫਰਸ ਦੇ ਵਿੱਚ ਜਾਂਦਾ ਫੋਰਨ ਐਕਸਚੇਂਜ ਦੇ ਥੱਲੇ, ਉਹਨਾਂ ਨੂੰ ਕੋਈ ਹੱਕ ਨਹੀਂ ਹੈ ਵੀ ਉਹ ਆਪਣੀ ਗੱਲ ਕਰਨ। ਔਰ ਸ਼ੁਰੂ ਹੀ ਇੱਥੋਂ ਕਰਦਾ ਜਸਟਿਨ ਟਰੂਡੋ ਨੂੰ ਨੈਗੇਟ ਕਰਕੇ ਕਿ ਜੀ ਉਹਨੇ ਤਾਂ ਉਹ ਜਿਹੜਾ ਹਾਰਨੈਟਸ ਨੈਸਟ ਛੇੜ ਲਿਆ ਐਲੀਗੇਸ਼ਨ ਲਾ ਕੇ, ਉਹ ਕਿਉਂਕਿ ਸਿੱਖਾਂ ਦੀਆਂ ਵੋਟਾਂ ਨੇ ਔਰ ਲਿਬਰਲ, ਉਹਨੇ ਆਪਣੀ ਪਾਰਟੀ ਦੀ ਵੋਟਾਂ ਦੇਖੀਆਂ, ਉਹਨੇ ਕੈਨੇਡਾ ਦੇ ਇੰਟਰਸਟ ਨੂੰ ਜਿਹੜਾ ਉਹ ਛਿੱਕੇ ਤੇ ਟੰਗ ਦਿੱਤਾ ਔਰ ਇਹ ਕੈਨੇਡੀਅਨ ਪੋਲਿਟਿਕਸ ਦੇ ਵਿੱਚ ਇਹ ਸਾਰਾ ਪਾਰਟ ਹੈ। ਫਿਰ ਉਹ ਇਸ ਤੋਂ ਇੱਕਦਮ ਨਿਕਲ ਕੇ ਕਹਿੰਦਾ ਹੈ ਕਿ ਵੀ ਇਹ ਜ਼ਿਆਦਾ ਜਿਹੜੀ ਖਾਲਿਸਤਾਨ ਦੀ ਮੰਗ ਹੈ ਕੈਨੇਡਾ ਤੇ ਯੂਕੇ ਦੇ ਵਿੱਚ ਹੀ ਹੈ। ਉਹ ਦੋ ਹੀ ਇਸ਼ੂ ਨੇ। ਪਹਿਲਾਂ ਕਹਿੰਦਾ ਇਜ਼ ਦੇयर ਐਨੀ ਕੰਕਰੀਟ ਬੇਸਿਸ ਆਫ देयर ਡਿਮਾਂਡ ਫॉर ਖਾਲਿਸਤਾਨ, ਕਿ ਖਾਲਿਸਤਾਨ ਦੀ ਮੰਗ ਦਾ ਕੋਈ ਆਧਾਰ ਹੈ? ਤੇਰਾ ਨਾਂ ਹੀ ਪੁੱਠਾ ਜਿਹਾ ਹੈਗਾ ਸੁਜਲਾਨਾ ਕਿ ਖੁਜਲਾਨਾ, ਖੁਰਕ ਪੈ ਤੁਹਾਨੂੰ ਪਈ ਹੋਈ ਹੈ, ਖੁਰਕ ਖੁਜਲਾਨਾ ਹੀ ਹੈ। ਕਿ ਵੀ ਤੂੰ ਪਹਿਲਾਂ ਆ ਡਿਬੇਟ ਦੇ ਲਈ ਵੀ ਤੂੰ ਕਿੱਥੋਂ ਦਾ ਐਕਸਪਰਟ ਹੈ? ਵੀ ਸਾਰੀ ਉਮਰ ਉਹ ਇੰਡੀਅਨ ਫੌਜ ਦੀਆਂ ਜੁੱਤੀਆਂ ਚੱਟੀਆਂ ਨੇ ਉੱਪਰ ਤੱਕ ਪਹੁੰਚਣ ਲਈ, ਜਿਹੜਾ ਉਹ ਕਿੰਨੀਆਂ ਖੁਸ਼ਾਮਦਾਂ ਕੀਤੀਆਂ ਹੋਣਗੀਆਂ, ਵੀ ਤੇਰਾ ਤੂੰ ਕਿਹੜਾ ਐਕਸਪਰਟ ਹੈ ਕਿ ਵੀ ਤੈਨੂੰ ਕੋਈ ਇਹ ਕੇਸ ਦੱਸੇ ਕਿ ਜੀ ਖਾਲਿਸਤਾਨ ਦਾ ਬੇਸਿਸ ਕੀ ਹੈ? ਜਿਹੜੇ ਤੇਰੀ ਹਕੂਮਤ ਨੂੰ ਰਿਪਰੈਜ਼ੈਂਟ ਕਰਦੇ ਨੇ, ਅਸੀਂ ਓਪਨ ਚੈਲੰਜ ਦਿੱਤਾ ਹੋਇਆ ਤੁਹਾਡੇ ਐਂਬੈਸਡਰਸ ਨੂੰ, ਹਾਈ ਕਮਿਸ਼ਨਰਸ ਨੂੰ, ਕਿ ਕਿਸੇ ਪਲੇਟਫਾਰਮ ਤੇ ਤੁਸੀਂ ਨਿਰਪੱਖ ਇੱਕ ਜੂਰੀ ਬਿਠਾ ਲਓ ਔਰ ਤੁਸੀਂ ਆ ਜਾਓ ਔਰ ਗੱਲ ਕਰ ਲਓ ਕਿ ਵੀ ਖਾਲਿਸਤਾਨ ਦੇ ਕੇਸ ਦਾ ਰੈਜ਼ਨ ਡੈਟਰ ਹੈ ਕੀ ਹੈ। ਫਿਰ ਉਹ ਕਹਿੰਦਾ ਜੀ ਇਹ ਸਾਰੇ ਦਾ ਕੀ ਹੈ? ਵਟ ਇਜ਼ ਦਾ ਪ੍ਰਪੋਰਸ਼ਨ ਆਫ ਪੀਪਲ ਹੂ ਸਪੋਰਟ ਦਿਸ ਡਿਮਾਂਡ? ਕਿੰਨੇ ਕੁ ਲੋਕ ਕਰਦੇ ਨੇ ਰੈਫਰੈਂਡਮ? ਤੇਰੇ ਪਿਓ ਨੂੰ ਬਾਰ-ਬਾਰ ਅਸੀਂ ਇਹ ਯਾਦ ਦਹਾਨੀ ਕਰਵਾ ਰਹੇ ਕਿ ਕਰਵਾ ਲਓ ਰੈਫਰੈਂਡਮ। ਜੇ ਤੁਸੀਂ ਇਹ ਕਹਿੰਦੇ ਹੋ ਜੀ ਕਿ ਇਹ ਤਾਂ ਫ੍ਰਿੰਜ ਐਲੀਮੈਂਟ ਹੈ, 2% ਵੀ ਨਹੀਂ ਕਰਦੇ, ਤੁਸੀਂ ਕਰਵਾ ਲਓ ਰੈਫਰੈਂਡਮ। ਹੋਰ ਰੈਫਰੈਂਡਮ ਕੀ ਹੈ ਇਹ ਦੱਸਣ ਦੇ ਲਈ ਕਿ ਕਿੰਨੇ ਸਿੱਖ ਹਮਾਇਤ ਕਰਦੇ ਨੇ। ਜੇ ਤੁਹਾਡੀਆਂ ਅੱਖਾਂ ਅੰਨੀਆਂ ਨੇ ਵੀ ਤੁਹਾਨੂੰ ਨਾ ਲੰਡਨ ਦੀ ਕਰਾਊਡ ਨਜ਼ਰ ਆਈ, ਨਾ ਟੋਰਾਂਟੋ ਦੀ ਆਈ, ਨਾ ਬ੍ਰਿਸਬੇਨ, ਮੈਲਬਰਨ, ਸਿਡਨੀ ਦੀ ਆਈ, ਨਾ ਤੁਹਾਨੂੰ ਇਹ 10 ਸਤੰਬਰ ਨੂੰ ਜਿਹੜਾ ਹੈ ਉਹ ਸਰੀ ਦੇ ਵਿੱਚ 1.5 ਲੱਖ ਬੰਦਾ ਲਾਈਨ ਦੇ ਵਿੱਚ ਖੜਾ ਨਜ਼ਰ ਆਇਆ, ਫਿਰ ਤਾਂ ਜਾ ਕੇ ਆਪਣੇ ਦਿਮਾਗ ਦਾ ਵੀ ਇਲਾਜ ਕਰਾਓ ਔਰ ਆਪਣੀ ਜਿਹੜਾ ਉਹ ਪੈਗ ਪੀ ਕੇ ਆਪਣੇ ਦਿਮਾਗ ਖਰਾਬ ਕੀਤਾ ਹੋਇਆ ਪੈਨਸ਼ਨ ਖਾ ਰਹੇ ਹੋ, ਉਹਦਾ ਕਸੂਰ ਹੈ, ਇਹ ਹੋਰ ਕਿਸੇ ਦਾ ਕਸੂਰ ਨਹੀਂ। ਫਿਰ ਉਹ ਕਹਿੰਦਾ what is the proportion of the people who support the demand? ਫਿਰ ਉਹ ਆਪੇ ਹੀ ਜਵਾਬ ਦਿੰਦਾ ਟੂ ਦਾ ਸੈਕੰਡ ਕੁਐਸਚਨ ਫਰਸਟ, ਸਿੱਖ ਪੋਪੂਲੇਸ਼ਨ ਵਰਲਡ ਵਾਈਡ ਇੰਨੀ ਹੈ, 90% ਇੰਡੀਆ 'ਚ ਰਹਿੰਦੇ ਨੇ, ਕੈਨੇਡਾ 'ਚ ਇੰਨੇ ਰਹਿੰਦੇ ਨੇ 7 ਲੱਖ ਕਿੰਨੇ, ਔਰ ਕੈਨੇਡਾ ਦੇ ਯੂਕੇ ਦੇ ਵਿੱਚ ਵੀ ਜਿਹੜੇ ਸਪੋਰਟ ਕਰਦੇ ਨੇ ਬਹੁਤ ਨੈਗਲੀਜੀਬਲ ਨੇ। ਉਹੀ ਝੂਠ ਬਾਰ-ਬਾਰ ਦੁਹਰਾਉਣ ਦੀ ਲਾਈਨ। ਔਰ ਫਿਰ ਉਹਨੇ ਐਸ ਜੈਸ਼ੰਕਰ ਨੂੰ ਕੋਟ ਕੀਤਾ ਔਰ ਕਿ ਜੀ ਉਹਨੇ ਕਿਹਾ ਕਿ ਜੀ ਸਮਾਲ ਮਾਈਨੋਰਿਟੀ ਨੇ ਔਰ ਇਹ ਬਾਕੀ ਸਾਰੀ ਕੌਮ ਇਵੇਂ ਨਹੀਂ ਹੈ। ਫਿਰ ਉਹਨੇ ਕਿਹਾ ਜੀ ਇਹ ਜਿਹੜੇ ਨੇ ਕਿਸੇ ਪ੍ਰੋਫੈਸਰ ਨੂੰ ਕੋਟ ਕੀਤਾ ਔਰ ਇਸ ਤੋਂ ਤੁਰਦਾ ਇੱਥੇ ਤੱਕ ਪਹੁੰਚ ਜਾਂਦਾ ਕਿ ਵੀ ਜੀ ਇਹ 47 ਔਰ 84 ਨਾਲ ਜਿਹੜਾ ਜੋੜ ਕੇ ਕਹਿੰਦੇ ਨੇ ਖਾਲਿਸਤਾਨ ਦਾ ਕੇਸ ਬਣਾਉਣ ਵਾਲੇ, ਇਹ ਤਾਂ ਸਾਰੇ ਪੈਸੇ ਕਮਾਉਣ ਗਏ ਨੇ। ਇੱਥੇ ਤਾਂ ਬੜਾ ਨਾਰਮਲ ਹੈ, ਇੰਡੀਅਨ ਸਿੱਖ ਤਾਂ ਬਿਲਕੁਲ ਨਹੀਂ ਮੰਗਦੇ ਖਾਲਿਸਤਾਨ, ਉਹ ਤਾਂ ਬਹੁਤ ਸ਼ਾਨ ਨਾਲ ਰਹਿ ਰਹੇ ਨੇ। ਹਾਂ 1849 ਦੇ ਵਿੱਚ ਸਿੱਖਾਂ ਦਾ ਰਾਜ ਸੀ, ਪਰ ਖਾਲਸੇ ਦਾ ਮਤਲਬ ਤਾਂ ਪਿਓਰ ਹੁੰਦਾ ਹੈ, ਪਿਓਰ ਦਾ ਰਾਜ। ਉਹ ਸਿੱਖ ਜਿੱਥੇ ਵੀ ਨੇ ਉਹਨਾਂ ਦਾ ਰਾਜ ਹੀ ਹੈ, ਉਹ ਸਿੱਖ ਕਿੰਗਡਮ ਤਾਂ ਗਿਆ ਹੈ। ਫਿਰ ਜਿਹੜੀ ਚੋਟ ਹਰ ਕੋਈ ਕਰਦਾ, ਇਹ ਇਹਨਾਂ ਦਾ ਬੜਾ ਪੱਕਾ ਆਰਗੂਮੈਂਟ ਹੈ। ਔਰ ਮੈਂ ਪਹਿਲਾਂ ਇਹਨੂੰ ਪੜ੍ਹ ਲਾਂ ਵੀ ਇਹ ਕੀ ਕਹਿੰਦਾ ਹੈ, ਫਿਰ ਮੈਂ ਦੱਸਦਾ ਕਿ ਵੀ ਇੱਥੇ ਇੱਕ ਪੱਤਰਕਾਰ ਨੇ ਵੀ ਇਵੇਂ ਦੀ ਗੱਲ ਕੀਤੀ। ਫਿਰ ਉਹਨੇ ਕਿਹਾ ਕਿ ਵੀ ਹੁਣ ਇਹ ਸਵਾਲ ਪੈਦਾ ਹੁੰਦਾ ਹੈ ਕਿ ਵੀ ਜਿਹੜਾ ਸਿੱਖ ਕਿੰਗਡਮ ਸੀ, ਜਿਹਦੇ 'ਚ ਕਿ ਅੱਜ ਵੀ ਮੇਜਰ ਚੰਕ ਆਫ ਫਰਸਟਵਾਈਲ ਪੰਜਾਬ ਵੈਂਟ ਟੂ ਪਾਕਿਸਤਾਨ, ਦ ਸਿੱਖਸ ਲੋਸਟ ਮੈਨੀ ਆਫ देयर रेवरियड ਰਿਲੀਜੀਅਸ ਪਲੇਸਿਸ। ਉਹਨਾਂ ਨੇ ਪਾਕਿਸਤਾਨ ਚਲਾ ਗਿਆ ਪੰਜਾਬ, ਗੁਰੂ ਨਾਨਕ ਸਾਹਿਬ ਦਾ ਨਨਕਾਣਾ ਸਾਹਿਬ ਵੀ ਉਧਰ ਚਲਾ ਗਿਆ। ਆਲਸੋ ਲੋਸਟ ਵਾਸ ਸਿੱਖ ਕਿੰਗਡਮ, ਇਟਸ ਪ੍ਰੋਸਪੈਰਿਟੀ, ਫੋਰਟਸ, ਬੈਟਲ ਸਾਈਟਸ ਐਂਡ ਮੋਸਟ ਇੰਪੋਰਟੈਂਟਲੀ ਦ ਸਟ੍ਰੈਟੇਜਿਕ ਲੈਂਡ ਮਾਸ ਅਪ ਟੂ ਦ ਇੰਡਸ ਤੱਕ ਦੀ ਸਾਰੀ ਲੈਂਡ, ਜਿਹਦੇ 'ਚ ਕਿਲੇ ਹਵੇਲੀਆਂ ਸਭ ਚਲੇ ਗਏ। ਹੁਣ ਕਹਿੰਦਾ ਸਵਾਲ ਇਹ ਹੈ, do the secessionists include this large chunk in Pakistan as part of the Sikh homeland being demanded? The answer is a firm no, as these elements bank upon Pakistani support. ਉਹ ਕਹਿੰਦਾ ਜੀ ਕੀ ਖਾਲਿਸਤਾਨੀ ਜਦੋਂ ਆਪਣਾ ਖਾਲਿਸਤਾਨ ਮੰਗਦੇ ਨੇ ਉਸ ਪੰਜਾਬ ਨੂੰ ਸ਼ਾਮਲ ਕਰਦੇ ਨੇ ਜਿਹਦੇ 'ਚ ਕਿ ਉਹਨਾਂ ਦਾ
ਨਨਕਾਣਾ ਸਾਹਿਬ ਔਰ ਸਾਰਾ ਔਰ ਜਿੱਥੇ ਉਹਨਾਂ ਦਾ ਰਾਜ ਸੀ। ਉਹ ਕਹਿੰਦਾ ਬਿਲਕੁਲ ਨਹੀਂ, ਕਿਉਂਕਿ ਇਹ ਪਾਕਿਸਤਾਨ ਦੀ ਸ਼ਹਿ ਦੇ ਉੱਤੇ ਜਿਹੜੀ ਹੈ ਕਲੀਅਰਲੀ देयर क्राइटेरिया फॉर टेरिटरी इज मिसप्लेस्ड एज इज देयर इंटेंट। ਔਰ ਇਹ ਉਹਨਾਂ ਨੇ ਕਿਹਾ ਕਿ ਜੀ ਇਹ ਕਿਉਂਕਿ ਇਸ ਲਈ ਹੈ ਵੀ ਇਹ ਪਾਕਿਸਤਾਨ ਕਰਵਾ ਰਿਹਾ। ਹੁਣ ਮੈਂ ਇੱਥੇ ਰੁਕਣਾ ਵੀ ਚਾਹੁੰਦਾ ਔਰ ਇਹ ਕਮੈਂਟ ਵੀ ਕਰਨਾ ਚਾਹੁੰਦਾ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਦਿਵਸ ਦਾ ਨਗਰ ਕੀਰਤਨ ਸੀ। ਇੱਕ ਪ੍ਰੋਮੀਨੈਂਟ ਜਰਨਲਿਸਟ ਜਿਹੜਾ ਪੱਕਾ ਇੰਡੀਆ ਪੱਖੀ ਹੈ, ਉਹਨੇ ਮੈਨੂੰ ਸਪੌਟ ਕੀਤਾ, ਆਇਆ, ਕਹਿਣ ਲੱਗਾ ਜੀ ਡਾਕਟਰ ਸਾਹਿਬ ਤੁਹਾਡੇ ਨਾਲ ਗੱਲ ਕਰਨੀ ਹੈ। ਮੈਂ ਕਿਹਾ ਜੀ ਜ਼ਰੂਰ, ਅਸੀਂ ਤੁਹਾਡੀ ਬਹੁਤ ਇੱਜ਼ਤ ਕਰਦੇ ਹਾਂ, ਅਸੀਂ ਬਹੁਤ ਜੋ ਹੁੰਦਾ ਇਹ ਗੱਲ ਕਰਨ ਦਾ। ਕਹਿੰਦਾ ਵੀ ਜਦੋਂ ਅਸੀਂ ਤੁਹਾਡਾ ਸੁਣਦੇ ਹਾਂ ਲੈਕਚਰ ਵੀ, ਮੈਂ ਪ੍ਰੋਗਰਾਮ ਵੀ ਤੁਹਾਡਾ ਕਦੇ ਕਦੇ ਸੁਣਦਾ, ਤੁਸੀਂ ਖਾਲਿਸਤਾਨ ਕਹਿੰਦੇ ਹੋ ਦਰਿਆਏ ਜਮਨਾ ਤੋਂ ਵਾਘਾ ਤੱਕ। ਮੈਂ ਕਿਹਾ ਜੀ ਬਿਲਕੁਲ। ਕਹਿੰਦੇ ਵੀ ਅਸਲੀ ਤਾਂ ਪੰਜਾਬ ਪਾਕਿਸਤਾਨ 'ਚ ਹੈ ਜਿੱਥੇ ਸਾਡਾ ਰਾਜ ਸੀ, ਤੁਸੀਂ ਉਹਦੀ ਮੰਗ ਕਿਉਂ ਨਹੀਂ ਕਰਦੇ ਕਿ ਵੀ ਸਾਡਾ ਜਿੱਥੇ ਰਾਜ ਸੀ ਉੱਥੋਂ ਤੱਕ ਅਸੀਂ ਰਾਜ ਲੈਣਾ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਤੁਸੀਂ ਰੈੱਡ ਕਲਿਫ ਅਵਾਰਡ ਪੜ੍ਹਿਆ? ਕਹਿੰਦਾ ਜੀ ਨਹੀਂ। ਮੈਂ ਕਿਹਾ ਜੀ ਤੁਸੀਂ ਕ੍ਰਿਪਸ ਮਿਸ਼ਨ ਰਿਪੋਰਟ ਪੜ੍ਹੀ ਹੈ? ਕਹਿੰਦਾ ਨਹੀਂ। ਮੈਂ ਕਿਹਾ ਕੈਬਨਿਟ ਮਿਸ਼ਨ ਰਿਪੋਰਟ ਪੜ੍ਹੀ ਹੈ? ਮੈਂ ਕਿਹਾ ਨਹੀਂ। ਮੈਂ ਕਿਹਾ ਤੁਹਾਨੂੰ ਪਤਾ ਹੈ ਵੀ ਅਸੀਂ ਆਪਣਾ ਹਿੱਸਾ ਲੈ ਲਿਆ ਹੋਇਆ ਪੰਜਾਬ 'ਚੋਂ? ਕਹਿੰਦਾ ਜੀ ਮੈਨੂੰ ਤਾਂ ਨਹੀਂ ਪਤਾ। ਮੈਂ ਕਿਹਾ ਵੀ ਜਿਹੜਾ 1941 ਦੀ ਸੈਂਸਸ ਦੇ ਮੁਤਾਬਕ ਜਿਨ੍ਹਾਂ ਸੂਬਿਆਂ ਦੇ ਵਿੱਚ ਮੁਸਲਮਾਨ ਮੈਜੋਰਿਟੀ ਸੀ ਉਹ ਪਾਕਿਸਤਾਨ ਦਾ ਹਿੱਸਾ ਬਣਨੇ ਸੀ, ਔਰ ਜਿਹੜਾ ਪੰਜਾਬ ਉੱਥੋਂ ਲੈ ਕੇ ਜਿਹੜਾ ਸੀ ਪਾਕਿਸਤਾਨੀ ਪੰਜਾਬ ਜਿਹਨੂੰ ਅੱਜ ਕਿਹਾ ਜਾਂਦਾ ਜਮਨਾ ਤੱਕ, ਇਹਦੇ 'ਚ ਮੁਸਲਮਾਨਾਂ ਦੀ ਆਬਾਦੀ 55% ਸੀ, 55%। ਸਾਰਾ ਪੰਜਾਬ ਜਿਹੜਾ ਉਹ ਪਾਕਿਸਤਾਨ 'ਚ ਜਾ ਰਿਹਾ ਸੀ। ਔਰ ਇਹ ਉਹ ਮੌਕਾ ਸੀ ਕਿ ਸਿੱਖਾਂ ਨੇ, ਕਿਉਂਕਿ ਨਾ ਉਹਨਾਂ ਨੇ ਅੰਗਰੇਜ਼ਾਂ ਦੀ ਆਫਰ ਆਪਣੇ ਅੱਡ ਮੁਲਕ ਦੀ ਮੰਨੀ, ਨਾ ਜਿਨ੍ਹਾਂ ਸਾਹਿਬ ਦੀ ਆਫਰ ਨੂੰ ਮੰਨਿਆ, ਔਰ ਉਹਨਾਂ ਨੇ ਕਿਹਾ ਜੀ ਅਸੀਂ ਆਪਣਾ ਹਿੱਸਾ ਲੈਣਾ ਜੀ, ਪੰਜਾਬ ਵੰਡ ਦਿਓ। ਮੈਂ ਕਿਹਾ 29 ਜ਼ਿਲ੍ਹੇ ਸੀ ਪੰਜਾਬ ਦੇ, 13 ਜਿਹੜੇ ਨੇ ਉਹ ਅਸੀਂ ਲਏ, ਆਪਣਾ ਹਿੱਸਾ ਅਸੀਂ ਲੈ ਲਿਆ, 16 ਉਹਨਾਂ ਦੇ ਕੋਲ ਗਏ। ਕਹਿੰਦਾ ਜੀ ਅੱਛਾ ਮੈਨੂੰ ਤਾਂ ਪਤਾ ਹੀ ਨਹੀਂ। ਮੈਂ ਕਿਹਾ ਜੀ ਪੜ੍ਹਿਆ ਕਰੋ, ਸਿਰਫ ਜਿਹੜਾ ਉਹ ਪੈਗ ਲਾ ਕੇ ਸੌ ਨਾ ਜਾਇਆ ਕਰੋ, ਸ਼ਕਲੋਂ ਹੀ ਲੱਗਦਾ ਸੀ ਕਾਲੇ ਰੰਗ ਦਾ, ਤਾਂ ਪੂਰਾ ਫਿੱਟਿਆ ਹੋਇਆ ਸ਼ਰਾਬੀ, ਮੈਨੂੰ ਪਤਾ ਹੈ ਉਸ ਬਾਰੇ। ਮੈਂ ਕਿਹਾ ਜੀ ਅਸੀਂ ਆਪਣਾ ਹਿੱਸਾ ਲੈ ਲਿਆ ਹੋਇਆ। ਕਹਿੰਦੇ ਅੱਛਾ ਜੀ। ਮੈਂ ਕਿਹਾ ਜੀ ਹੋਰ ਕਿਵੇਂ 13 ਜ਼ਿਲ੍ਹੇ ਤੁਹਾਨੂੰ ਆ ਗਏ? ਇਸ ਲਈ ਕਿਉਂਕਿ ਸਿੱਖਾਂ ਨੇ ਇਨਸਿਸਟ ਕੀਤਾ ਕਿ ਜੀ ਅਸੀਂ ਨਾਲ ਨਹੀਂ ਰਹਿਣਾ ਹੈ, ਸਾਨੂੰ ਸਾਡਾ ਹਿੱਸਾ ਮਿਲੇ। ਔਰ ਮੈਂ ਕਿਹਾ ਕਿ ਜਦੋਂ ਤੁਸੀਂ ਹਿੱਸਾ ਵੰਡਾ ਲਓ ਫਿਰ ਤੁਹਾਡਾ ਤਾਂ ਕੋਈ ਹੱਕ ਨਹੀਂ ਰਹਿੰਦਾ। ਹਾਂ ਅਸੀਂ ਇਹ ਜ਼ਰੂਰ, ਜਦੋਂ ਅਸੀਂ ਖਾਲਿਸਤਾਨ ਨੂੰ ਐਜ਼ ਏ ਨੇਬਰ ਪਾਕਿਸਤਾਨ ਦਾ ਕਹਿੰਦੇ ਹਾਂ, ਤੇ ਅਸੀਂ ਇਸ ਗੱਲ ਦੇ ਉੱਤੇ ਜਿਹੜਾ ਉਹ ਡਟ ਕੇ ਪਹਿਰਾ ਦਿੰਦੇ ਹਾਂ ਕਿ ਭਾਈ ਸਾਡਾ ਬਾਰਡਰ ਇਵੇਂ ਹੀ ਹੋਏਗਾ ਜਿਵੇਂ ਅਮਰੀਕਾ ਤੇ ਕੈਨੇਡਾ ਦਾ, ਖੁੱਲ੍ਹਾ ਟ੍ਰੇਡ ਹੋਏ, ਪੰਜਾਬ ਦੇ ਨਾਲ ਸਾਡੀ ਤਹਿਜ਼ੀਬ ਬੋਲੀ। ਮੈਂ ਕਿਹਾ ਇਹ ਗੱਲ ਘੱਟ ਹੈ ਕਿ ਵੀ ਇੱਕ ਇਸਲਾਮਿਕ ਮੁਲਕ ਹੋਣ ਦੇ ਬਾਵਜੂਦ ਉਹਨਾਂ ਨੇ ਸਾਡੇ ਗੁਰਦੁਆਰੇ ਸਾਂਭੇ ਹੋਏ ਨੇ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਹੈ, ਉਹਨਾਂ ਨੇ ਕਰਤਾਰਪੁਰ ਸਾਹਿਬ ਕੋਰੀਡੋਰ ਤੁਹਾਡੇ ਤੋਂ ਤਾਂ ਪੈਸੇ ਨਹੀਂ ਮੰਗੇ ਹੈ, ਉਹਨਾਂ ਨੇ ਆਪਣੇ ਸਰਕਾਰੀ ਖਰਚ ਤੇ ਬਣਾਏ ਨੇ। ਬਈ ਅਸੀਂ ਇੰਨੇ ਹੀ ਅਕਿਰਤ ਕਾਣੇ ਕਿ ਵੀ ਅਸੀਂ ਸਾਰਾ। ਬਾਕੀ ਮੈਂ ਕਿਹਾ ਕਿ ਵੀ ਮੁਲਕ ਉੱਥੇ ਹੀ ਬਣਦੇ ਨੇ ਜਿੱਥੇ ਇੱਕ ਜ਼ਮਾਨਾ ਸੀ ਕਿ ਵੀ ਤੁਸੀਂ ਘੋੜੇ ਦੌੜਾ ਲਏ, ਅਲਾਉਦੀਨ ਖਿਲਜੀ ਨਾਲ ਕਿੰਨੇ ਆਏ, ਉਹਨਾਂ ਨੇ ਬੰਗਾਲ ਫਤਿਹ ਕਰ ਲਿਆ, ਜਾਂ ਅਬਦਾਲੀ ਨੇ ਕਰ ਲਿਆ, ਜਾਂ ਸਿੱਖ 12-13% ਸੀ, ਉਹਨਾਂ ਨੇ 1.5 ਲੱਖ ਮੁਰੱਬਾ ਮੀਲ ਤੇ ਕਬਜ਼ਾ ਕਰ। ਹੁਣ ਇਹ ਕ੍ਰਾਈਟੇਰੀਆ ਨਹੀਂ ਹੈ। ਹੁਣ ਸਾਡੇ ਕੋਲ ਅੱਜ 50,300 ਸਕੁਅਰ ਕਿਲੋਮੀਟਰ ਦਾ ਏਰੀਆ ਹੈ ਇੰਡੀਅਨ ਆਕੂਪਾਈਡ ਪੰਜਾਬ, ਜਿਹਦੇ ਤੇ ਸਾਡਾ ਕੰਟਰੋਲ ਹੈ, ਪਰ ਅਸੀਂ ਇੱਥੋਂ ਤੱਕ ਮਹਿਦੂਦ ਨਹੀਂ ਹੈ। ਅਸੀਂ ਸਿਰਫ ਆਪਣਾ ਬਾਰਡਰ ਜਦੋਂ ਵਾਘਾ ਤੋਂ ਜਮਨਾ ਤੱਕ ਕਹਿੰਦੇ ਹਾਂ ਤੇ ਅਸੀਂ ਈਸਟ ਟੂ ਵੈਸਟ ਦੱਸਦੇ ਹਾਂ। ਜੇ ਤੁਹਾਨੂੰ ਅਸੀਂ ਨਾਰਥ ਟੂ ਸਾਊਥ ਆਪਣਾ ਬਾਰਡਰ ਨਹੀਂ ਦੱਸਿਆ ਹੈ, ਜਿੱਦਾਂ ਨਾਰਥ ਟੂ ਸਾਊਥ ਦੇਖੋਗੇ ਤੁਸੀਂ, ਉਹ ਫਿਰ ਸਾਡਾ ਰੀਅਲ ਬਾਰਡਰ ਹੋਏਗਾ। ਇੱਥੇ ਅਸੀਂ ਪਾਕਿਸਤਾਨ ਜਿਹੜਾ ਇੱਕ ਸੋਵਰਨ ਮੁਲਕ ਹੈ, ਅਸੀਂ ਉਹਨਾਂ ਦੇ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਸਾਡੇ ਗੁਰਧਾਮਾਂ ਨੂੰ, ਸਾਡੇ ਵਿਰਸੇ ਨੂੰ ਸੰਭਾਲਿਆ ਹੋਇਆ। ਉਹਨਾਂ ਨਾਲ ਅਸੀਂ ਹਿੱਸਾ ਵੰਡਾ ਲਿਆ ਸੀ 47 ਹੁਣ ਅਸੀਂ ਤੁਹਾਡੇ ਨਾਲ ਇਹ ਹਿੱਸਾ ਵੰਡਾਉਣਾ। ਔਰ ਇਹੀ ਅੱਗੇ ਇਸ ਕਿਸਮ ਦੀਆਂ ਜਬਲੀਆਂ ਮਾਰੀਆਂ ਹੋਈਆਂ ਨੇ। ਫਿਰ ਮੈਂ ਦੇਖ ਰਿਹਾ ਸੀ ਵੀ ਇਹਨਾਂ ਨੇ ਜਿਹੜਾ ਸੋ ਕਾਲਡ ਮਾਈਨੋਰਟੀ ਕਮਿਸ਼ਨ ਬਣਾਇਆ ਹੋਇਆ, ਔਰ ਉਹ ਇੱਕ ਆਪਣਾ ਸਟੂਜ ਪੱਗ ਵਾਲਾ ਇਕਬਾਲ ਸਿੰਘ ਲਾਲਪੁਰਾ, ਉਸ ਨੂੰ ਜਿਹੜਾ ਹੈ ਉਹ ਚੇਅਰਮੈਨ ਬਣਾਇਆ ਹੋਇਆ। ਉਹ ਅਕਸਰ ਪਿਛਲੇ ਦਿਨਾਂ 'ਚ ਵੀ ਉਹਦਾ ਇੱਕ ਇੰਟਰਵਿਊ ਸੀ, ਕਹਿੰਦਾ ਨਰਿੰਦਰ ਮੋਦੀ ਨੇ ਮੈਨੂੰ ਕਿਹਾ ਇਕਬਾਲ ਸਿੰਘ ਜੀ मैं 2 साल सिख बना रहा हूँ पगड़ी बांध के, मुझसे जो मर्जी सिखों के लिए मांगो,
मैं हाजिर हूं क्योंकि 2 साल तो मैं खुद सिख रहा एमरजेंसी वेड़ ਇਹ ਇੰਟਰਵਿਊ 'ਚ ਕਹਿ ਰਿਹਾ ਸੀ ਕਿ ਉਹ ਸਿੱਖਾਂ ਨੂੰ ਮੰਗਣਾ ਹੀ ਨਹੀਂ ਆਉਂਦਾ, ਉਹ ਤਾਂ ਮੋਦੀ ਜੀ ਤਾਂ ਨਿਹਾਲ ਬੈਠੇ ਨੇ, ਤਿਆਰ ਬੈਠੇ ਨੇ ਦੇਣ ਦੇ ਲਈ। ਹੁਣ ਇਸ ਕਿਸਮ ਦੇ ਸਟੂਜਸ ਦਾ ਤੁਸੀਂ ਕੀ ਕਰ ਸਕਦੇ ਹੋ? ਹੁਣ ਜੋ ਨੂਹ ਦੇ ਵਿੱਚ ਮੁਸਲਮਾਨਾਂ ਦੇ ਨਾਲ ਹੋਇਆ ਹਰਿਆਣੇ 'ਚ, ਹੁਣ ਇਹ ਮਾਈਨੋਰਿਟੀ ਕਮਿਸ਼ਨ ਦੇ ਨਾਤੇ ਉਹਦੀ ਇਨਵੈਸਟੀਗੇਸ਼ਨ ਤੇ ਇਹਨੇ ਕੀ ਕਰਨੀ ਸੀ, ਉਹ ਕਹਿ ਰਿਹਾ ਜੀ ਐਡਮਿਨਿਸਟ੍ਰੇਸ਼ਨ ਨੇ ਕੋਈ ਉਹਦੇ 'ਚ ਆਪਣੇ ਫਰਜ਼ ਤੋਂ ਕੋਤਾਹੀ ਨਹੀਂ ਕੀਤੀ, ਸੋਸ਼ਲ ਮੀਡੀਆ ਨੇ ਗੜਬੜ ਕੀਤੀ, ਉਹ ਤਾਂ ਚਲੋ ਇੱਕ ਇਸ਼ੂ ਵੱਖਰਾ। ਫਿਰ ਉਹਨੂੰ ਜਦੋਂ ਪੁੱਛਿਆ ਗਿਆ ਉਹਦਾ ਇਸ਼ੂ ਆਫ ਖਾਲਿਸਤਾਨ, ਲਾਲਪੁਰਾ ਸੈਡ Sikhs do not intend for any separation from India. The issue received attention because of the fringe elements involved. ਕਿ ਜੀ ਸਿੱਖ ਤਾਂ ਚਾਹੁੰਦੇ ਹੀ ਨਹੀਂ, ਇਹ ਤਾਂ ਐਵੇਂ ਮੁੱਠੀ ਭਰ ਲੋਕ ਨੇ ਜਿਨ੍ਹਾਂ ਦੇ ਹੁਣ ਇਹ ਜਿਹੜੇ ਸਾਰੇ ਪੱਗਾਂ ਵਾਲੇ ਬਿਠਾਏ ਹੋਏ ਨੇ, ਜਿਨ੍ਹਾਂ ਦੇ ਵਿੱਚ ਕੈਪਟਨ ਅਮਰਿੰਦਰ ਵੀ ਭੌਂਕਿਆ ਜਦੋਂ ਜਸਟਿਨ ਟਰੂਡੋ ਦੇ ਖਿਲਾਫ, ਔਰ ਇਹ ਸਾਰੇ ਜਿਹੜੇ ਨੇ ਇਹ ਆਉਣ ਵਾਲੇ ਪੀਰੀਅਡ 'ਚ ਹੋਰ ਵੀ ਨਿਕਲਣਗੇ। ਇਹਨਾਂ ਨੂੰ ਹੀ ਕਹਿੰਦੇ, ਜਦੋਂ ਅਸੀਂ ਮਰਸਨਰੀ ਕਹਿੰਦੇ ਆ, ਪਹਾੜੇ ਦੇ ਟੱਟੂ ਕਹਿੰਦੇ ਆ, ਤੇ ਵੈਸੇ ਠੇਠ ਪੰਜਾਬੀ ਦਾ ਮਝਾਰੀ ਲਫ਼ਜ਼ ਮੈਨੂੰ ਚੰਗਾ ਲੱਗਦਾ, ਟੌਂਟ ਬਟੌਂਟ। ਸੋ ਇਹ ਟੌਂਟ ਬਟੌਂਟ ਜਿਹੜੇ ਨੇ ਇਹਨਾਂ ਨੇ ਰੱਖੇ ਹੋਏ ਨੇ। ਜੀ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ। ਸਤਿਨਾਰਾਇਣ ਬ੍ਰੇਕ ਵਿਊਅਰਸ, ਤੁਸੀਂ ਕਿਤਨੇ ਜਾਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਆਪਣੇ ਆਪ ਨੂੰ ਸੁਪਰ ਪਾਵਰ ਐਲਾਨਣ ਦਾ ਦਾਅਵਾ ਕਰਨ ਵਾਲੇ ਭਾਰਤੀ ਹਾਕਮਾਂ ਦੀ ਫੂਕ ਅੰਤਰਰਾਸ਼ਟਰੀ ਰਿਪੋਰਟਾਂ ਕੱਢ ਦਿੰਦੀਆਂ ਨੇ। ਗਲੋਬਲ ਹੰਗਰ ਇੰਡੈਕਸ ਦੀ ਰਿਪੋਰਟ ਵਿੱਚ ਸਰਵੇ ਕੀਤੇ ਗਏ ਔਰ 125 ਮੁਲਕਾਂ ਵਿੱਚੋਂ ਭਾਰਤ ਦਾ ਸ਼ਰਮਨਾਕ 111ਵਾਂ ਨੰਬਰ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਲਵਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਐਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਵਰਲਡ ਸਿੱਖ ਪਾਰਲੀਮੈਂਟ ਦੇ ਸੈਸ਼ਨ 'ਚ ਜਿਹੜਾ ਫਸਟ ਡੇ ਸੈਸ਼ਨ ਸੀ, ਇੱਕ ਪ੍ਰੈਜ਼ੈਂਟਰ ਜਿਹੜੇ UK ਤੋਂ ਸੀ, ਬਹੁਤ ਅੱਛੀ ਪ੍ਰੈਜ਼ੈਂਟੇਸ਼ਨ ਸੀ ਉਹਨਾਂ ਦੀ, ਔਰ ਉਹ ਇਹ ਵਾਸਤਾ ਵੀ ਦੇ ਰਹੇ ਸੀ ਕਿ ਭਾਈ ਰਿਵਰਸ ਮਾਈਗ੍ਰੇਸ਼ਨ ਕਰੋ, ਉੱਥੇ ਜਾਓ। ਲੇਕਿਨ ਉਹਦੇ 'ਚ ਇੱਕ ਆਰਗੂਮੈਂਟ ਉਹਨਾਂ ਨੇ ਦਿੱਤਾ ਕਿ ਭਾਰਤ ਬਹੁਤ ਵੱਡੀ ਜਿਹੜੀ ਹੈ ਇਕਨੋਮਿਕਲ ਪਾਵਰ ਬਣ ਗਿਆ ਹੈ, ਬਣਨ ਵੀ ਜਾ ਰਿਹਾ ਹੈ, ਔਰ ਬਹੁਤ ਓਪਰਚੁਨਿਟੀਜ਼ ਹੋਣਗੀਆਂ ਇਕਨੋਮਿਕਲ ਔਰ ਦੂਜੇ, ਤੇ ਸਾਨੂੰ ਜਿਹੜੇ ਇੱਥੋਂ ਵੀ ਨੇ ਉਹਨਾਂ ਨੂੰ ਜਾ ਕੇ ਆਪਣਾ ਪੰਜਾਬ ਵੀ ਵਸਾਉਣਾ ਚਾਹੀਦਾ। ਦੂਜਾ ਤੇ ਹਾਲਾਂ ਸਪੀਕਰ ਦੀ ਕੁਰਸੀ ਤੇ ਹੁੰਦੇ ਆ, ਬਹੁਤ ਵਾਰ ਤੁਸੀਂ ਕਮੈਂਟ ਤਾਂ ਨਹੀਂ ਕਰਦੇ, ਪਰ ਮੇਰੇ ਤੋਂ ਨਹੀਂ ਜਿਹੜਾ ਮੈਂ ਕੰਟਰੋਲ ਕਰ ਸਕਿਆ। ਵਿਦ ਰਿਸਪੈਕਟ ਉਹਨੂੰ ਮੈਂ ਕਿਹਾ ਜੀ ਤੁਹਾਡਾ ਜਿਹੜਾ ਇਹ ਥਾਟ ਹੈ ਰਿਵਰਸ ਮਾਈਗ੍ਰੇਸ਼ਨ ਦਾ, ਇਹੀ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਨੇ ਵੀ ਕਾਲ ਦਿੱਤੀ ਸੀ, ਇਹ ਤਾਂ ਸਮਝ ਆ ਸਕਦਾ ਹੈ। ਲੇਕਿਨ ਜੇ ਇਹਨੂੰ ਤੁਸੀਂ ਤਾਂ ਇਸ ਲਈ ਤਾਂ ਕਿ ਕਿਉਂਕਿ ਸਾਡੇ ਬਾਹਰ ਨਿਕਲ ਰਹੇ ਨੇ ਔਰ ਉੱਥੇ ਲਿਆ ਕੇ ਬਈਏ ਵਸਾ ਕੇ ਸਾਡੀ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ। ਪਰ ਜੇ ਤੁਸੀਂ ਇਹਨੂੰ ਇਸ ਨਾਲ ਜੋੜੋ ਕਿ ਜੀ ਕਿਉਂਕਿ ਇੰਡੀਆ ਬਹੁਤ ਇਕਨੋਮਿਕਲੀ ਤਰੱਕੀ ਕਰ ਰਿਹਾ, ਜਿਹੜੇ ਜਾਣਗੇ ਉਹਨਾਂ ਲਈ ਬੜੀਆਂ ਇਕਨੋਮਿਕਲ ਓਪਰਚੁਨਿਟੀਜ਼ ਨੇ। ਮੈਂ ਕਿਹਾ ਉਹ ਤਾਂ ਉੱਥੋਂ ਦੇ ਲੋਕਾਂ ਨੂੰ ਵੀ ਪਤਾ, ਨਿਕਲ ਹੀ ਉੱਥੋਂ ਰਹੇ ਨੇ, ਇਸ ਲਈ ਵੀ ਉੱਥੇ ਉਹਨਾਂ ਦੇ ਕੋਲ ਕੋਈ ਬੇਸਿਕ ਜਿਹੜੀਆਂ ਨੇ ਸਹੂਲਤਾਂ ਵੀ ਨਹੀਂ ਨੇ ਕਿਸੇ ਚੀਜ਼ ਦੀਆਂ। ਬਾਕੀ ਮੈਂ ਕਿਹਾ ਇਹ ਜਿਹੜਾ ਇਹਨਾਂ ਦਾ ਝੂਠਾ ਪ੍ਰੋਪੇਗੈਂਡਾ ਹੈ ਕਿ ਸੁਪਰ ਪਾਵਰ ਬਣ ਗਈ, ਵੱਡੀ ਇਕਨੋਮੀ, ਵੱਡੀ ਮਾਰਕੀਟ, ਮੈਂ ਕਿਹਾ ਵੀ ਈਵਨ ਇਹ ਜਿਹੜਾ $2.5 ਟ੍ਰਿਲੀਅਨ ਦੀ ਇਕਨੋਮੀ ਕਹਿੰਦੇ ਨੇ ਉਹ ਵੀ ਨਹੀਂ ਹੈਗੀ ਇਹਨਾਂ ਦੀ। ਔਰ ਸਿੱਧੀ ਗੱਲ ਜੇ ਮੈਂ ਹੁਣ ਇਸ ਆਰਟੀਕਲ ਤੋਂ ਬਾਅਦ ਇਹ ਕਹਿਣੀ ਚਾਹੁੰਦਾ
ਵੀ ਇੱਕ ਪਾਸੇ ਕ੍ਰੈਡਿਟ ਲੈਂਦੇ ਨੇ ਕਿ ਜੀ ਅਸੀਂ 80 ਕਰੋੜ ਲੋਕਾਂ ਨੂੰ ਚਾਵਲ, ਕਣਕ, ਦੂਜੀ ਤੀਜੀ ਸਬਸਿਡਾਈਜ਼ਡ ਪ੍ਰਾਈਸ ਤੇ ਦੇ ਰਹੇ ਹਾਂ ਜਾਂ ਮੁਫਤ ਦੇ ਰਹੇ। ਹੁਣ ਜੇ 1 ਬਿਲੀਅਨ 400 ਮਿਲੀਅਨ ਲੋਕਾਂ ਚੋਂ ਜਿਹੜੀ ਆਲਮੋਸਟ ਤੁਹਾਡੇ 140 ਕਰੋੜ ਬਣ ਜਾਂਦੇ ਨੇ, 140 ਕਰੋੜ ਚੋਂ 80 ਕਰੋੜ ਤੁਹਾਡੇ ਰਿਆਇਤੀ ਚੌਲ ਤੇ ਦਾਲ ਖਾ ਕੇ ਤੇ ਕਣਕ ਖਾ ਕੇ ਜ਼ਿੰਦਗੀ ਕੱਟ ਰਹੇ ਨੇ, ਤੇ ਕਿਹੜੀ ਇਕਨੋਮੀ ਹੈ ਜੀ ਉੱਥੇ? ਕਿਹੜੀ ਮਾਰਕੀਟ ਹੈ? ਸੋ ਜਿਹੜਾ ਪ੍ਰੋਪੇਗੈਂਡਾ ਹੁੰਦਾ ਝੂਠਾ ਝੂਠ ਹੀ ਹੁੰਦਾ। ਔਰ ਇਹ ਜਦੋਂ ਇੰਟਰਨੈਸ਼ਨਲ ਰਿਪੋਰਟਾਂ ਆਉਂਦੀਆਂ ਨੇ ਕਿ ਹਿਊਮਨ ਡਿਵੈਲਪਮੈਂਟ ਇੰਡੈਕਸ ਦੇ ਵਿੱਚ ਇੰਡੀਆ ਕਿੱਥੇ ਹੈ, ਦੂਸਰੇ 'ਚ ਕਿੱਥੇ ਹੈ। ਹੁਣ ਇੱਕ ਅੱਜ ਜਿਹੜਾ ਹੁਣ ਗਲੋਬਲ ਹੰਗਰ ਇੰਡੈਕਸ ਇੱਕ ਰੈਪੂਟੇਬਲ ਰਿਪੋਰਟਿੰਗ ਹੈ ਕਿ ਦੁਨੀਆ 'ਚ ਕਿੱਥੇ ਕਿੱਥੇ ਕਿੰਨੇ ਲੋਕ ਭੁੱਖੇ ਸੌਂਦੇ ਨੇ, ਉਹਨਾਂ ਦਾ ਕਿੰਨਿਆਂ ਦੀਆਂ ਮੁੱਢਲੀਆਂ, ਇਹ ਸਿਰਫ ਢਿੱਡ ਨਾਲ ਸੰਬੰਧਿਤ ਹੈ, ਹੰਗਰ ਨਾਲ ਸੰਬੰਧਿਤ ਹੈ, ਨਾ ਹੀ ਗਲੋਬਲ ਹੰਗਰ ਇੰਡੈਕਸ ਹੈ। ਔਰ ਹੁਣ ਇਹਨਾਂ ਦੇ ਮੀਡੀਆ ਦੀ ਹੀ ਖਬਰ ਹੈ ਕਿਉਂਕਿ ਇੰਟਰਨੈਸ਼ਨਲ ਨਿਊਜ਼ ਹੈ। ਇੰਡੀਆ ਰੈਂਕਸ 111 out of 125 countries in global hunger index. Government contests the report again and questions the use of data for child wasting from NFHS 5 instead of Poshan tracker. ਹੁਣ ਗਲੋਬਲ ਹੰਗਰ ਇੰਡੈਕਸ ਨੇ 125 ਮੁਲਕਾਂ ਦਾ ਸਰਵੇ ਕਰਕੇ ਕਿਹਾ ਕਿ ਭਾਰਤ 111ਵੇਂ ਨੰਬਰ ਦੇ ਉੱਤੇ ਲਾਈ ਕਰਦਾ ਹੈ। ਯਾਨੀ ਹੁਣ ਇਹ ਜਿਹੜਾ ਇਹਦਾ ਨੰਬਰ ਹੈ ਉਹਦੇ 'ਚ ਤੁਸੀਂ ਇਹ ਦੇਖੋਗੇ ਕਿ ਵੀ ਕਿਹੜੇ ਮੁਲਕਾਂ ਦੇ ਨਾਲ ਭਾਰਤ ਹੈ। ਅਫਗਾਨਿਸਤਾਨ, ਹੇਤੀ ਐਂਡ 12 ਸਬ ਸਹਾਰਨ ਕੰਟਰੀਜ਼ ਪਰਫਾਰਮ ਵਰਸ ਦੈਨ ਇੰਡੀਆ। ਜਿਹੜੇ ਭਾਰਤ ਤੋਂ ਥੱਲੇ ਨੇ ਉਹ ਸਬ ਸਹਾਰਾ ਡੈਜ਼ਰਟ ਦੇ ਹੇਤੀ ਵਰਗੇ ਮੁਲਕ, ਅਫਗਾਨਿਸਤਾਨ ਵਰਗੇ ਜਿਹੜੇ ਵਿਚਾਰੇ ਉਹੀ ਜਿਹੜੇ ਨੇ ਉਹ ਭੁੱਖ ਨੰਗ ਦਾ ਸ਼ਿਕਾਰ ਨੇ। ਇਹ ਹੈ ਸੁਪਰ ਪਾਵਰ ਭਾਰਤ। ਗਲੋਬਲ 2025 ਤੱਕ ਅਸੀਂ ਚਾਈਨਾ ਨੂੰ ਬੀਟ ਕਰ ਦਿਆਂਗੇ, 2050 ਤੱਕ ਅਮਰੀਕਾ ਨੂੰ ਪਿੱਛੇ ਛੱਡ ਦਿਆਂਗੇ, ਅਸੀਂ ਚੰਦਰਮਾ ਦੇ ਉੱਤੇ ਗੱਡਾ ਭੇਜ ਦਿੱਤਾ, ਅਸੀਂ ਵੱਡੀ ਸੁਪਰ ਪਾਵਰ, ਅਸੀਂ ਦੁਨੀਆ ਨੂੰ ਮੁਫਤ ਵੈਕਸੀਨ ਦੇ ਦਿੱਤੀ ਕੋਵਿਡ ਦੀ, ਫਲਾਣਾ। ਹੁਣ ਉਹਨਾਂ ਨੇ ਇਹ ਜਿਹੜਾ ਫਿਰ ਪ੍ਰੋਪਰ ਪੂਰੀ ਟੈਕਨੀਕੈਲਿਟੀ ਹੈ ਕਿ ਉਹਨਾਂ ਨੇ ਕੀ ਕੀ ਕ੍ਰਾਈਟੇਰੀਆ ਅਪਣਾਇਆ। ਔਰ ਜਿਸ ਮੋਦੀ ਦੇ ਪੀਰੀਅਡ ਨੂੰ ਇੱਕ ਅੰਮ੍ਰਿਤ ਕਾਲ ਕਹਿ ਕੇ ਪ੍ਰੀਚ ਕਰ ਰਹੇ ਨੇ, ਇਹ ਜਿਹੜੀ ਸਭ ਤੋਂ ਵਰਸਟ ਹਾਲਤ ਹੰਗਰ ਦੀ ਹੋਈ ਉਹ ਜਿਹੜੀ ਹੈ ਇਹ ਪਿਛਲੇ 12 ਸਾਲਾਂ ਦੇ ਵਿੱਚ ਹੋਈ, ਜਿਹਦੇ ਚੋਂ 9 ਸਾਲ ਮੋਦੀ ਦਾ ਰਾਜ ਹੈ। ਔਰ ਉਹਦੀ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਇਸ ਸਾਰੇ ਦੇ ਵਿੱਚ ਇੰਡੀਆ ਨੂੰ ਬਹੁਤ ਮਰਚਾਂ ਲੱਗੀਆਂ। ਉਹਨਾਂ ਨੇ ਕਿਹਾ ਜੀ ਨਹੀਂ ਇਹ ਜਿਹੜਾ ਉਹਨਾਂ ਨੇ ਕ੍ਰਾਈਟੇਰੀਆ ਯੂਜ਼ ਕੀਤਾ ਗਲੋਬਲ ਹੰਗਰ ਇੰਡੈਕਸ ਨੇ ਉਹ ਫਲਾਣਾ ਸੀ, NFHS 5 ਨੂੰ ਯੂਜ਼ ਕੀਤਾ। ਜੇ ਪੋਸ਼ਾਨ ਟਰੈਕਰ ਯੂਜ਼ ਕਰਦੇ ਫਿਰ ਸਾਡੀ ਇੰਨੀ ਮਾੜੀ ਹਾਲਤ ਨਹੀਂ ਹੈ। ਔਰ ਇਸ ਸਾਰੇ ਦੇ ਉੱਤੇ ਜਿਹੜਾ ਹੁਣ ਜਿਹੜੇ ਤੁਸੀਂ ਉਹਨਾਂ ਦੇ ਭੁੱਖ ਨੰਗ ਦਾ ਹਾਲ ਦੇਖੋ ਤੇ ਈਵਨ ਲੈਟਨ ਅਮਰੀਕਾ ਔਰ ਕੈਰੀਬੀਅਨ ਦੀਆਂ ਕੰਟਰੀਜ਼ ਵੀ ਜਿਹੜੀਆਂ ਨੇ ਉਹ ਭਾਰਤ ਨਾਲ ਉਹਨਾਂ ਨੇ ਬੈਟਰ ਪਰਫਾਰਮ ਕੀਤਾ। ਜਿਸ ਚਾਈਨਾ ਨਾਲ ਜਿਹੜਾ ਉਹ ਕੰਪੇਅਰ ਕਰ ਰਹੇ ਨੇ, ਚਾਈਨਾ ਤਾਂ ਟੌਪ ਨੰਬਰਾਂ ਤੇ ਜਾਂਦਾ ਜਿਹੜਾ ਦੇ ਉਹਨਾਂ ਨੇ। ਔਰ ਇਹੀ ਗੱਲ ਉਹਨੇ ਮਾਓ ਸੇ ਤੁੰਗ, ਭਾਵੇਂ ਉਹਨਾਂ ਦੀ ਅਸੀਂ ਕਮਿਊਨਿਜ਼ਮ ਦੀ ਆਈਡੀਓਲੋਜੀ ਨਾਲ ਨਾ ਸਹਿਮਤ ਹੁੰਦੇ ਹੋਈਏ, ਜਦੋਂ ਮਾਓ ਸੇ ਤੁੰਗ ਨੂੰ ਪਹਿਲਾ ਉਹਦਾ ਇੰਟਰਵਿਊ ਆਇਆ ਤਾਂ ਉਹਨੂੰ ਪੁੱਛਿਆ ਗਿਆ ਸੀ ਵੀ ਕੀ ਤੁਹਾਡੇ ਕਮਿਊਨਿਜ਼ਮ ਨੇ ਕੀਤਾ। ਉਹਨੇ ਕਿਹਾ ਸੀ ਕਿ ਵੀ ਮੈਂ ਐਟਲੀਸਟ ਹਰ ਇੱਕ ਚੀਨੀ ਦੇ ਢਿੱਡ 'ਚ ਰੋਟੀ, ਉਹਦੇ ਤਨ ਤੇ ਕਮੀਜ਼ ਔਰ ਉਹਦੇ ਸਿਰ ਤੇ ਛੱਤ ਉਹਨੂੰ ਦਿੱਤੀ ਹੈ ਕਿ ਵੀ ਮੈਂ ਇਹ ਕੰਮ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਹੁਣ ਤਾਂ ਚਾਈਨਾ ਦੀ ਇਕਨੋਮੀ ਕਿੱਥੇ ਜਾ ਕੇ ਖੜੀ ਹੈ, ਅਮਰੀਕਾ ਦੇ ਨਾਲ ਉਹ ਮੁਕਾਬਲਾ ਕਰਦੇ ਨੇ। ਤੇ ਇਹ ਭੁੱਖਿਆਂ ਨੰਗਿਆਂ ਦਾ ਦੇਸ਼ ਜਿਹੜੇ ਆਪਣੇ ਆਪ ਨੂੰ ਸੁਪਰ ਪਾਵਰ ਪ੍ਰੈਜ਼ੈਂਟ ਕਰਦੇ ਨੇ, ਆ ਉਹਨਾਂ ਦਾ 105 ਚੋਂ 111 ਚ ਹੇਤੀ ਤੇ ਸਬ ਸਹਾਰਨ ਡੈਜ਼ਰਟ ਕੰਟਰੀਜ਼ ਦੇ ਬਰਾਬਰ ਹੈ। ਇਹ ਦੁਨੀਆ ਦਾ ਇਹ ਵਿਸ਼ਵ ਗੁਰੂ ਬਣੇ ਹੋਏ ਨੇ ਦੁਨੀਆ ਦੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋ ਆਪਣੇ ਵਿਊਅਰਸ ਦੇ ਮੈਸੇਜ ਆਣ ਜਾਣਿਆ ਸਭ ਦਾ ਪਹਿਲਾਂ ਹੀ ਸ਼ੁਕਰੀਆ ਕਰ ਦਿੰਦੇ ਆ। ਔਰ ਬਲਜੀਤ ਬਰਾੜ ਜੀ ਸਾਨੂੰ ਫਤਿਹ ਬੁਲਾਉਂਦੇ ਨੇ। ਇੰਦਰਜੀਤ ਸਿੰਘ ਸੰਧੂ ਜੀ ਖਾਲਸਾ ਜ਼ਿੰਦਾਬਾਦ, ਖਾਲਸਾ ਰਾਜ, ਵਾਹਿਗੁਰੂ ਮੇਰ ਕਰਨ ਸਾਰਿਆਂ ਤੇ ਵਾਹਿਗੁਰੂ ਜੀ। ਜ਼ੁਬੇਰ ਜਾਕੂਬ ਜੀ ਕਹਿੰਦੇ ਨੇ ਕਿ ਦੇਖ ਲੈਣਾ ਡਾਕਟਰ ਸਾਹਿਬ, ਇਹਨਾਂ ਨੇ ਕਿਹਾ ਕਿ 60 ਇਸਲਾਮਿਕ ਜਿਹੜੇ ਮੁਲਕ ਨੇ ਫਲਸਤੀਨ ਕੀ ਜਿਹੜੀ ਤਬਾਹੀ ਹੈ ਖਾਮੋਸ਼ ਹੋ ਕੇ ਦੇਖ ਰਹੇ ਨੇ। ਸੋ ਇਸੇ ਤਰ੍ਹਾਂ ਮੈਸੇਜ ਸਾਡੇ ਕੋਲ ਹੈਗਾ ਹੈ ਅਵਨੀਤ ਕੌਰ, ਇਹ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਐਂਡ ਦਰਾਫੋਰ ਰੋਜ਼ ਇਕਬਾਲ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ। ਫਿਰ ਕਹਿੰਦੇ ਸਲਾਮ ਡਾਕਟਰ ਸਾਹਿਬ, ਪੰਜਾਬ ਇਜ਼ ਨਾ ਲਿਖਿਆ ਪਰਸ਼ੀਅਨ ਵਰਡ ਐਂਡ ਵੰਸ ਪਰਸ਼ੀਅਨ ਵਾਜ਼ ਆਫੀਸ਼ੀਅਲ ਲੈਂਗੁਏਜ ਆਫ ਪੰਜਾਬ। ਬਿਲਕੁਲ, ਸਿੱਖ ਰਾਜ ਦੀ ਸਰਕਾਰੀ ਜ਼ਬਾਨ ਵੀ ਫਾਰਸੀ ਸੀ। ਹਾਂਜੀ, ਆਪ ਫਾਰਸੀ ਚ ਪਾਣੀ ਨੂੰ ਕਹਿੰਦੇ ਨੇ ਔਰ ਪੰਜਾਬ ਲਫ਼ਜ਼ ਫਾਰਸੀ ਦਾ ਹੀ ਲਫ਼ਜ਼ ਹੈ, ਪੰਜਾਬ। ਸੋ ਇਸੇ ਤਰ੍ਹਾਂ ਸਾਡੇ ਕੋਲ ਮੈਸੇਜ ਜ਼ੁਬੇਰ ਜ਼ਾਕਬੀ ਕਹਿੰਦੇ ਨੇ ਅਗਰ ਖਾਲਸਾ ਕੌਮ
ने जल्दी खालिस्तान ना बनाया तो हो सकता है कि खालसा कौम का हाल भी फ़लस्तीन कौम जैसा ही होगा। जी बिल्कुल ठीक हाँ फरमाया जी। तुसीं सो फिल जी कहते डॉक्टर साहब एज ए मुस्लिम आई डोंट हेट जूइश। सो दविंदर संधू जी फतेह बुलांदे ने। जुबेर जी कहते कश्मीर तो बिल्कुल ताड़े पर मेरे ख्याल ताड़ उन्होंने ताड़िया है। सो इंडिया 1 लाख कश्मीरी शहीद कर चुका है। सो इसी तरह ज्यादा, इस तो भी हाँ ज्यादा जी होंगे। लखविंदर सिंह औलख सत श्री अकाल। अकाल गुरु साई खालसा जिंदाबाद आजाद पंजाब खुशहाल पंजाब। जसवीर बराड़ जी भी फतेह बुलांदे ने। फिर कहंदे ने साडे कोल मैं सुने हंग सिंह जी भी आए ने। सो इन्हां दा भी बहुत बहुत शुक्रिया। ये साडे रेगुलर व्यू ने। हाँ जी। पनीत मम कहंदे ने came across a very interesting video. If anyone interested, it's by The Wire and gives more history detail about genocides पता नहीं कहंदे ने and हिंदुत्व relationship। फिर उन्होंने कहा it's the titled इसराइल फलस्तीन युद्ध का बहाना भारत के मुसलमान बने निशाना उन्होंने लिखा। फिर कहते हैं इंटरेस्टिंग comment is displayed at 7 minutes 50 seconds। फिर इसी तरह जसवंत फिर इसी तरह मैसेज उन्होंने फिर कहा कि at a spiritual level where attention goes energy flow where attention goes energy flows उन्होंने लिखा जी। एंड फिर इसी तरह मनजीत सिंह मठारो जी भी लिखते हैं। एंड जसवीर बराड़ जी कहते हैं हमेशा तरह खालिस्तान रेफरेंडम वोटिंग 29 अक्टूबर सरी वैनकूवर कैनेडा पंजाब हल खालिस्तान जिंदाबाद। मनजीत सिंह मठारू जी भी आए ने फतेह बुलांदे ने एंड खालसा मस्ट विन वाहिगुरु साहिब ब्लैसिंग्स ऑल 6 खालिस्तान जिंदाबाद कहते हैं एंड टीवी 4 जिंदाबाद कहते हैं। बहुत शुक्रिया। हाँ और जी। मैं मेरा ख्याल है हुण फेसबुक पे Sure। आ जा। ਅੱਜ ਪਹਿਲਾ ਫਤਿਹ ਸਾਡੀ ਭੈਣ ਖਾਲਿਸਤਾਨੀ ਕੌਰ वाह जी वाह। और रंजोत सिंह सिद्धू गुरसिद्धू हरमिंदर सिंह सोहन सिंह माहल परदेसी जी वातमा इन्हां सारिਆਂ ਦੀ ਫਤਿਹ और मैसेज ने। और ਜਿਹੜਾ ਦੀਪ ਸਿੰਘ ਫਿਰ परदेसी जी वातमा उन्होंने एक दूसरे ਦੇ ਨਾਲ ਜਿਹੜਾ ਕਮੈਂਟ ਕੀਤਾ ਹੈ। ਉਹਨਾਂ ਨੇ ਕਿਹਾ ਜੀ ਬ੍ਰਾਹਮਣਵਾਦ ਤਾਂ ਖਾਲਿਸਤਾਨ ਵਿੱਚ ਹੀ ਖਤਮ ਹੋਏਗਾ ਕੋਈ ਹਰਜ ਨਹੀਂ ਬੁੱਤ ਤੇ ਫੋਟੋ ਵਿੱਚ ਹੁਣ ਖਾਲਿਸਤਾਨ ਵੇਲੇ ਫਿਰ ਦੇਖੀ ਜਾਓ। ਉਹਨਾਂ ਦਾ ਕਹਿਣਾ ਸੀ ਕਿ ਵੀ ਜੇ ਇਹ ਗਾਂਧੀ ਦੇ ਬੁੱਤ ਲਾ ਰਹੇ ਨੇ परदेसी जी ਵਾਤਮਾ ਨੇ ਕਿਹਾ ਸੀ ਤੇ ਪੰਜਾਬ ਵਿੱਚ ਜਿਹੜੇ ਨੇ ਸਿੱਖ ਟਰੂਡੋ ਦੇ ਬੁੱਤ ਲਾਉਣ। ਸੋ ਇਸ ਦੇ ਉੱਤੇ ਡਿਬੇਟ ਚੱਲ ਰਹੀ ਸੀ। ਅੱਛਾ। ਰਾਜਨਜੀਤ ਸਿੰਘ ਢਿੱਲੋਂ ਕਹਿੰਦੇ ਨੇ ਡਾਕਟਰ ਸਾਹਿਬ ਜਿਹੜੇ ਇਹੋ ਜਿਹੇ ਪੱਗਾਂ ਬੰਨ੍ਹ ਕੇ ਹਿੰਦੁਸਤਾਨੀ ਕਤੂਰੇ ਬਣਦੇ ਨੇ ਉਹਨਾਂ ਦੀ ਗਿੱਦੜ ਕੁੱਟ ਹੋਣੀ ਚਾਹੀਦੀ ਹੈ ਰੀਝ ਨਾਲ। ਉਹ ਤਾਂ ਹੁਣ ਵੈਸੇ ਹੀ ਫਟਕਾਰੇ ਹੋਏ ਨੇ ਜਦੋਂ ਤੁਸੀਂ ਆਪਣੀ ਕੌਮ ਦੇ ਨਾਲ ਧਰੋਹ ਕਰ ਰਹੇ ਹੁੰਦੇ ਹੋ ਉਸ ਤੋਂ ਵੱਧ ਹੋਰ ਕੋਈ ਕਾਰਾ ਨਹੀਂ ਹੁੰਦਾ। ਅੱਛਾ। ਰਾਜਵਿੰਦਰ ਸਿੰਘ ਉਹਨਾਂ ਨੇ ਫਤਿਹ ਬਰਾੜ ਸੁਖਜੀਵਨ ਸਿੰਘ ਕਹਿੰਦੇ ਨੇ ਭਾਵੇਂ ਸਿੱਖ ਕਿਸੇ ਦੇ ਹਮਾਇਤੀ ਨਹੀਂ ਪਰ ਪੰਜਾਬੀਓ ਜਿਸ ਤਰ੍ਹਾਂ ਫਲਸਤੀਨੀ ਆਪਣੇ ਹੀ ਦੇਸ਼ ਵਿੱਚ ਸਾਰੇ ਪਾਸਿਓਂ ਘੇਰ ਕੇ ਘਸਿਆਰੇ ਬਣਾਏ ਦੇਖੋ ਅੱਖਾਂ ਖੋਲ ਕੇ ਤੁਸੀਂ ਚਾਰੇ ਪਾਸਿਓਂ ਘਿਰ ਚੁੱਕੇ ਹੋ। ਵੋਟ ਤਾਕਤ ਜਿੰਨੀ ਮਿਲਦੀ ਹੈ ਹਾਸਲ ਕਰੋ ਹੋਰ ਕੋਈ ਲੜਾਈ ਨਹੀਂ ਲੜ ਸਕਦੇ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਹਾਲਤਾਂ ਇਹ ਜਿਹੜੀਆਂ ਕਸ਼ਮੀਰੀ ਨੇ ਫਲਸਤੀਨੀ ਨੇ ਕੁਰਦ ਵੀ ਨੇ ਉਹ 4-5 ਮੁਲਕਾਂ ਦੇ ਵਿੱਚ ਕਰ ਰਹੇ ਨੇ। ਇਹਨਾਂ ਦੀਆਂ ਹੋਰ ਅਫਰੀਕਾ 'ਚ ਵੀ ਕੁਝ ਖਿੱਤੇ ਨੇ ਜਿਹਦੇ ਜਿਹੜੇ ਕਬੀਲੇ ਘਿਰੇ ਹੋਏ ਨੇ ਉਹ ਜਿਹੜੇ ਡੋਮੀਨੇਟ ਨੇ ਉਹਨਾਂ ਨੂੰ ਦਬਾਉਂਦੇ ਨੇ। ਬਿਲਕੁਲ। ਔਰ ਫਿਰ ਜਸਪਾਲ ਸਿੰਘ ਦਵਿੰਦਰ ਸੰਧੂ ਸੋਹਣ ਸਿੰਘ ਮਾਲ ਕਹਿੰਦੇ ਨੇ ਡਾਕਟਰ ਸਾਹਿਬ ਹਿੰਦੂਤਵਾ ਗੋਲਕ ਵਿੱਚ ਕੁਝ ਨਹੀਂ ਪਾਉਂਦੇ ਸਿਰਫ ਜਦੋਂ ਜੋਤ ਵਾਲੀ ਥਾਲੀ ਕਮਾਉਂਦੇ ਨੇ ਉਦੋਂ 25 ਸੈਂਟ 5 ਜਾਂ 10 ਸੈਂਟ ਚੜਾਉਂਦੇ ਅੱਖੀਂ ਦੇਖਿਆ ਹਾਲ ਜੀ। ਬਿਲਕੁਲ ਠੀਕ ਕਿਹਾ ਮੈਂ ਤਾਂ ਹੀ ਦਵਾਨੀਆਂ ਚਵਾਨੀਆਂ ਕਿਹਾ ਸੀ ਕਿ ਵੀ ਰਾਜਵਿੰਦਰ ਸਿੰਘ ਕਹਿੰਦੇ ਨੇ ਡਾਕਟਰ ਸਾਹਿਬ ਵੈਨ ਆਰ ਥੀਸ ਰੈਂਟਲ ਸਿਕਸ ਗੋਇੰਗ ਟੂ ਰਿਅਲਾਈਜ਼ what this terrorist Indian state has done to us। ਰਾਜਵਿੰਦਰ ਸਿੰਘ ਜੀ ਇਹ ਜਿਹੜੇ ਹੈ ਹੀ ਪਹਾੜੇ ਦੇ ਟੱਟੂ ਉਹ ਕਿਸੇ ਦੇ ਵੀ ਬਣ ਜਾਣਗੇ ਉਹਨਾਂ ਨੂੰ ਜਿਹੜਾ ਉਹਨਾਂ ਦਾ ਤੁਸੀਂ ਮੁੱਲ ਤਾਰੋ ਉਹਦੇ ਗੁਣ ਗਾਣ ਲੱਗ ਜਾਣਗੇ ਜਿਹੜਾ ਵੀ ਇਹਨਾਂ ਦਾ ਕਰਦਾ। ਫਿਰ ਰਾਜਵਿੰਦਰ ਸਿੰਘ ਕਹਿੰਦੇ ਨੇ terrorist Indian state should close embassies in Canada and other countries where they claim they are unsafe and keep everyone in their safe and filthy India। ਮੇਰਾ ਖਿਆਲ ਹੈ ਵੀ ਇਹ ਜਿਹੜਾ ਡਿਪਲੋਮੈਟਿਕ ਆਪਸੀ ਚੱਲ ਰਿਹਾ ਟਕਰਾ ਇਸ ਪਾਸੇ ਵਾਲੀ ਅਲਟੀਮੇਟਲੀ ਜਾਏਗਾ ਕਿਉਂਕਿ ਜੇ ਕੈਨੇਡਾ ਜਿਸ ਮਜ਼ਬੂਤੀ ਨਾਲ ਜਸਟਿਸ ਮੰਗ ਰਿਹਾ ਵੀ ਅਕਾਊਂਟੇਬਿਲਿਟੀ ਇੰਡੀਆ ਦੀ ਹੋਏ ਇਹੀ ਹੋਏਗਾ ਫਾਈਨਲੀ ਵਿਦਡਰਾਅਲ ਆਫ ਦਾ ਐਂਬੈਸਡਰਸ ਔਰ ਹਾਈ ਕਮਿਸ਼ਨਰਸ।
कृपाल चीमा, उन्होंने तख्ते अकाल, मेरी आन मेरी शान, मेरी जान मेरी पहचान, मेरा ईमान मेरा जहान, मेरा निशान, खालिस्तान, खालसा राज राज करेगा खालसा। अमरीक सिंह सिंधर उन्होंने साडियां गल्लां दी तायद की है। टोनी ढिंडसा कहंदे ने सानू साडा राज पाक गुरु साहब जी ने देना है, ना अमरीका ने ना कैनेडा ने। तो टोनी ढिंडसा जी एफर्ट तो खुद करना पैंदा है, आप ही लड़ना पैंदा। गुरु की रहमत हमेशा गुरु ने तो दिता है, इसलिए असी दो वेड़े राज करेगा खालसा पढ़ते हैं, पर असी लैप्स किया है 47 हुण सानू जिहड़ा है वो गुरु का खालसा जिहड़ा वो एफर्ट करके लैंदा गुरु की रहमत। एक मिनट, शेरबाज सिंह ढिल्लों कहंदे ने कि मेरे कोल काफ़ी पोइम्स कहंदा मैं लिखियां बट जिहड़ा वो जानदे नहीं हैगियां, बट तुसी सानू ईमेल कर सकते हो tv84.tv ते तुसी सानू ईमेल लिख सकते हो, क्योंकि उपर स्क्रीन दे उपर आ भी रहा जो भी तुसी लिखना है, पोइम लिखनी है, कोई मैसेज लिखना है, हाँ जी SOS ते तुसी भेज सकते हो, क्योंकि ये ते आ रहा साडा जिद्दां एड्रैस आ रहा, ईमेल एड्रैस आ रहा, तुसी उत्ते भेज सकते हो। जां फेसबुक ते भी मेरे ख्याल मेघराज सिंह जी भी लिखते हैं, उत्ते भी तुसी लिख सकते हो। हाँ फेसबुक ते हाँ जी। कृपाल चीमा लिखते हैं SGPC का राष्ट्रीयकरण, इलैक्शन और सिलैक्शन, हिंदुत्व के राष्ट्रीय प्रभाव हेठ चल रहा मुर्दा भारतीय संविधान भी सिख कौम नाल उही कुछ कर रहा जो मुगलों ते अंग्रेज़ों ने किया, पर अंग्रेज़ों ने बड़ी चलाकी नाल सिख कौम नूं खुश करन लई मरिया होया सप SGPC के रूप में एक धार्मिक संस्था बना के सिख कौम के गल पा दिता है। पर मैंबर उही राष्ट्रीय सोच वाले जो सिखी सोच तो कोहां दूर ने चुनन लई असिधे हथकंडिया तरीकों नाल गुप्त सरकारी मदद जो अज तक भी जारी है, सिर्फ नाम चेहरे रंग ते भाषा ही बदली है, जिसका नतीजा साडे सारिਆਂ ਦੇ सामने। सियाहीधारी सिख नाम के धोखे वाले शब्द परिभाषा नाल सिद्धे तरीके नाल गैर सिखां ते प्रवासियों दीयां वोटां बना के आउण वाले समय विच सिख कौम की कमान भी गैर सिखां नूं दित्ती जा सकती है। नोट की तुसीं कदे सुनिया सियाहीधारी हिंदू जां कोई होर कौम, क्योंकि वोट प्रणाली किसी भी घट गिणती कौम नूं गुलाम बना के रखण दा सब तो सौखा सस्ता ते आसान तरीका है। ये काम SGPC राही करना होर भी सुखाड़ा है, क्योंकि चेहरे ते शक्लां तो साडे नाल मेल खांदियां ने ते शक भी कोई नहीं करता। इस दियां कई उदाहरणां जिवें साहिब गुरु ग्रंथ साहिब जी दे किन्ने ही स्वरूप गायब होए ते बेदबी दियां घटनावां साडे सामने प्रतੱਖ सबूत हैं। सिख कौम की धार्मिक संस्था ही सिख कौम गलत ते झूठा किताबां ते मीडिया राही प्रचार करने वालियां दी सीधे तरीके नाल चुप्पी वड़ के साथ दे रही है। जरा तुसी आप सोचो, अगर तुसी आज़ाद हो फिर गुलामी की हुंदी है। वड्डा सच असल विच साडे सर्वउच्च स्थान ते श्रोमणी कमेटी मैंबरां ते लगाई गई सारी फोर्स हिंदुत्ववादी राष्ट्रीय सोच वाली है। जे श्रोमणी कमेटी मैंबरां ते श्रोमणी कमेटी मैंबरां ते सीधा कंट्रोल रखती है तो पूरी खबर दिल्ली पहुँचाउंदी है, जिस कारण कोई भी मैंबर बोलण की हिम्मत नहीं करता। मतलब तुसी सारे जानते हो तुहाडी आज़ादी भी तुहाडे गुरु दे आज़ाद तख्ते अकाल दी आज़ाद होंद नाल जुड़ी हुई है। तख्ते अकाल की आज़ादी तुहाडी ते पूरी सिख कौम भाव पूरी मनुखता की अपनी आज़ादी है। फैसला तुहाडा है, आज़ादी जां गुलामी। उन्होंने होर भी मैसेजेस ने, पर मैं घड़ी वाल भी देख रहे। उन्होंने बिल्कुल ठीक किया और असीं इस दे उत्ते अक्सर गल भी कीती है कि जदों ये श्रोमणी कमेटी का ड्राफ्ट SGPC का बना के जेल सर्कुलेट किया जा रहा है कि जिहड़ा जिहड़ा इनू मन्नेगा वो जेल तो बाहर आ सकता है। तो तेजा सिंह समुंदरी और ईवन मास्टर तारा सिंह भी उस पीरियड और होर एक क्लास सी जिन्होंने कहा कि भाई असी तो स्ट्रगल कर रहे हैं कि गुरुद्वारे महंतां तो आज़ाद करवाने ने, क्योंकि महंतां दी पिठ अंग्रेजी सरकार ठोक रही है। पर हुण असी ऐसा गुरुद्वारा एक्ट मनण जा रहे हैं जिहदे विच फैसला ही सरकार करेगी कि चोणां कदों करवाउणियां ने। सिख दी डेफिनेशन की है, जिवें सर कृपाल सिंह जी ने सहजधारी के मुद्दे ते किवें एक थर्ड क्लास जिहा बंदा परमजीत के की उहदा नाम सी जी सहजधारी रेणु परमजीत रेणु सहजधारी फैडरेशन फलाना, सुप्रीम कोर्ट 6 साल 7 साल चोणां ही रोक छड्डियां कि जी सहजधारी फैडरेशन भी हक मंगदी है। भावें वो तोड़ दिता गया, लेकिन ये उदों ही उन्होंने करवाउणियां ने अपने टुचियां के हवाले। पिछले भी सारे पीरीयड दे विच उन्होंने बिल्कुल ठीक किया, अकाल तख्त श्रोमणी कमेटी सब भारतीय एजेंसियां के कंट्रोल च ही है। पर जिहड़े कई बार आवाज़ भी दिंदे ने कि फ्री अकाल तख्त या फ्री श्रोमणी कमेटी, मैनूं लगदा है कि भी ये भी भावें उन्हां दी इंटेंट बिल्कुल ठीक हुंदी है, लेकिन हुण जदों तक खालिस्तान की मुकम्मल आज़ादी सानू हासिल नहीं हुंदी
ਅਸੀਂ ਆਪਣੀਆਂ ਇੰਸਟੀਟਿਊਸ਼ਨਸ ਨੂੰ ਆਜ਼ਾਦ ਨਹੀਂ ਕਰਵਾ ਸਕਦੇ, ਜੀ। ਕਿਉਂਕਿ ਇੱਥੇ ਉਹਨਾਂ ਨੇ ਉਸ ਕਿਸਮ ਦੇ ਜਿਹੜੇ ਉਹਨਾਂ ਦੇ ਹੱਥ ਠੋਕੇ ਨੇ, ਉਹਨਾਂ ਦੇ ਟੌਂਟ ਬਟੌਂਟ ਨੇ, ਉਹਨਾਂ ਤੇ ਉੱਤੇ ਉਹਨਾਂ ਦਾ ਪੂਰਾ ਕੰਟਰੋਲ ਹੈ, ਉਹਨਾਂ ਨੂੰ ਹੀ ਉਹਨਾਂ ਨੇ ਕਾਬਜ਼ ਰੱਖਣਾ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਨਾਲ ਆਪਣੇ ਵੀਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tvreporter.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।